ਸਾਡੇ ਜਿੰਨੇ ਵੀ ਸਟੇਸ਼ਨ ਹੈਗੇ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 14 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨਿਚਰਵਾਰ ਆ। ਅੱਜ ਦਾ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਇਮੀਗ੍ਰੇਸ਼ਨ ਦੇ ਨਾਲ ਵੀ ਰਿਲੇਟਡ ਬਹੁਤ ਇੰਪੋਰਟੈਂਟ ਖਬਰਾਂ, ਪਰ ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਜੋ ਅਪਡੇਟ ਆ ਪੂਰੀ ਦੁਨੀਆ 'ਚ ਕੀ ਹੋ ਰਿਹਾ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਜੀ ਇਸ ਦੇ ਬਾਰੇ ਦੱਸਦੇ ਜਾਈਏ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਇੰਸ਼ੋਰੈਂਸ ਹਰ ਇੱਕ ਤਰੀਕੇ ਦੀ ਕਰਵਾ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408-272-2500। ਅਮਰਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਵਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖੜ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਜੇ ਕਰੋਨਾ ਵਾਇਰਸ ਨੂੰ ਲੈ ਕੇ ਕਰੀਏ, ਨਿਊਯਾਰਕ ਦੇ ਵਿੱਚ ਹੁਣ ਸਭ ਤੋਂ ਵੱਧ ਕੇਸ ਜਿਹੜੇ ਕਰੋਨਾ ਵਾਇਰਸ ਦੇ ਹੋ ਗਏ ਹੈਗੇ ਆ। ਪਿਛਲੇ ਕੁਛ ਸਮੇਂ ਦੇ ਵਿੱਚ 30% ਜਿਹੜਾ ਆ ਇਨਕਰੀਜ਼ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਇਨਫੈਕਟਡ ਲੋਕ ਜਿਹੜੇ ਆ ਹੋਇਆ ਆ। ਸੋ ਟੋਟਲ ਹੁਣ ਤੱਕ 421 ਕੇਸ ਜਿਹੜੇ ਆ ਨਿਊਯਾਰਕ ਸਟੇਟ 'ਚ ਲੱਭੇ ਗਏ ਹੈਗੇ ਆ ਅਤੇ ਇੱਕ ਜਾਣੇ ਦੀ ਮੌਤ ਵੀ ਹੋਈ ਹੈਗੀ ਆ। ਉਹਨੂੰ ਦੇਖਦੇ ਹੋਏ ਹੁਣ ਕਾਫੀ ਪ੍ਰੈਸ਼ਰ ਆ ਨਿਊਯਾਰਕ ਦੇ ਗਵਰਨਰ 'ਤੇ ਵੀ ਜਿਹੜੇ ਸਕੂਲ ਆ ਬੰਦ ਕੀਤੇ ਜਾਣ, ਪਰ ਹਜੇ ਤੱਕ ਉਹ ਹਿਚਕਚਾਹਟ ਜਿਹੜੀ ਆ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਿਹਾ। ਸਭ ਨੂੰ ਹੀ ਪਤਾ ਆ ਵੀ ਕਿੰਨਾ ਜ਼ਿਆਦਾ ਜਿਹੜਾ ਇਹ ਡਰ ਹੈਗਾ ਆ। ਕੱਲ੍ਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀ ਹੈ ਨੈਸ਼ਨਲ ਐਮਰਜੈਂਸੀ ਘੋਸ਼ਿਤ ਜਿਹੜੀ ਉਹ ਕਰ ਦਿੱਤੀ ਗਈ ਹੈ ਅਤੇ ਦੇਰ ਰਾਤ ਜਿਹੜਾ ਹਰਜੋਤ ਸਿੰਘ ਜੀ ਬਿੱਲ ਆ ਇਸ ਦੀ ਸਪੈਂਡਿੰਗ ਨੂੰ ਲੈ ਕੇ, ਜਿਸ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਜੋਬ ਜਿਹੜੀ ਗਈ ਆ ਜਾਂ ਜਿਨ੍ਹਾਂ ਦੇ ਘੰਟੇ ਜਿਹੜੇ ਇੱਕ ਹਿਸਾਬ ਦੇ ਨਾਲ ਘੱਟ ਗਏ ਨੇ, ਕੰਮ ਘੱਟ ਗਏ ਨੇ, ਉਹਨਾਂ ਦੇ ਲਈ ਪੇਡ ਲੀਵਜ਼ ਅਤੇ ਉਹ ਸਾਰੀ ਅਨਇੰਪਲੋਇਮੈਂਟ ਦੀਆਂ ਸੁਵਿਧਾਵਾਂ ਵੀ ਇਸ ਬਿੱਲ ਦੇ ਵਿੱਚ ਰੱਖੀਆਂ ਹੋਈਆਂ ਨੇ। ਸੋ ਪੈਂਡੈਮਿਕ ਜਿਹੜਾ ਕਰੋਨਾ ਵਾਇਰਸ ਦਾ ਅਜੇ ਵੀ ਕਿਤੇ ਨਾ ਕਿਤੇ ਵਿਸ਼ਵ ਦੇ ਵਿੱਚ ਜਿਹੜਾ ਉਹ ਫੈਲ ਰਿਹਾ ਹੈਗਾ ਆ, ਪਰ ਇਸ ਦੇ ਨਾਲ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਨਾਲ ਹੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਆਪਾਂ ਨੂੰ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈਗੀ। ਐਨਜ਼ਾਈਟੀ ਬਹੁਤ ਹੁੰਦੀ ਹੈ ਜਿਹੇ ਮੌਕਿਆਂ ਦੇ ਉੱਤੇ ਵੀ ਪਤਾ ਨਹੀਂ ਕੀ ਬਣ ਜਾਣਾ, ਕਿਵੇਂ ਕੀ ਹੋ ਜਾਣਾ ਆ। ਜੇ ਤੁਸੀਂ ਹੈਲਦੀ ਆ, ਤੁਹਾਡੀ ਸਿਹਤ ਠੀਕ ਆ, ਤੁਹਾਡਾ ਇਮਿਊਨ ਸਿਸਟਮ ਗੁੱਡ ਹੈਗਾ ਆ, ਤਾਂ ਉਹਨਾਂ ਨੂੰ ਜਿਹੜਾ ਆ ਇਹ ਕਰੋਨਾ ਵਾਇਰਸ ਆ ਉਹ ਜੇ ਰੱਬ ਨਾ ਕਰੇ ਜੇ ਕਿਸੇ ਨੂੰ ਆਉਂਦਾ ਵੀ ਆ ਅਤੇ ਉਹਨਾਂ ਦੇ ਉਹਦੇ ਵਿੱਚੋਂ ਬਚ ਕੇ ਨਿਕਲਣ ਦੀ ਉਮੀਦ ਜ਼ਿਆਦਾ ਆ। ਰੀਸੈਂਟ ਜਿਹੜੀ ਖਬਰ ਸਾਊਥ ਕੋਰੀਆ ਤੋਂ ਆ ਰਹੀ ਆ ਵੀ ਪੀੜਤਾਂ ਦੇ ਨਾਲੋਂ ਹੁਣ ਜਿਹੜੇ ਉਸ ਦੇ ਵਿੱਚ ਰਿਕਵਰ ਕਰਨ ਵਾਲੇ ਜਿਹੜੇ ਆ ਆંકੜੇ ਆ ਉਹ ਕਾਫੀ ਜ਼ਿਆਦਾ ਵੱਧ ਚੁੱਕਾ ਹੋਇਆ ਆ। ਸਾਊਥ ਕੋਰੀਆ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਹੋਈ ਸੀ, ਜਿੱਦਾਂ ਹੀ ਉੱਥੇ ਉਹ ਆਊਟਬ੍ਰੇਕ ਦੀ ਗੱਲ ਆਈ ਸੀ, ਉਹ ਚਰਚ ਦੇ ਜ਼ਰੀਏ ਜਿਹੜੀ ਆਊਟਬ੍ਰੇਕ ਹੋਈ ਸੀ, ਉਹਨਾਂ ਨੇ ਟੈਸਟਿੰਗ ਹਰ ਇੱਕ ਆਪਣੇ ਨਾਗਰਿਕ ਦੇ ਲਈ ਫ੍ਰੀ ਜਿਹੜੀ ਉਹ ਕਰ ਦਿੱਤੀ ਸੀ। ਜਿਸ ਨੂੰ ਵੀ ਲੱਛਣ ਹੈਗੇ ਉਹਨਾਂ ਨੇ 4 ਲੱਖ ਤੋਂ ਵੱਧ ਜਿਹੜੀ ਹੈ ਟੈਸਟਿੰਗ ਆ ਆਲਰੇਡੀ ਕੀਤੀਆਂ ਸੀਗੀਆਂ। ਸੋ ਉਸ ਕਰਕੇ ਜਲਦੀ ਉਹਨਾਂ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਮੌਤਾਂ ਦੀ ਸੰਖਿਆ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਉੱਥੇ ਰੁਕ ਗਈ ਆ। ਅਤੇ ਉੱਧਰ ਜੇ ਗੱਲ ਕਰੀਏ ਆਪਾਂ ਹਰਜੋਤ ਸਿੰਘ ਜੀ ਇਟਲੀ ਦੇ ਵਿੱਚ, ਅਤੇ ਇਟਲੀ ਵਿੱਚ ਕਾਫੀ ਜਿਹੜੇ ਮੰਦੇ ਹਾਲਾਤ ਨੇ। ਉਹ ਲਗਾਤਾਰ ਕਰੋਨਾ ਵਾਇਰਸ ਜਿਹੜਾ ਉੱਥੇ ਪਹੁੰਚਿਆ, ਉਹ ਲੋਕ ਆਪਸ ਦੇ ਵਿੱਚ ਸੋਸ਼ਲ ਜ਼ਿਆਦਾ ਨੇ, ਸੋਸ਼ਲ ਗੈਦਰਿੰਗਸ ਜ਼ਿਆਦਾ ਕਰਦੇ ਨੇ, ਉਸ ਕਰਕੇ ਜਿਹੜਾ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਉੱਥੇ ਫੈਲਿਆ ਅਤੇ ਮੌਤਾਂ ਦੀ ਸੰਖਿਆ ਵੀ ਉੱਥੇ ਵੱਧ ਰਹੀ ਆ। ਜੀ ਬਿਲਕੁਲ। ਇਟਲੀ 'ਚ 1200 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ। ਸੋ ਉੱਥੇ ਜਿਹੜੇ ਲੋਕ ਹੈਗੇ ਆ ਘਰਾਂ 'ਚ ਪੂਰੀ ਤਰ੍ਹਾਂ ਲੌਕ ਆ। ਕਹਿੰਦੇ ਵੀ ਕਈ ਜਿਹੜੇ ਜਿੱਦਾਂ ਆਪਣੇ ਸੋਸ਼ਲੀ ਬਹੁਤ ਆ, ਗਾਣੇ ਵਗੈਰਾ ਗਾਉਂਦੇ ਆ ਤਾਂ ਕਿ ਸਾਰੇ ਜਿਹੜੇ ਹੈਗੇ ਆ ਉਹਨਾਂ ਦਾ ਮੋਰਲ ਆ ਜਿਹੜਾ ਉਹਨਾਂ ਦਾ ਉੱਚਾ ਰਹੇ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਾਈਕੋਲੋਜੀਕਲ ਇਫੈਕਟ ਜਿਹੜਾ ਆ ਇਹਦਾ ਬਹੁਤ ਜ਼ਿਆਦਾ ਹੁੰਦਾ ਆ। ਈਵਨ ਵਾਸ਼ਿੰਗਟਨ ਪੋਸਟ ਨੇ ਤਾਂ ਆਰਟੀਕਲ ਵੀ ਜਿਹੜਾ ਲਿਖਿਆ ਆ ਉਹਦਾ ਹੈਡਿੰਗ ਹੀ ਇਸ ਹਿਸਾਬ ਨਾਲ ਲਿਖਿਆ ਵੀ ਇਨ ਇਟਲੀ ਵੀ ਲਿਵ ਇਨ ਸਾਇਲੈਂਸ, ਡਾਈ ਇਨ ਸਾਇਲੈਂਸ ਐਂਡ ਵੇਟ। ਸੋ ਬਹੁਤ ਬੁਰਾ ਹਾਲ ਹੈਗਾ ਇਟਲੀ ਦੇ ਵਿੱਚ। ਜੀ ਬਿਲਕੁਲ। ਲੇਟੈਸਟ ਜਿਹੜੀ ਵਾਈਟ ਹਾਊਸ ਤੋਂ ਇੱਕ ਖਬਰ ਆ ਰਹੀ ਹੈ, ਇੱਕ ਜਰਨਲਿਸਟ ਨੂੰ ਵਾਈਟ ਹਾਊਸ ਦੇ ਵਿੱਚ ਕਹਿੰਦੇ ਆ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਜਦ ਉਸ ਦਾ ਟੈਂਪਰੇਚਰ ਚੈੱਕ ਕੀਤਾ ਗਿਆ ਤਾਂ ਉਸ ਨੂੰ ਫੀਵਰ ਜਿਹੜਾ ਸੀਗਾ। ਇਹ ਇੱਕ ਲੱਛਣਾਂ ਦੇ ਵਿੱਚੋਂ ਇੱਕ ਹੈਗਾ ਆ ਜਿਹੜੇ ਕਰੋਨਾ ਵਾਇਰਸ ਦੇ, ਜਿਸ ਕਰਕੇ ਇਹਤਿਆਤੀ ਤੌਰ ਦੇ ਉੱਤੇ ਜਿਹੜੇ
ਵਾਈਟ ਹਾਊਸ ਫਿਜ਼ੀਸ਼ੀਅਨ ਆਫਿਸ ਆ, ਉਹਨਾਂ ਨੇ ਇਸ ਜਿਹੜੇ ਆ ਜਰਨਲਿਸਟ ਨੂੰ ਅੰਦਰ ਜਾਣ ਤੋਂ ਜਿਹੜਾ ਉਹ ਰੋਕ ਦਿੱਤਾ ਆ। ਕਾਫੀ ਜਿਹੜੇ ਸਕੂਲ ਆ ਉਹ ਕਲੋਜ਼ ਡਾਊਨ ਹੋ ਚੁੱਕੇ ਨੇ। ਜਿੱਦਾਂ ਆਪਾਂ ਕੱਲ੍ਹ ਹਰਜੋਤ ਸਿੰਘ ਜੀ ਦੱਸਿਆ ਸੀ, ਪੰਜਾਬੀ ਅਤੇ ਸਿੱਖ ਦੇ ਨਾਲ ਸੰਬੰਧਿਤ ਜਿਹੜੀਆਂ ਕਾਫੀ ਕਮਿਊਨਿਟੀਜ਼ ਦੇ ਨਾਲ ਜਿਹੜੀਆਂ ਸੀਗੀਆਂ ਇਵੈਂਟਸ ਆਉਣ ਜਾ ਰਹੀਆਂ ਸੀਗੀਆਂ, ਚੀਜ਼ਾਂ ਹੋਣੀਆਂ ਸੀਗੀਆਂ ਜਿਨ੍ਹਾਂ ਵਿੱਚ ਨਗਰ ਕੀਰਤਨਸ ਵੀ, ਉਹ ਵੀ ਹਾਲ ਦੀ ਘੜੀ ਅਣਮਿੱਥੇ ਸਮੇਂ ਦੇ ਲਈ ਜਿਹੜੇ ਅੱਗੇ ਪਾਏ ਗਏ ਨੇ। ਸਟਾਕਟਨ ਗੁਰੂ ਘਰ ਤੋਂ ਵੀ ਉਹਨਾਂ ਦੀ ਇੱਕ ਜਿਹੜੀ ਤਸਵੀਰ ਹੈ ਸਾਰੇ ਪਾਸੇ ਜਿਹੜੀ ਇਸ ਟਾਈਮ ਚੱਲ ਰਹੀ ਆ, ਜਿਹੜੀ ਉਹਨਾਂ ਨੇ ਆਖਿਆ ਆ ਵੀ ਇਸੇ ਕਰੋਨਾ ਵਾਇਰਸ ਦੇ ਚੱਲਦਿਆਂ ਬਾਕੀ ਸਾਰਿਆਂ ਦੀ, ਹੈਲਥ ਅਫੀਸ਼ੀਅਲਸ ਦੀ, ਗਵਰਨਰ ਦੀ, ਇਹਨਾਂ ਸਾਰਿਆਂ ਦੀ, ਕਾਊਂਟੀ ਦੀ, ਸ਼ੈਰਿਫ ਦੀ ਜਿਹੜੀ ਸਲਾਹ ਮੰਨਦੇ ਹੋਏ ਉਹਨਾਂ ਨੇ ਇਸ ਨਗਰ ਕੀਰਤਨ ਨੂੰ ਜਿਹੜਾ ਆ ਉਹ ਰੱਦ ਕੀਤਾ ਹੈਗਾ ਆ। ਸੋ ਉੱਥੇ ਉਸ ਦਿਨ ਜਿਹੜਾ ਨਗਰ ਕੀਰਤਨ ਨਹੀਂ ਹੋਊਗਾ। ਬਾਕੀ ਜਿਹੜੇ ਦੀਵਾਨ ਆ ਉਹ ਕਹਿੰਦੇ ਆ ਜਿਹੜੇ ਵੀਕਡੇਜ਼ ਵਾਲੇ ਚੱਲਣਗੇ, ਵੀਕਐਂਡ ਵਾਲਿਆਂ ਦੇ ਵਿੱਚ ਵੀ ਸਾਰਿਆਂ ਨੂੰ ਉਹੀ ਅਪੀਲ ਬੇਨਤੀ ਆ। ਇਨਫੈਕਟ ਸਾਰੇ ਗੁਰੂ ਘਰਾਂ ਵਾਲੇ ਜਿਹੜੇ ਇਸ ਹਿਸਾਬ ਦੇ ਨਾਲ ਬੇਨਤੀ ਅਪੀਲ ਜਿਹੜੀ ਉਹ ਕਰ ਰਹੇ ਨੇ ਵੀ ਤੁਸੀਂ ਆਓ, ਨਤਮਸਤਕ ਹੋ ਲਓ ਅਤੇ ਹੋ ਕੇ ਜਿਹੜੇ ਉਹ ਕਿਤੇ ਨਾ ਕਿਤੇ ਚਲੇ ਜਾਓ। ਸੋ ਜ਼ਿਆਦਾ ਇਕੱਠ ਦੇ ਉੱਤੇ ਵੀ ਜਿਹੜਾ ਰੋਕ ਆ, ਹੁਣ ਜਿੱਦਾਂ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਤਾਂ ਇਹ ਸੋਚ ਰਹੇ ਨੇ ਵੀ 35 ਤੋਂ ਜਿਹੜੇ 100 ਬੰਦਿਆਂ ਦਾ ਵੀ ਜੇ ਕਹਿੰਦੇ ਇਕੱਠ ਕਿਸੇ ਨੇ ਕਰਨਾ ਆ, ਉਹਦੇ ਲਈ ਵੀ 5-6 ਕਹਿੰਦੇ ਜਿਹੜੀਆਂ ਸ਼ਰਤਾਂ ਹੈਗੀਆਂ ਉਹ ਉਹਨਾਂ ਨੂੰ ਪਹਿਲੋਂ ਪੂਰੀਆਂ ਕਰਨੀਆਂ ਪੈਣਗੀਆਂ, ਫਿਰ ਉਹ ਜਿਹੜਾ ਉੱਥੇ ਇਕੱਠ ਕੀਤਾ ਜਾ ਸਕਦਾ ਹੈ। ਸੋ ਬਹੁਤ ਸਾਰੇ ਲੋਕਾਂ ਦੀਆਂ ਵਿਆਹ ਸ਼ਾਦੀਆਂ ਵੀ ਆਉਣ ਵਾਲੇ ਸਮੇਂ 'ਚ ਹੋਣੀਆਂ ਹੈ। ਸੋ ਗੁਰੂ ਘਰਾਂ ਵਾਲਿਆਂ ਨੂੰ ਵੀ ਜਿੱਥੇ ਵੀ ਜਿਨ੍ਹਾਂ ਦੀਆਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੈਡਿੰਗਸ ਹੈਗੀਆਂ ਵੱਖ-ਵੱਖ ਗੁਰੂ ਘਰਾਂ 'ਚ, ਜਿਹੜੇ ਖਾਸ ਕਰਕੇ ਹੌਟ ਸਪੌਟ ਵਾਲੀਆਂ ਕਾਊਂਟੀਜ਼ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜ਼ਰੂਰ ਗੁਰੂ ਘਰਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਆ ਵੀ ਇਸ ਮਾਮਲੇ 'ਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ। ਜੀ ਬਿਲਕੁਲ। ਸੋ ਕਈਆਂ ਦੇ ਤੇ ਕਈ 100 ਜਿਹੜੇ ਪ੍ਰਾਹੁਣੇ ਜਿਹੜੇ ਆ ਦੂਰੋਂ ਨੇੜਿਓਂ ਉਹ ਪਹੁੰਚਣੇ ਹੁੰਦੇ ਆ। ਬਿਲਕੁਲ, ਪੂਰੇ ਕੈਲੀਫੋਰਨੀਆ 'ਚ 250 ਤੋਂ ਵੱਧ ਬੰਦੇ ਜਿਹੜੇ ਇਕੱਠੇ ਹੋਣ ਤੇ ਮਨਾਹੀ ਹੈਗੀ ਆ। ਸੈਂਟਾ ਕਲਾਰਾ ਕਾਊਂਟੀ ਤੁਸੀਂ ਦੱਸਿਆ ਹੀ ਆ, ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਵੀ ਜਿਹੜੀਆਂ 2 ਮੌਤਾਂ ਹੋਈਆਂ ਆ। ਜੇ US ਦੀ ਅਪਡੇਟ ਕਰਦਾ ਜਾਵਾਂ ਤੇ ਨਿਊਯਾਰਕ ਦੇ ਵਿੱਚ ਹੁਣ ਤੱਕ 421 ਕੇਸ ਕਰੋਨਾ ਵਾਇਰਸ ਦੇ ਹੋਏ ਆ, 1 ਮੌਤ ਹੋਈ ਆ ਅੱਜ। ਵਾਸ਼ਿੰਗਟਨ ਦੇ ਵਿੱਚ 420 ਹੋਏ ਆ, 31 ਮੌਤਾਂ ਹੋ ਗਈਆਂ। ਕੈਲੀਫੋਰਨੀਆ 'ਚ 252 ਕੇਸ ਆ ਤੇ 4 ਮੌਤਾਂ ਹੋ ਗਈਆਂ ਕੈਲੀਫੋਰਨੀਆ 'ਚ। ਮੈਸਾਚੂਸੇਟਸ 'ਚ 108 ਕੇਸ ਆ, ਕੋਲੋਰਾਡੋ 'ਚ 49 ਆ, ਫਲੋਰੀਡਾ 'ਚ 45 ਆ, ਟੈਕਸਸ 36 ਆ, ਇਲੀਨੋਇਸ 32 ਆ ਤੇ ਜਾਰਜੀਆ 'ਚ 31 ਆ ਤੇ ਜਾਰਜੀਆ 'ਚ ਵੀ ਇੱਕ ਜਿਹੜੀ ਮੌਤ ਹੋਈ ਆ, ਓਰੇਗਨ 'ਚ 29 ਆ। ਸੋ ਟੋਟਲ 1722 ਆ, ਪਰ ਆਉਣ ਵਾਲੇ ਦਿਨਾਂ 'ਚ ਕਾਫੀ ਵਧਣਗੇ ਕਿਉਂਕਿ ਹੁਣੇ ਜਿਹੜੀ ਕੱਲ੍ਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ, ਉਹ ਤੋਂ ਬਾਅਦ ਜਿਹੜੀ ਫੰਡਿੰਗ ਆ ਬਿਲੀਅਨਸ ਆਫ ਡਾਲਰ ਜਿਹੜੀ ਜਾਣੀ ਹੈਗੀ ਆ ਸਾਰੇ ਲੋਕਲ, ਸਟੇਟ, ਕਾਊਂਟੀ, ਸਿਟੀ ਗਵਰਨਮੈਂਟਸ ਨੂੰ। ਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਿਹੜੀ ਕਹਿੰਦੇ ਆ ਵੀ ਪਬਲਿਕ ਤੇ ਪ੍ਰਾਈਵੇਟ ਪਾਰਟਨਰਸ਼ਿਪ ਸਾਰੀਆਂ ਕੰਪਨੀਆਂ ਨਾਲ ਕੀਤੀ ਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਆ ਟੈਸਟਿੰਗ ਕੀਤੀ ਜਾ ਸਕੇ। ਕਈ ਜਿਹੜੀਆਂ ਡਰਾਈਵ ਥਰੂ ਲੋਕੇਸ਼ਨਸ ਸੈਟਅਪ ਕੀਤੀਆਂ ਜਾ ਸਕਣ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਆ ਇਹਦੇ ਤੇ ਕੰਟਰੋਲ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਸਾਰੇ ਜਾਣੇ ਨੋਟ ਦੇਣ। ਲਿਵਿੰਗਸਟਨ ਤੇ ਸਟਾਕਟਨ ਦਾ ਜਿਹੜਾ ਨਗਰ ਕੀਰਤਨ ਆ ਉਹ ਆਉਂਦੇ ਸਮੇਂ ਦੇ ਵਿੱਚ ਜਿਹੜਾ ਸੀਗਾ ਭਵਿੱਖ ਦੇ ਵਿੱਚ ਉਹਨਾਂ ਨੂੰ ਉਹ ਹਾਲ ਦੀ ਘੜੀ ਪੋਸਟਪੋਨ ਜਿਹੜੇ ਉਹ ਕੀਤੇ ਗਏ ਨੇ। ਜੇ ਕੋਈ ਨਵੀਂ ਤਰੀਕ ਹੋਊਗੀ ਤਾਂ ਜ਼ਰੂਰ ਆਪਾਂ ਵੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਬਾਕੀ ਜੇ ਕੋਈ ਪ੍ਰਾਈਸ ਗੌਜਿੰਗ ਕਰਦਾ ਹੈ ਤੇ ਕਹਿੰਦੇ ਆਫਿਸ ਆਫ ਅਟਾਰਨੀ ਜਨਰਲ ਨੂੰ ਉਸ ਦੀ ਸ਼ਿਕਾਇਤ ਕਰੋ। ਹੁਣੇ ਰੀਸੈਂਟਲੀ ਇੱਕ ਖਬਰ ਆਈ ਹੈ ਕਿਸੇ ਇੱਕ ਸਟੋਰ ਨੂੰ $90,000 ਦਾ ਜੁਰਮਾਨਾ ਠੋਕਿਆ ਗਿਆ ਨਿਊ ਜਰਸੀ ਦੇ ਵਿੱਚ, ਆਈ ਥਿੰਕ ਸੀਗਾ। ਸੋ ਉਹ ਵੀ ਜਿਹੜੇ ਆ ਉਹੀ ਕਰ ਰਿਹਾ ਸੀਗਾ, ਪ੍ਰਾਈਸ ਗੌਜਿੰਗ ਜਿਹੜੀ ਉਹ ਕਰਦੇ ਸੀ। ਉਹਨਾਂ ਨੇ ਇੱਕ ਵਾਇਓਲੇਸ਼ਨ ਜਿਹੜੀ ਆ, ਇੱਕ ਚੀਜ਼ ਉਹਨਾਂ ਨੇ ਪਤਾ ਨਹੀਂ $25 ਤੋਂ $57 ਦੀ ਲਾਈ ਸੀ, ਉਹਦਾ $10,000 ਫਾਈਨ ਲਾਇਆ। ਸੋ 9 ਵਾਇਓਲੇਸ਼ਨਸ ਉਹਨਾਂ ਨੇ ਇੱਕ ਸਟੋਰ ਚੋਂ ਲੱਭੀਆਂ। ਮੇਰੇ ਖਿਆਲ ਨਾਲ 99 ਸੈਂਟ ਸਟੋਰ ਸੀ ਤੇ $90,000 ਠੋਕ ਤੇ ਪੂਰੇ $90,000 ਦਾ ਜਿਹੜਾ ਉਹਨੇ ਫਾਈਨ ਲਾਇਆ ਹੈਗਾ ਆ। ਬਿਲਕੁਲ। ਹੁਣ ਤੁਸੀਂ ਦੇਖੋ ਵੀ ਜੇ ਕੋਈ $5-10-20 ਵੱਧ ਕਮਾਉਣ ਲੱਗੇ ਤੇ ਹੁਣ ਜਦੋਂ ਇੱਦਾਂ ਜੁਰਮਾਨਾ ਪੈਣਾ ਫਿਰ ਕਹਿਣਾ ਜੀ ਬੈਂਕਰਪਟ ਹੋ ਗਏ ਤੇ ਫਿਰ ਇਹ ਹੋ ਗਿਆ ਜੀ ਤੇ ਸਾਡੇ ਨਾਲ ਤਾਂ ਧੱਕਾ ਹੋ ਗਿਆ। ਧੱਕਾ ਤੁਸੀਂ ਆਪ ਲੋਕਾਂ ਦੇ ਨਾਲ ਕਰਨ ਲੱਗੇ ਹੋਏ ਹੋ, ਫਿਰ ਇਹ ਧੱਕਾ ਜੇ ਤੁਸੀਂ ਕਰਦੇ ਹੋ ਤਾਂ ਫਿਰ ਆਪਣੇ ਨਾਲ ਵੀ ਜਿਹੜੀ ਕਾਨੂੰਨ ਦੀ ਮਾਰ ਆ ਉਸ ਦੀ ਸੋਟੀ ਖਾਣ ਦੀ ਵੀ ਹਿੰਮਤ ਜਿਹੜੀ ਉਹ ਨਾਲ ਦੇ ਨਾਲ ਫਿਰ ਰੱਖਿਓ ਵੀ ਇੱਦਾਂ ਵੀ ਹੋ ਜਾਣਾ ਹੈ। ਸੋ ਆਪਾਂ ਵੀ ਜਿਹੜਾ ਉਹ ਨੰਬਰ ਆ ਇੱਥੋਂ ਦੇ ਜਿਹੜੇ ਅਟਾਰਨੀ ਜਨਰਲ ਆਫਿਸ ਦਾ ਉਹ ਸ਼ੇਅਰ ਕੀਤਾ ਹੋਇਆ ਆ ਵੀ ਉਹ ਉੱਥੇ ਜਾ ਕੇ ਜਿਹੜਾ ਤੁਸੀਂ ਜ਼ਰੂਰ ਉਹਨਾਂ ਨੂੰ ਸ਼ਿਕਾਇਤ ਕਰੋ ਜੇ ਕੋਈ ਪ੍ਰਾਈਸ ਗੌਜਿੰਗ ਕਰਦਾ ਜਿਹੜਾ ਉਹ ਫੜਿਆ ਜਾਂਦਾ। ਇਹੋ ਜਿਹੇ ਮੌਕਿਆਂ ਦੇ ਉੱਤੇ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਦੇ ਵਿੱਚ ਕਰਨੀ ਚਾਹੀਦੀ ਆ। ਭਾਈ ਜੇ ਤੁਸੀਂ ਨਹੀਂ ਪੱਲਿਓਂ ਪਾ ਕੇ ਜਿਹੜਾ ਦੇ ਸਕਦੇ ਐਟਲੀਸਟ ਲੋਕਾਂ ਨੂੰ ਠੱਗੋ ਤਾਂ ਨਾ ਇਹੋ ਜਿਹੇ ਮੌਕੇ ਦੇ ਉੱਤੇ ਇਹ ਚੀਜ਼ ਤਾਂ ਨਹੀਂ ਨਾ ਫਿਰ ਸ਼ੋਭ ਦੀ। ਬਾਕੀ ਸਮਿਆਂ ਦੇ ਵਿੱਚ ਭਲੇ ਵੇਲਿਆਂ ਦੇ ਵਿੱਚ ਤੁਸੀਂ ਸਾਰਾ ਕੁਝ ਜਿਹੜਾ ਉਹ ਠੀਕ ਕਰ ਰਹੇ ਹੋ।
ਸੋ ਇੱਦਾਂ ਜਿਹੜਾ ਕਰਨਾ ਹੈ ਉਹ ਚੰਗਾ ਜਿਹੜਾ ਉਹ ਵੀ ਨਹੀਂ ਲੱਗਦਾ। ਤੁਹਾਡੀ ਆਪਣੀ ਕਮਿਊਨਿਟੀ ਦੀ ਸਾਰਿਆਂ ਦੀ ਰੈਪੂਟੇਸ਼ਨ ਇਸ ਦੇ ਵਿੱਚ ਬੈਠ ਜਾਂਦੀ ਹੈਗੀ ਆ। ਸੋ ਬਿਲਕੁਲ, ਜੇ ਸੀਰੀਆ ਦੀ ਗੱਲ ਕਰਦੇ ਜਾਈਏ, ਸੀਰੀਆ ਦੇ ਵਿੱਚ ਅਜੇ ਤੱਕ ਕੋਈ ਕੇਸ ਨਹੀਂ ਹੋਇਆ, ਪਰ ਸੀਰੀਆ ਨੇ ਆਪਣੇ ਸਾਰੇ ਸਕੂਲ ਜਿਹੜੇ ਬੰਦ ਕਰ ਦਿੱਤੇ ਆ। ਇਰਾਨ ਇਟਲੀ ਤੋਂ ਬਾਅਦ ਜਿਹੜਾ ਕਾਫੀ ਪ੍ਰਭਾਵਿਤ ਹੈਗਾ ਆ। ਇਰਾਨ ਦੇ ਵਿੱਚ ਹੁਣ ਤੱਕ 600 ਮੌਤਾਂ ਹੋ ਗਈਆਂ ਹੈਗੀਆਂ ਆ। ਕੱਲੇ ਸੈਚਰਡੇ ਹੀ ਉੱਥੇ ਜਿਹੜਾ ਆ, ਜਿੱਦਾਂ ਹੁਣ ਅੱਜ ਸਾਡੇ ਸੈਚਰਡੇ ਉੱਥੇ ਥੋੜ੍ਹਾ ਸਮਾਂ ਪਹਿਲਾਂ ਸੀ, 97 ਮੌਤਾਂ ਜਿਹੜੀਆਂ ਇੱਕ ਦਿਨ 'ਚ ਹੋਈਆਂ ਹੈਗੀਆਂ। ਟੋਟਲ 611 ਮੌਤਾਂ ਉੱਥੇ ਹੋ ਚੁੱਕੀਆਂ। 12,000 ਦੇ ਕਰੀਬ ਜਿਹੜੇ ਆ ਕੇਸ ਉੱਥੇ ਲੱਭੇ ਗਏ ਆ। ਪੈਂਟਾਗਨ ਜਿਹੜੀ ਡਿਪਾਰਟਮੈਂਟ ਆਫ ਡਿਫੈਂਸ ਆ, ਉਹਨਾਂ ਨੇ ਜਿਹੜਾ ਆ ਡੋਮੈਸਟਿਕ ਟਰੈਵਲ ਜਿਹੜੇ ਜਿੰਨੇ ਵੀ ਉਹਨਾਂ ਦੇ ਸਰਵਿਸ ਮੈਂਬਰਸ ਆ ਉਹਨਾਂ ਦਾ ਬੈਨ ਕਰ ਦਿੱਤਾ ਆ। ਸੋ ਡਿਪਾਰਟਮੈਂਟ ਆਫ ਡਿਫੈਂਸ ਦੇ ਜਿੰਨੇ ਵੀ ਸਰਵਿਸ ਮੈਂਬਰਸ ਹੈਗੇ ਆ, ਮਾਰਚ 16 ਤੋਂ ਲੈ ਕੇ ਮਈ 11 ਤਾਈਂ ਉਹਨਾਂ ਸਾਰਿਆਂ 'ਤੇ ਜਿਹੜੇ DOD ਦੇ ਸਿਵਲੀਅਨਸ ਆ, ਉਹਨਾਂ ਦੇ ਸਾਰੇ ਜਿਹੜੇ ਸਰਵਿਸਮੈਨ ਆ, ਉਹਨਾਂ ਨੂੰ ਡੋਮੈਸਟਿਕ ਜਿਹੜੀ ਟਰੈਵਲ ਆ ਉਹਦੇ ਉੱਤੇ ਵੀ ਜਿਹੜਾ ਬੈਨ ਲਾਇਆ ਗਿਆ ਆ। ਐਪਲ ਜਿਹੜੇ ਆ, ਐਪਲ ਕੰਪਨੀ ਨੇ ਸਾਰੇ ਸਟੋਰ ਜਿਹੜੇ ਆ ਚਾਈਨਾ ਦੇ ਵਿੱਚ ਉਹ ਬੰਦ ਕੀਤੇ ਹੋਏ ਹੈਗੇ ਆ ਮਾਰਚ 27 ਤਾਈਂ। ਜੀ ਬਿਲਕੁਲ। ਨਾਲ ਹੀ ਜਿਹੜਾ ਹਰਜੋਤ ਸਿੰਘ ਜੀ, ਇਸ ਦਾ ਜਿਹੜਾ ਸਿੱਧਾ ਅਸਰ ਆ ਨਾਲ ਦੇ ਨਾਲ ਇਮੀਗ੍ਰੇਸ਼ਨ ਦੇ ਉੱਤੇ ਵੀ ਕਾਫੀ ਪੈ ਰਿਹਾ ਆ। ਸੋ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਲੋਕਾਂ ਨੂੰ ਨੋਟਿਸਿਸ ਘਰਾਂ ਦੇ ਵਿੱਚ ਜਿਹੜੇ ਇੱਥੇ ਹੋਣਗੇ, ਆਈਦਰ ਇੰਟਰਵਿਊਜ਼ ਦੇ ਲਈ, ਕਿਸੇ ਨੂੰ ਸਹੁੰ ਚੁੱਕਦਾ ਜਾਂ ਕਿਸੇ ਦਾ ਇੱਦਾਂ ਦੇ ਆਏ ਹੋਣੇ ਆ। ਸੋ ਉਹਦੇ ਵਿੱਚ ਜ਼ਰੂਰ ਤਾਂ ਧਿਆਨ ਦਿਓ, ਜਿਹੜੀ ਤੁਸੀਂ ਈਮੇਲ ਦਿੱਤੀ ਹੋਈ ਆ ਉਹਨਾਂ ਨੂੰ ਉਹ ਈਮੇਲ ਦੇ ਉੱਤੇ ਜ਼ਰੂਰ ਨਜ਼ਰ ਮਾਰਿਓ। ਹੋ ਸਕਦਾ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਵਾਇਰਸ ਦੇ ਕਰਕੇ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਜਾਂਦੀਆਂ ਇੰਟਰਵਿਊਜ਼ ਜਾਂ ਜੇ ਕਿਸੇ ਨੇ ਸਿਟੀਜ਼ਨ ਬਣਨ ਦੇ ਲਈ ਸਹੁੰ ਚੁੱਕ ਸਮਾਗਮ ਜਿਹੜਾ ਹੈਗਾ ਆ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਪੋਸਟਪੋਨ ਜਿਹੜਾ ਆ ਰੱਦ ਕੀਤਾ ਹੋ ਸਕਦਾ ਆ। ਸੋ ਉਸ ਨੂੰ ਵੀ ਜਿਹੜਾ ਜ਼ਰੂਰ ਧਿਆਨ ਰੱਖਿਓ। ਕਈ ਵਾਰੀ 1-2 ਦਿਨ ਪਹਿਲਾਂ ਹੀ ਜਿਹੜਾ ਆ ਉਸ ਦੇ ਬਾਰੇ ਜਾਣਕਾਰੀ ਆਪਾਂ ਨੂੰ ਜਿਹੜਾ ਉਹ ਪਤਾ ਲੱਗਦੀ ਆ। ਸੋ ਇਹ ਚੀਜ਼ ਬਹੁਤ ਜ਼ਰੂਰੀ ਆ। ਅਤੇ ਨਾਲ ਦੇ ਨਾਲ ਕਈ ਥਾਵਾਂ ਤੋਂ ਇਹ ਵੀ ਹਰਜੋਤ ਸਿੰਘ ਜੀ ਰਿਪੋਰਟਸ ਹੈਗੀਆਂ ਆ ਵੀ US ਐਮਬੈਸੀਜ਼ ਕਈ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਹੈਗੀਆਂ ਆ, ਉਹਨਾਂ ਨੇ ਸਾਰੇ ਵੀਜ਼ਾ ਇੰਟਰਵਿਊਜ਼ ਨੂੰ ਵੀ ਜਿਹੜਾ ਆ ਪੋਸਟਪੋਨ ਕੀਤਾ ਹੈ, ਕੁਝ ਸਮੇਂ ਦੇ ਲਈ ਜਿਹੜਾ ਆ ਉੱਥੇ ਰੋਕ ਕੇ ਰੱਖਿਆ ਹੋਇਆ ਆ। ਸੋ ਉਹ ਵੀ ਜਿਹੜੇ ਜ਼ਰੂਰ ਆਪੋ ਆਪਣੇ ਜਿਹੜੇ ਕੰਸਲਟ ਆ ਉਹ ਜ਼ਰੂਰ ਕਰਨ, ਤਾਂ ਜੋ ਐਟਲੀਸਟ ਤੁਹਾਨੂੰ ਪਤਾ ਹੋਵੇ ਵੀ ਤੁਹਾਡੀ ਜਿਹੜੀ ਇੰਟਰਵਿਊ ਜੇ ਕੋਈ ਆਉਣੀ ਆ ਜਾਂ ਇੰਟਰਵਿਊ ਜਿਹੜੀ ਆ ਉਹ ਹੋਣੀ ਆ, ਉਸ ਦੇ ਬਾਰੇ ਜਿਹੜੀ ਆ ਉਹ ਤੁਹਾਨੂੰ ਜਿਹੜਾ ਉਹ ਪਤਾ ਲੱਗੇ। ਅਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਆਪਾਂ ਸਰੋਤਿਆਂ ਨੂੰ ਵੀ ਜ਼ਰੂਰ ਆਖਦੇ ਹਾਂ ਵੀ ਜੇ ਤੁਹਾਡਾ ਕਹਿ ਲਓ ਜਾਂ ਕੰਮਕਾਰ ਦੇ ਉੱਤੇ ਜਾਂ ਕਿਸ ਤਰੀਕੇ ਦੇ ਨਾਲ ਇਸ ਕਰੋਨਾ ਵਾਇਰਸ ਨੇ ਜਿਹੜਾ ਅਸਰ ਪਾਇਆ ਹੈ, ਜਾਂ ਜੇ ਤੁਹਾਡੇ ਕੋਲ ਟਿਪਸ ਤਾਂ ਚਲੋ ਸਾਰੇ ਜਾਣੇ ਜਿਹੜੇ ਉਹ ਦੇਈ ਜਾਂਦੇ, ਜਾਂ ਜੇ ਤੁਹਾਡੇ ਕੋਈ ਵਿਚਾਰ ਹੈਗੇ ਇਸ ਪੂਰੀ ਚੀਜ਼ ਦੇ ਪ੍ਰਤੀ, ਤੁਸੀਂ ਜੇ ਕੋਈ ਵਿਚਾਰ ਵੀ ਰੱਖਣਾ ਚਾਹੁੰਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਬਿਲਕੁਲ, ਸਾਡਾ ਨੰਬਰ ਹੈਗਾ 408-272-5200। ਅਤੇ ਇਮੀਗ੍ਰੇਸ਼ਨ ਦੀ ਮੈਂ ਗੱਲ ਕਰਦਾ ਜਾਵਾਂ ਰਾਜਕਨਵੀਰ ਸਿੰਘ ਜੀ, ਇੰਡੀਆ ਦਾ US ਦਾ ਜਿਹੜਾ ਇੰਡੀਆ ਦੇ ਵਿੱਚ ਮਿਸ਼ਨ ਆ ਬੰਬੇ ਦੇ ਵਿੱਚ, ਉਹਨਾਂ ਨੇ ਸਾਰੀਆਂ ਹੀ ਜਿਹੜੀਆਂ ਇੰਟਰਵਿਊਜ਼ ਆ ਉਹ ਕੈਂਸਲ ਕਰ ਦਿੱਤੀਆਂ ਆ। ਚਾਹੇ ਤੁਸੀਂ ਵਿਜ਼ਟਰ ਆਉਣਾ ਆ, ਚਾਹੇ ਤੁਸੀਂ ਪਰਮਾਨੈਂਟ ਆਉਣਾ ਆ, ਇਸ ਸੋਮਵਾਰ ਤੋਂ ਉਹਨੀ ਸਾਰੀਆਂ ਅਪੁਆਇੰਟਮੈਂਟਸ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਬੰਦ ਕਰ ਦਿੱਤੀਆਂ ਆ, ਕੈਂਸਲ ਕਰ ਦਿੱਤੀਆਂ ਆ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਸਿਰਫ US ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਹੀ ਆ ਸਕਦੇ ਆ। ਯੂਰਪ ਦੀਆਂ ਸਾਰੀਆਂ ਕੰਟਰੀਆਂ ਬੈਨ ਐਕਸੈਪਟ UK ਅਤੇ ਆਇਰਲੈਂਡ। ਅਤੇ ਜੇ ਉਹ ਆਉਣਗੇ ਵੀ, ਉਹਨਾਂ ਨੂੰ ਲੱਗਾ ਵੀ ਬਾਕੀ ਦੇ ਯੂਰਪ ਦੀ ਕੰਟਰੀਜ਼ ਕਿਤੇ ਜਾ ਕੇ ਆਏ ਆ, 14 ਦਿਨਾਂ ਲਈ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਊਗਾ, ਨਹੀਂ ਤਾਂ ਉਹਨਾਂ ਨੂੰ 14 ਦਿਨਾਂ ਲਈ ਘਰ ਰਹਿਣਾ ਪਊਗਾ। ਜੀ ਉਧਰ ਮੈਕਸੀਕੋ ਨੇ ਜਿਹੜਾ ਆ ਅਮਰੀਕਾ ਨੂੰ ਚੇਤਾਵਨੀ ਦਿੱਤੀ, ਕਹਿੰਦੇ ਵੀ ਅਸੀਂ ਬਾਰਡਰ ਭਾਈ ਤਾਂ ਆਪਣੇ ਵੱਲੋਂ ਬੰਦ ਕਰਨਾ, ਕਿਉਂਕਿ ਤੁਹਾਡੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਕੇਸ ਜਿਹੜੇ ਉਹ ਵੱਧ ਰਹੇ ਆ, ਅਤੇ ਸਾਨੂੰ ਡਰ ਆ ਵੀ ਤੁਹਾਡੇ ਵਾਲੇ ਪਾਸਿਓਂ ਜਿਹੜੇ ਆ ਅਮਰੀਕਾ ਤੋਂ ਮੈਕਸੀਕੋ ਦੇ ਵਿੱਚ ਜਿਹੜਾ ਕੇਸ ਆ ਉਹ ਜਿਹੜੇ ਹੋਰ ਨਾ ਵਧਣ। ਇੱਕ ਪਾਸੇ ਤਾਂ ਰਾਸ਼ਟਰਪਤੀ ਟਰੰਪ ਅਜੇ ਵੀ ਇਹੀ ਸੋਚੀ ਜਾਂਦੇ ਸੀ ਵੀ ਸ਼ਾਇਦ ਇਹ ਕੰਧ ਦੇ ਨਾਲ ਕਰੋਨਾ ਵਾਇਰਸ ਜਿਹੜਾ ਆ ਉਹ ਉੱਧਰਲੇ ਪਾਸੋਂ ਇੱਧਰ ਨੂੰ ਨਹੀਂ ਆਊਗਾ, ਜਦ ਕਿ ਅਮਰੀਕਾ ਦੇ ਵਿੱਚ ਕੇਸ ਜਿਹੜੇ ਹਾਲ ਦੀ ਘੜੀ ਵੱਧ ਹੈਗੇ ਆ। ਇਹ ਜਿਹੜਾ ਵਾਇਰਸ ਆ ਇਹ ਕੰਧਾਂ ਕੁੰਧਾਂ ਨੂੰ, ਬਾਰਡਰਾਂ ਨੂੰ, ਸਰਹੱਦਾਂ ਨੂੰ ਜਿਹੜਾ ਉਹ ਨਹੀਂ ਦੇਖਦਾ। ਇਸ ਦਾ ਸਾਹਮਣੇ ਹੀ ਆਪਣੇ ਹੈਗਾ ਵੀ ਕੁਝ ਹੀ ਮਹੀਨਿਆਂ ਦੇ ਵਿੱਚ, ਇਨਫੈਕਟ ਪਿਛਲੇ 1 ਮਹੀਨੇ ਦੇ ਵਿੱਚ 120 ਤੋਂ ਵੱਧ ਮੁਲਕ ਜਿਹੜੇ ਇਸ ਦੀ ਲਪੇਟ ਦੇ ਵਿੱਚ ਲੈ ਲਏ ਹੈਗੇ ਨੇ। ਸੋ ਇਹ ਆਉਣ ਵਾਲਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਵਕਤ ਹੈਗਾ ਆ ਕਾਫੀ ਨਾਜ਼ੁਕ ਆ। ਇਹ ਸਾਰਿਆਂ ਨੂੰ ਜਿਹੜਾ ਦੱਸਦੇ ਜਾਈਏ, ਇਸ ਨੂੰ ਕਾਬੂ ਪਾਉਣ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਜਾਂ ਜ਼ਿਆਦਾ ਤੋਂ ਜ਼ਿਆਦਾ ਨਹੀਂ, ਮੇ ਵੀ ਮੈਨੂੰ ਲੱਗਦਾ 1-2 ਮਹੀਨੇ ਦਾ ਸਮਾਂ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਲੱਗ ਜਾਣਾ ਹੈਗਾ। ਸੋ ਬਿਲਕੁਲ, ਜਿਸ ਤਰ੍ਹਾਂ ਸਟੋਰਾਂ ਦੇ ਵਿੱਚ ਸ਼ੈਲਫਸ ਖਾਲੀ ਹੋਈਆਂ, ਇੰਨਾ ਘਬਰਾਉਣ ਦੀ ਜ਼ਰੂਰਤ ਨਹੀਂ। ਅਮਰੀਕਾ ਜਿਹੜਾ ਗਵਰਨਮੈਂਟ ਆ ਕਿਸੇ ਨੂੰ ਉਹ ਭੁੱਖਾ ਨਹੀਂ ਮੰਨ ਦਿੰਦਾ। ਇਹ ਪੈਨਿਕ ਹੈਗਾ, ਸਾਈਕੋਲੋਜੀਕਲ ਇਫੈਕਟ ਆ। ਜੇ ਇੱਕ ਚੱਕਦਾ ਦੂਜਾ ਵੀ ਸਮਾਨ ਚੱਕੀ ਜਾਂਦਾ ਆ।
ਸੋ ਜਿਹੜੇ ਸਟੋਰ ਆ ਵੱਡੇ ਵੱਡੇ ਜੇ ਦੇਖੋ ਕਿੱਡੀਆਂ ਲਾਈਨਾਂ ਲੱਗੀਆਂ ਇਹ ਟੋਟਲੀ ਜਿਹੜਾ ਇਹ ਪੈਨਿਕ ਆ। ਸੋ ਪਲੀਜ਼ ਇੱਦਾਂ ਡਰਨ ਦੀ ਜ਼ਰੂਰਤ ਨਹੀਂ ਹੈਗੀ। ਕਰੋਨਾ ਵਾਇਰਸ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਮਿਲਣੀ ਇੱਕ ਬ੍ਰਾਜ਼ੀਲ ਦੇ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਦਾ ਜਿਹੜਾ ਸੈਕਟਰੀ ਸੀ ਉਹਦੇ ਨਾਲ ਹੋਈ ਸੀ ਅਤੇ ਲੱਗਦਾ ਉਹਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ। ਹੁਣ ਪਤਾ ਲੱਗਾ ਇੱਕ ਹੋਰ ਬੰਦੇ ਨਾਲ ਵੀ ਉਹਨਾਂ ਦੀ ਮਿਲਣੀ ਹੋਈ ਸੀ, ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ੍ਹ ਜਵਾਬ ਦਿੱਤਾ ਸੀ ਹੋ ਸਕਦਾ ਮੈਂ ਟੈਸਟ ਕਰਾਵਾਂ, ਪਰ ਅੱਜ ਉਹਨਾਂ ਦੇ ਜਿਹੜੇ ਫਿਜ਼ੀਸ਼ੀਅਨ ਹੈਗੇ ਆ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੀ ਆ ਕਰੋਨਾ ਵਾਇਰਸ ਬਾਰੇ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜੀ ਕਾਫੀ ਲੋਕ ਜਿਹੜੇ ਪੁੱਛ ਰਹੇ ਨੇ ਵੀ ਕਹਿੰਦੇ ਵੀ ਓਕੇ ਹੈਗਾ ਆ ਵੀ ਯੂ ਐਸ ਏ ਨੂੰ ਜਿਹੜਾ ਉਹ ਆਇਆ ਜਾਵੇ ਇੰਡੀਆ ਤੋਂ। ਜੇ ਤਾਂ ਤੁਸੀਂ ਯੂ ਐਸ ਦੇ ਸਿਟੀਜ਼ਨ ਹੋ ਫਿਰ ਤਾਂ ਡੈਫੀਨੇਟਲੀ ਤੁਹਾਨੂੰ ਸਮੇਂ ਸਿਰ ਜਿਹੜਾ ਉਹ ਆ ਜਾਣਾ ਚਾਹੀਦਾ ਆ ਵੀ ਇਸ ਤੋਂ ਪਹਿਲਾਂ ਜਿਹੜੇ ਵੀ ਮੁਲਕ ਦੇ ਵਿੱਚ ਤੁਸੀਂ ਹੈਗੇ ਆ ਵੀ ਉਹ ਹੋਰ ਜ਼ਿਆਦਾ ਉੱਥੇ ਹੌਟ ਸਪੌਟ ਜਿਹੜਾ ਉਹ ਬਣ ਜਾਵੇ, ਯਾਨੀ ਕਿ ਉੱਥੇ ਹੋਰ ਜ਼ਿਆਦਾ ਉਹ ਫੈਲ ਜਾਵੇ, ਜਾਂ ਗ੍ਰੀਨ ਕਾਰਡ ਹੋਲਡਰ ਹੈ ਤਾਂ ਤੁਹਾਨੂੰ ਸਮੇਂ ਸਿਰ ਜਿਹੜਾ ਵਾਪਸ ਆ ਜਾਣਾ ਚਾਹੀਦਾ ਆ। ਇੱਕ ਚੀਜ਼ ਜਿਹੜੀ ਜ਼ਰੂਰ ਰੱਖਿਓ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਆਖਿਆ ਆ ਵੀ ਜਿਹੜੇ ਖਾਸ ਕਰਕੇ ਯੂਰਪ ਦੇ ਮੁਲਕਾਂ 'ਚੋਂ, ਚਾਈਨਾ ਤੋਂ ਅਤੇ ਈਰਾਨ ਤੋਂ ਜਿਹੜੇ ਆ ਰਹੇ ਆ ਉਹ ਸਿਰਫ 13 ਹੀ ਜਿਹੜੇ ਏਅਰਪੋਰਟਸ ਦੇ ਉੱਤੇ ਅਮਰੀਕਾ ਦੇ ਜਿਹੜੇ ਮੁੱਖ 13 ਏਅਰਪੋਰਟ ਆ ਉਹਨਾਂ ਦੀ ਜਿਹੜੀ ਲਿਸਟ ਆ ਤੁਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਜਿਹੜੀ ਉਹ ਦੇਖ ਸਕਦੇ ਹੋ, ਜਾਂ ਅਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਵੀ ਜਿਹੜੀ ਉਹ ਲਿਸਟ ਜਿਹੜੀ ਉਹ ਪਾਈ ਹੋਈ ਆ, ਉਹ ਖਬਰ ਪਾਈ ਆ ਵੀ ਉਹ ਦੇਖ ਸਕਦੇ ਹੋ। ਫਿਰ ਉਹਨਾਂ ਦੇ ਉੱਤੇ ਤੁਸੀਂ ਜਿਹੜਾ ਉਤਰਨਾ ਹੈਗਾ। ਜੇ ਇੰਡੀਆ ਤੋਂ ਆ ਰਹੇ ਆ ਉਸ ਦੇ ਬਾਰੇ ਕੀ ਉਹਨਾਂ 13 ਸਿਰਫ ਏਅਰਪੋਰਟਾਂ 'ਤੇ ਉਤਰਨਾ ਹੈ ਜਾਂ ਕਿਸੇ ਹੋਰ ਏਅਰਪੋਰਟ 'ਤੇ ਵੀ ਉਤਰ ਸਕਦੇ ਹੋ, ਉਸ ਦੇ ਬਾਰੇ ਤੁਸੀਂ ਕਿਰਪਾ ਕਰਕੇ ਪਲੀਜ਼ ਜਿਹੜੀ ਆਈਦਰ ਸਟੇਟ ਡਿਪਾਰਟਮੈਂਟ ਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਈਮੇਲ ਕਰਕੇ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਸਹੀ ਜਵਾਬ ਮਿਲ ਜਾਵੇ। ਵੈਸੇ ਜਿਨ੍ਹਾਂ ਨੇ ਵੀ ਕੈਲੀਫੋਰਨੀਆ 'ਚ ਉਤਰਨਾ ਹੁੰਦਾ ਉਹ ਆਈਦਰ ਸੈਨ ਫਰਾਂਸਿਸਕੋ 'ਚ ਉਤਰਦੇ ਆ ਅਤੇ ਜਾਂ LA 'ਚ ਉਤਰਦੇ ਆ। ਦੋਨੋਂ ਹੀ ਏਅਰਪੋਰਟ ਉਹ ਜਿਹੜੇ 13 ਮੁੱਖ ਏਅਰਪੋਰਟਾਂ ਦੇ ਵਿੱਚ ਮੌਜੂਦ ਸਿਆਟਲ 'ਚ ਵੀ ਜਿਹੜਾ ਸਿਆਟਲ ਵਾਲਾ ਵੀ ਆ, ਸ਼ਿਕਾਗੋ ਵਾਲਾ ਵੀ ਸੋ ਮੇਨਲੀ ਇਹੀ ਹੁੰਦੇ ਹੈਗੇ ਜਾਂ ਨਿਊਯਾਰਕ ਵਾਲਾ ਵੀ ਜਿਹੜਾ ਵੀ ਹੈਗਾ ਆ। ਸੋ ਕਰੋਨਾ ਵਾਇਰਸ ਨੂੰ ਲੈ ਕੇ ਸਾਨੂੰ ਕੁਝ ਕਾਲਸ ਵੀ ਆਈਆਂ ਰਾਜਕਨਵੀਰ ਸਿੰਘ ਜੀ, ਤੇ ਮੈਂ ਇਹ ਵੀ ਦੱਸਦਾ ਜਾਵਾਂ ਕਹਿੰਦੇ ਵੀ ਜਿਹੜਾ ਸਟੋਰਾਂ ਤੋਂ ਸਮਾਨ ਚੱਕ ਹੋ ਰਿਹਾ ਸੋ ਇੰਨਾ ਘਬਰਾਓ ਨਾ। ਕਹਿੰਦੇ ਵੀ ਜ਼ਰੂਰੀ ਨਹੀਂ ਹਰ ਇੱਕ ਬੰਦਾ ਜਿਹੜਾ ਬਿਮਾਰ ਹੋ ਜਾਊਗਾ, ਤੁਸੀਂ ਉਹਨਾਂ ਬਾਰੇ ਵੀ ਸੋਚੋ ਜਿਹੜਾ ਬੰਦਾ ਰੱਬ ਨਾ ਕਰੇ ਬਿਮਾਰ ਹੋ ਗਿਆ ਤੇ ਉਹਨਾਂ ਨੂੰ ਉਸ ਸਮਾਨ ਦੀ ਜ਼ਰੂਰਤ ਹੋਈ ਤੇ ਉਹ ਅਵੇਲੇਬਲ ਨਹੀਂ, ਫਿਰ ਦੇਖੋ ਕੀ ਇਫੈਕਟ ਹੋਊਗਾ। ਸੋ ਇਹ ਬਿਲਕੁਲ ਜਿਹੜੇ ਹੈਲਦੀ ਨੇ ਨੌਜਵਾਨ ਨੇ ਜਿੰਨੀ ਜ਼ਰੂਰਤ ਓਨੀ ਲਓ, ਵਾਧੂ ਸਟਾਕ ਨਾ ਕਰੋ, ਕਿਉਂਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਆਪਣੇ ਵਾਂਗੂ ਜਿੱਦਾਂ ਕਹਿ ਲਓ ਵੀ ਤੇਜ਼ ਭੱਜ ਕੇ ਚੀਜ਼ਾਂ ਜਿਹੜੀਆਂ ਉਹ ਚੱਕ ਨਹੀਂ ਸਕਦੇ, ਉਹਨਾਂ ਬਾਰੇ ਵੀ ਜਿਹੜਾ ਕਿਰਪਾ ਕਰਕੇ ਜ਼ਰੂਰ ਸੋਚੋ। ਇੱਕ ਚੀਜ਼ ਜਿਹੜੀ ਆ ਇਸ ਦੇ ਵਿੱਚ ਜਿਹੜਾ ਪੈਨਿਕ ਆਪਾਂ ਨਹੀਂ ਕਰਨਾ, ਇਹ ਜਿਹੜਾ ਕੇਸਾਂ ਦਾ ਅੰਕੜਾ ਵਧਣਾ ਆ ਓਬਵੀਅਸਲੀ, ਕਿਉਂਕਿ ਹੁਣ ਆਪਣੇ ਜਿਹੜੇ ਅਗਲੇ ਮਹੀਨੇ 4 ਲੱਖ ਨਵੀਆਂ ਟੈਸਟਿੰਗ ਕਿਟਸ ਆ ਜਾਣੀਆਂ। FDA ਨੇ ਅੱਜ ਇੱਕ ਰੌਸ਼ ਲੈਬਸ ਕਰਕੇ ਆ ਜਾਂ ਇੱਕ ਜਿਹੜੀ ਕੰਪਨੀ ਆ ਉਹਨਾਂ ਦੀ ਇੱਕ ਨਵੀਂ ਟੈਸਟਿੰਗ ਕਿੱਟ ਜਿਹੜੀ ਆ ਉਸ ਨੂੰ ਮਨਜ਼ੂਰੀ ਦਿੱਤੀ ਆ। ਪਹਿਲਾਂ ਜਿਹੜੀ ਟੈਸਟਿੰਗ ਕਿਟਸ ਦੇ ਵਿੱਚ ਪਹਿਲਾਂ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਉਹ ਟੈਸਟਿੰਗ ਕੀਤੀ ਜਾ ਸਕਦੀ ਸੀ। ਸੋ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇੱਕ ਨਵੀਂ ਟੈਸਟਿੰਗ ਕਿੱਟ ਜਿਹੜੀ ਉਸ ਨੂੰ ਅਪਰੂਵ ਕੀਤਾ ਗਿਆ ਆ। ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ ਆ ਤਾਂ ਜੋ ਜਲਦੀ ਅਤੇ ਵੱਧ ਜਿਹੜੀਆਂ ਟੈਸਟਿੰਗ ਆ ਉਹ ਹੋ ਸਕਣ। ਇਹ ਆંકੜਾ ਵਧਣਾ ਆ ਪਰ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਆ। ਆਪਾਂ ਇਹ ਦੇਖਣਾ ਆ ਵੀ ਜਿਹੜੇ ਹੈਲਦੀ ਨੇ ਉਹਨਾਂ ਨੇ ਇਸ ਦੇ ਵਿੱਚੋਂ ਮੋਸਟ ਪ੍ਰੋਬਬਲੀ ਸਾਰਿਆਂ ਨੇ ਜਿਹੜਾ ਇਸ ਦੇ ਵਿੱਚੋਂ ਉੱਭਰ ਕੇ ਜਿਹੜਾ ਉਹ ਨਿਕਲ ਜਾਣਾ ਆ। ਪਰ ਹਾਂ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਆ ਬੈਲ ਮੁਝੇ ਮਾਰ ਵੀ ਆਪਾਂ ਸਾਰਿਆਂ ਨੇ ਕਰੋਨਾ ਵਾਇਰਸ ਨੂੰ ਜਾ ਕੇ ਜੱਫੀਆਂ ਵੀ ਜਿਹੜੀਆਂ ਪਾਉਣੀਆਂ ਆ। ਇਸ ਦਾ ਅਸਰ ਜਿਹੜਾ ਡੈਫੀਨੇਟਲੀ ਤੁਹਾਡੇ ਉੱਤੇ ਜਿਹੜਾ ਉਹ ਰਹਿੰਦਾ ਆ। ਪਰ ਜਿਹੜੇ ਖਾਸ ਕਰਕੇ ਬਜ਼ੁਰਗ ਨੇ ਜਿਨ੍ਹਾਂ ਨੂੰ ਹੋਰ ਜਿਹੜੀਆਂ ਆਲਰੇਡੀਆਂ ਅਲਾਮਤਾਂ ਹੈਗੀਆਂ ਨੇ ਹੋਰ ਸਿਹਤ ਦੀਆਂ ਬਿਮਾਰੀਆਂ ਨੇ ਉਹਨਾਂ ਦੇ ਜ਼ਿਆਦਾ ਚਾਂਸ ਹੁੰਦੇ ਆ, ਉਹਨਾਂ ਦੇ ਇਮਿਊਨ ਸਿਸਟਮ ਥੋੜ੍ਹਾ ਜਿਹੜਾ ਉਹ ਵੀਕ ਹੋ ਜਾਂਦਾ ਆ। ਸਭ ਨੂੰ ਹੀ ਪਤਾ ਹੈ ਵੀ ਉਮਰ ਦਾ ਇੱਕ ਪੜਾਅ ਜਿਹੜਾ ਇਸ ਦੇ ਵਿੱਚ ਅਜਿਹਾ ਕੰਮ ਕਰਦਾ ਆ। ਸੋ ਉਹਨਾਂ ਬਾਰੇ ਆਪਾਂ ਨੂੰ ਸੋਚਣਾ ਹੈ, ਉਹਨਾਂ ਦੀ ਦੇਖ ਰੇਖ ਜਿਹੜੀ ਉਹ ਕਰਨੀ ਹੈ, ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਇਸ ਦੇ ਵਿੱਚ ਇਸ ਜਿਹੜੀ ਕਹਿ ਲਓ ਵੀ ਦਹਿਸ਼ਤ ਜਿਹੜੀ ਇਸ ਟਾਈਮ ਪਈ ਹੈ ਕਰੋਨਾ ਵਾਇਰਸ ਦੀ, ਉਹਦੇ ਵਿੱਚੋਂ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਆਪਾਂ ਉੱਭਰਨਾ ਹੈ। ਸੋ ਆਪਾਂ ਕੁਝ ਕਾਲਰਸ ਜਿਹੜੇ ਲੈਂਦੇ ਕਾਲ ਕਰਨ ਦੇ ਲਈ ਨੰਬਰ ਵੀ ਹੈ 408 272 5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀ ਜੀ, ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪੈਨਿਕ ਦੀ ਗੱਲ ਤਾਂ ਆਪਾਂ ਇੱਦਾਂ ਕਰਦੇ, ਮੈਂ ਇੱਥੇ ਮੈਨੀਟੋਬਾ ਸਟੇਟ 'ਚ ਰਹਿੰਦਾ ਵਿਨੀਪੈਗ 'ਚ, ਤੇ ਸਾਡੇ ਸਟੋਰਾਂ ਦਾ ਹਾਲ ਇਹ ਹੈ ਕਿ ਤਕਰੀਬਨ ਇੱਕ ਤਰ੍ਹਾਂ ਜਿੱਦਾਂ ਕਹਿ ਲਓ ਵੀ ਸਟੋਰ ਦੇ ਅੰਦਰੋਂ ਦੇਖ ਕੇ ਤਾਂ ਇੱਦਾਂ ਲੱਗਦਾ ਵੀ ਸਟੋਰ ਅਜੇ ਸਮਾਨ ਕੋਈ ਹੈ ਹੀ ਨਹੀਂ, ਕੁਛ ਨਹੀਂ ਖੁੱਲ੍ਹਣਾ ਹੈ ਸਟੋਰ ਪੇ ਰੱਖਣਾ ਅਜੇ ਬਿਲਕੁਲ। ਹਾਂਜੀ ਬਿਲਕੁਲ ਖਾਲੀ, ਬਿਲਕੁਲ ਜੀ ਖਾਲੀ। ਇੱਕ ਸਟੋਰ ਨਹੀਂ, ਕਿਸੇ ਵਾਲਮਾਰਟ, ਸੁਪਰ ਸਟੋਰ, ਜਿਹੜੇ ਮੇਨ ਗਰੋਸਰੀ ਸਟੋਰ ਆ ਜਿਹੜੇ ਸਪਲਾਈ ਕਰਦੇ ਸਾਰੇ ਸ਼ਹਿਰ 'ਚ ਸਮਾਨ ਹੋਲਸੇਲ ਦੇ, ਉਹ ਸਾਰੇ ਬਿਲਕੁਲ ਟਾਇਲਟ ਪੇਪਰ, ਨੈਪਕਿਨ, ਆਪਣੀਆਂ ਦਾਲਾਂ ਵਗੈਰਾ, ਆਟੇ, ਖਾਣ ਦਾ ਜਿੰਨਾ ਸਮਾਨ ਸਾਰਾ ਖਤਮ ਬਿਲਕੁਲ ਐ ਜੀ ਕਹਿ ਲਓ ਫੱਟੀ ਪੋਚਦੀ ਹੈ ਜਿੱਦਾਂ ਪੰਜਾਬੀ 'ਚ ਕਹਿ ਲਓ, ਕੋਈ ਸਮਾਨ ਨਹੀਂ ਮਿਲ ਰਿਹਾ।
ਤੇ ਦੁੱਧ ਵਗੈਰਾ ਵੀ ਬਹੁਤ ਘੱਟ ਆ, ਜਿਹਨੂੰ 1 ਗੈਲਨ 2 ਲੈ ਕੇ ਜਾਂਦਾ ਉਹ 20 ਗੈਲਨਾਂ ਅਸੀਂ ਦੇਖ ਰਹੇ ਕੱਲ ਲੈ ਕੇ ਜਾ ਰਿਹਾ। 2 ਰੇੜੀਆਂ ਲੋਕਾਂ ਨੇ ਰੱਖੀਆਂ ਹੋਈਆਂ, ਉਹ ਰੇਲ ਬਣਾਈ ਆ ਰੇੜੀਆਂ ਦੀ ਤੇ ਸਮਾਨ ਸੋ ਬਿਲਕੁਲ ਹਾਂਜੀ 99% ਸਮਾਨ ਜੀ ਖਤਮ ਹੋ ਚੁੱਕਾ ਹੈਗਾ ਸਟੋਰਾਂ ਚੋਂ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਆਪਾਂ ਅਮਰੀਕਾ ਕੈਨੇਡਾ ਚ ਲੈਂਦੇ ਆ ਲੋਕ ਸਮਝਦੇ ਕਿਉਂ ਨਹੀਂ। ਆਪਾਂ ਸੁਪਰ ਪਾਵਰ ਕੰਟਰੀ ਚ ਰਹਿੰਦੇ ਆ, ਕਿਸੇ ਦੁਨੀਆ ਚ ਨੈਚੁਰਲ ਡਿਜ਼ਾਸਟਰ ਆਉਂਦਾ, ਇਹਨਾਂ ਨੇ ਮਿਲੀਅਨਸ ਆਫ ਪਾਉਂਡ ਜਿਹੜਾ ਸਮਾਨ ਆ ਉਹ ਸਟੋਰੇਜ ਰੱਖਿਆ ਆ। ਸੋ ਭੁੱਖੇ ਨਹੀਂ ਮਰਨ ਦਿੰਦੇ ਕਿਸੇ ਨੂੰ, ਇੰਨਾ ਪੈਨਿਕ ਨਹੀਂ ਹੋਣਾ ਚਾਹੀਦਾ ਹੈਗਾ ਇੱਥੇ। ਥੈਂਕ ਯੂ ਜਸਪਾਲ ਜੀ। ਮਗਰ ਲੋਕੀ ਸਮਝਦੇ ਨਹੀਂ ਭਾਜੀ, ਇਦਾਂ ਹਾਲਾਤ ਇਦਾਂ ਦੇ ਹੋ ਗਏ ਨਾ ਕਿ ਮਤਲਬ ਲੋਕਾਂ ਨੇ ਇੱਕ ਤਰ੍ਹਾਂ ਦਾ ਪਲਾਨ ਹੈ ਕੋਈ ਸਕੂਲ ਵੀ ਬੰਦ ਹੋ ਗਏ 23 ਮਾਰਚ ਤੋਂ 3 ਵੀਕ ਵਾਸਤੇ ਸਾਡੇ ਸਕੂਲਾਂ ਦਾ ਅਨਾਉਂਸ ਕਰਤਾ ਬੰਦ ਹੋਣਗੇ। ਤੇ ਲੋਕਾਂ ਦਾ ਇਹੀ ਆ ਕਿ ਸ਼ਾਇਦ ਹੋ ਸਕਦਾ ਸਿਟੀ ਸ਼ਟ ਡਾਊਨ ਹੋ ਜਾਵੇ ਤੇ ਲੋਕਾਂ ਨੂੰ ਘਰ 'ਚ ਆਪਣੇ ਸਟਕ ਹੋ ਜਾਣ। ਤੇ ਇਸ ਕਰਕੇ ਸਮਾਨ ਤਾਂ ਬਿਲਕੁਲ ਆਊਟ ਆਫ ਸਟਾਕ ਹੋ ਗਿਆ। ਜੇ ਆਪਾਂ ਜਿਹੜੇ ਬ੍ਰਾਂਡ ਨੂੰ ਬੰਦਾ ਦੇਖਦਾ ਵੀ ਨਹੀਂ ਨਾ ਯਾਰ ਇਹ ਬ੍ਰਾਂਡ ਨੂੰ ਸਾਡਾ ਦੇਖਣਾ ਵੀ ਨਹੀਂਗਾ, ਉਹ ਬ੍ਰਾਂਡ ਦਾ ਸਮਾਨ ਵੀ ਨਹੀਂ ਮਿਲ ਰਿਹਾ। ਲੈ ਗਿਆ ਜੀ ਕਿਸੇ ਦਾ ਇਹੋ ਜਿਹੇ ਇਸ ਮੌਕੇ ਦੇ ਉੱਤੇ ਹਰ ਇੱਕ ਦੀ ਜਿਹੜੀ ਚਾਂਦੀ ਸੋਨਾ ਜਿਹੜਾ ਹੋਇਆ ਪਿਆ। ਥੈਂਕ ਯੂ ਜਸਪਾਲ ਜੀ ਕਾਲ ਦੇ ਲਈ ਜੀ। ਥੈਂਕ ਯੂ ਧੰਨਵਾਦ। ਸੋ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਦੇਖੋ ਇਹ ਕਰਫਿਊ ਨਹੀਂ ਲੱਗਾ, ਇਹ ਨਹੀਂ ਆ ਵੀ ਆਪਾਂ ਬਾਹਰ ਆ ਜਾ ਨਹੀਂ ਸਕਦੇ। ਸਟੋਰਾਂ ਦੇ ਉੱਤੇ ਜਿੱਦਾਂ ਸਮਾਨ ਦੀ ਜਿਹਨੂੰ ਜ਼ਰੂਰਤ ਹੈਗੀ ਆ ਉਸ ਹਿਸਾਬ ਦੇ ਨਾਲ ਲੈ ਕੇ ਆਵੇ। ਦੇਖੋ ਦੇਖੀ ਯੱਕੋ ਤੱਕੀ ਇਹ ਕੰਮ ਜਿਹੜਾ ਨਾ ਕਰੋ। ਬਾਕੀ ਜਿਹੜੇ ਗੁਰੂ ਘਰਾਂ ਨੂੰ ਹੋਰ ਥਾਵਾਂ ਦੇ ਉੱਤੇ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕਰਦੇ ਹਾਂ ਵੀ ਇਸ ਮੱਦੇ ਨਜ਼ਰ ਰੱਖਦੇ ਹੋਏ ਜਿੱਦਾਂ ਵੀ ਤੁਹਾਡੀ ਕਾਉਂਟੀ ਦੀ ਸਟੇਟ ਦੀ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਨੇ ਉਸ ਦੇ ਅਨੁਸਾਰ ਜਿਹੜਾ ਤੁਹਾਨੂੰ ਜਿਹੜੇ ਪ੍ਰੋਗਰਾਮ ਆ ਆਈਦਰ ਪੋਸਟਪੋਨ ਕਰਨੇ ਚਾਹੀਦੇ ਆ ਜਾਂ ਉਸ ਹਿਸਾਬ ਦੇ ਨਾਲ ਤੁਹਾਨੂੰ ਰੱਖਣੇ ਚਾਹੀਦੇ ਆ। ਕਿਉਂਕਿ ਸਭ ਨੂੰ ਪਤਾ ਆ ਵੀ ਜਦੋਂ ਕੋਈ 1000 ਲੋਕਾਂ ਦਾ ਇਕੱਠ ਹੁੰਦਾ ਉਹਨੂੰ ਮੈਨੇਜ ਕਰਨਾ ਬਹੁਤ ਔਖਾ ਹੈ। ਆਪਣੇ ਕਿਸੇ ਵੀ ਗੁਰੂ ਘਰਾਂ ਦੇ ਵਿੱਚ ਹੈਲਥ ਕਮੇਟੀਆਂ ਨਹੀਂ ਹੈਗੀਆਂ ਵੀ ਉਸ ਤਰੀਕੇ ਦੇ ਨਾਲ। ਆਪਾਂ ਲੋਕਾਂ ਨੂੰ ਤਾਂ ਇਹ ਕਹਿੰਦੇ ਮਰ ਜਾਂਦੇ ਨਗਰ ਕੀਰਤਨਾਂ ਦੇ ਉੱਤੇ ਭਾਈ ਬਾਹਰ ਗੰਦ ਨਾ ਪਾਇਓ, ਉਹ ਤਾਂ ਨਹੀਂ ਹਟਦੇ। ਤੇ ਇਹੋ ਜਿਹੇ ਮੌਕੇ ਦੇ ਉੱਤੇ ਆਪਾਂ ਕਿੱਦਾਂ ਤੁਸੀਂ ਸੋਚ ਲਓਗੇ ਵੀ ਸਾਰੇ ਜਾਣੇ ਜਿਹੜੇ ਉਹ ਚੀਜ਼ ਨੂੰ ਮੰਨਣਗੇ। ਸੋ ਇਸ ਲਈ ਪਲੀਜ਼ ਇਹ ਕੋਈ ਬੁਰਾ ਨਾ ਮਨਾਵੇ ਇਸ ਚੀਜ਼ ਦਾ, ਪਰ ਇਹ ਚੀਜ਼ ਜਿਹੜੀ ਆ ਇਹ ਆਪਣੇ ਸਾਹਮਣੇ ਆ ਤੇ ਇਸ ਲਈ ਆਪਾਂ ਨੂੰ ਇਸ ਦੇ ਉੱਤੇ ਜ਼ਰੂਰ ਜਿਹੜਾ ਉਹ ਸੋਚਣ ਦੀ ਜ਼ਰੂਰਤ ਆ। ਇਹ ਨਾ ਹੋਵੇ ਬਾਅਦ ਦੇ ਵਿੱਚ ਜਿੱਦਾਂ ਇੱਕ ਕਮਿਊਨਿਟੀ ਦੇ ਉੱਤੇ ਇਸ ਟਾਈਮ ਬੜੀ ਬੁਰੀ ਨਜ਼ਰ ਦੇ ਨਾਲ ਜਿਹੜਾ ਲੋਕ ਉਹ ਦੇਖ ਰਹੇ ਆ ਵੀ ਬਾਅਦ ਦੇ ਵਿੱਚ ਆਪਣਾ ਵੀ ਉਸ ਤਰੀਕੇ ਦੇ ਨਾਲ ਲੋਕੀ ਜਿਹੜੇ ਉਹ ਦੇਖਣ। ਤੇ ਬਾਕੀ ਨਿਊਯਾਰਕ ਤੋਂ ਜਿਹੜੀ ਹਰਜੋਤ ਸਿੰਘ ਦੀ ਖਬਰ ਇਹ ਆ ਰਹੀ ਆ ਵੀ ਨਿਊਯਾਰਕ ਦੇ ਜਿਹੜੇ ਮੇਅਰ ਆ ਉਸ ਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਨਿਊਯਾਰਕ ਦੇ ਸਕੂਲ ਬੰਦ ਕਰੋ। ਉਹ ਹਾਲ ਦੀ ਘੜੀ ਸਕੂਲ ਬੰਦ ਕਰਨ ਦੇ ਲਈ ਰਾਜੀ ਨਹੀਂ ਹੋ ਰਿਹਾ ਵੀ ਬਿਲ ਡੇ ਬਲਾਸੀਓ ਜਿਹੜਾ ਉੱਥੇ ਦਾ ਹੈਗਾ ਆ ਉਸ ਨੂੰ ਕਾਫੀ ਜਿਹੜੇ ਨਿਊਯਾਰਕ ਸਿਟੀ ਦੇ ਜਿਹੜੇ ਪ੍ਰੈਸ਼ਰ ਪਾਇਆ ਜਾ ਰਿਹਾ। ਆਪਣੇ ਅਗਲੇ ਕਾਲਰ ਜੁੜੇ ਨੇ ਰਮਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਵੱਲੋਂ ਤੇ ਜਿਹੜਾ ਅਪਡੇਟ ਹੈਗਾ ਉਹ ਟਰੱਕਿੰਗ ਦੇ ਬਾਰੇ 'ਚ ਹੀ ਹੋਣਾ ਆ। ਮੈਂ ਟਰੱਕਿੰਗ ਦੀ ਹੀ ਗੱਲ ਕਰ ਸਕਦਾ। ਤੇ ਉਹਦੇ ਵਿੱਚ ਜਿਹੜਾ ਇੱਕ ਐਮਰਜੈਂਸੀ ਲੱਗਣ ਦੇ ਕਰਕੇ ਜਿਹੜਾ ਆਵਰਸ ਆਫ ਸਰਵਿਸ ਦੇ ਵਿੱਚ ਜਿਹੜਾ ਇੱਕ ਛੋਟ ਮਿਲੀ ਆ ਜਾਂ ਆਵਰਸ ਆਫ ਸਰਵਿਸ ਦੇ ਉੱਤੇ ਜਿਹੜੀਆਂ ਰੋਕ ਲੱਗੀ ਆ ਉਹਦੇ ਵਿੱਚ ਸਪੈਸੀਫਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਧਿਆਨ 'ਚ ਰੱਖਣਾ ਪੈਣਾ। ਸੋ 6 ਸਪੈਸੀਫਿਕ ਉਹਨਾਂ ਨੇ ਦਿੱਤੀਆਂ ਚੀਜ਼ਾਂ ਜਿਹਨਾਂ ਤੇ ਧਿਆਨ ਰੱਖਣਾ ਪੈਣਾ। ਸੋ ਉਹ ਮੈਂ ਇੱਕ ਥੋੜ੍ਹੀ ਜਿਹੀ ਡਿਟੇਲ 'ਚ ਪੜ੍ਹਦੇ ਹਾਂ। ਇੱਕ ਜਿਹੜੀ ਮੈਡੀਕਲ ਸਪਲਾਈਜ਼ ਆ ਜਾਂ ਉਹਦੇ ਇਕੁਇਪਮੈਂਟ ਰਿਲੇਟਡ ਟੂ ਟੈਸਟਿੰਗ ਡਾਇਗਨੋਸਟਿਕ ਤੇ ਟ੍ਰੀਟਮੈਂਟ ਫॉर COVID-19 ਜੇ ਉਹ ਤੁਹਾਡਾ ਤੁਸੀਂ ਟਰਾਂਸਪੋਰਟ ਕਰ ਰਹੇ ਆ ਤੇ ਉਹਦੇ ਵਾਸਤੇ ਤੁਹਾਨੂੰ ਆਵਰਸ ਆਫ ਸਰਵਿਸ ਦੇ ਵਿੱਚ ਛੋਟ ਹੈਗੀ ਆ। supplies and equipment necessary for community safety, sanitation and prevention of community transmission ਜਿਹੜੇ ਕਿ ਆਪਣੇ ਹੈਗੇ ਆ ਮਾਸਕ ਆ, ਗਲਵਜ਼ ਆ, ਹੈਂਡ ਸੈਨੀਟਾਈਜ਼ਰ, ਸੋਪ ਜਾਂ ਡਿਸਇਨਫੈਕਟੈਂਟਸ ਆ, ਉਹ ਜੇ ਤੁਸੀਂ ਟਰਾਂਸਪੋਰਟ ਕਰ ਰਹੇ ਆ ਤੇ ਉਹਦੇ ਲਈ ਤੁਹਾਨੂੰ ਜਿਹੜਾ ਆ ਆਵਰਸ ਆਫ ਸਰਵਿਸ ਦੇ ਵਿੱਚ ਛੋਟ ਹੈਗੀ ਆ। equipment supplies person necessary to establish and maintain temporary housing, quarantine and isolation facilities ਜਿਹੜੀਆਂ ਹੈਗੀਆਂ ਜੇ ਤੁਹਾਨੂੰ ਉਹਨਾਂ ਦੇ ਕੰਮ ਦੇ ਲਈ ਲਾਇਆ ਗਿਆ ਆ ਤੇ ਉਹਦੇ ਵਿੱਚ ਤੁਹਾਨੂੰ ਆਵਰਸ ਆਫ ਸਰਵਿਸ ਦੀ ਜਿਹੜੀ ਹੈਗੀ ਆ ਉਹ ਛੋਟ ਹੈਗੀ ਆ। ਜਿਹੜੇ ਪਰਸਨ ਡੈਜ਼ਿਗਨੇਟਡ ਹੈਗੇ ਆ ਪਰਸਨਸ ਡੈਜ਼ਿਗਨੇਟਡ ਜਿਹੜੇ ਕਿ ਫੈਡਰਲ, ਸਟੇਟ ਜਾਂ ਲੋਕਲ ਅਥਾਰਟੀ ਵੱਲੋਂ ਤੁਹਾਨੂੰ ਜੇ ਡੈਜ਼ਿਗਨੇਟ ਕੀਤਾ ਗਿਆ ਆ ਕਿ ਤੁਸੀਂ ਮੈਡੀਕਲ ਆਈਸੋਲੇਸ਼ਨ ਜਾਂ ਕੁਆਰੰਟੀਨ ਪਰਪਸਿਸ ਲਈ ਹੈਗੇ ਆ। ਸੋ ਉਹ ਜਿਹੜੇ ਜਿਹਨਾਂ ਨੂੰ ਡੈਜ਼ਿਗਨੇਟ ਕੀਤਾ ਜਾਊਗਾ ਉਹ ਆਵਰਸ ਆਫ ਸਰਵਿਸ ਦੇ ਜਿਹੜੇ ਆ ਉਹ ਛੋਟ ਲੈ ਸਕਦੇ ਆ। ਤੇ ਪਰਸਨ ਜਿਹੜੇ ਹੈਗੇ ਆ ਹੋਰ ਦੀ ਨੈਸੈਸਰੀ ਟੂ ਪ੍ਰੋਵਾਈਡ ਅਦਰ ਮੈਡੀਕਲ ਔਰ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਹੈਗੀਆਂ ਕਿ ਜਿਹੜੀਆਂ COVID-19 ਜਿਹਨੂੰ ਅਫੈਕਟ ਕਰਦਾ ਆ। ਅਸਿਸਟੈਂਸ ਡਜ਼ ਨਾਟ ਇਨਕਲੂਡ ਰੂਟੀਨ ਕਮਰਸ਼ੀਅਲ ਡਿਲੀਵਰੀ or transportation of mixed loads that include essential supplies, equipment and person.
ਇਹਨਾਂ ਨੂੰ ਜਿਹੜੀ ਛੋਟ ਨਹੀਂ ਹੈਗੀ। ਇੱਕ ਛੋਟ ਹੈਗੀ ਆ ਜਿਹੜੀ ਕਿ ਆਪਾਂ ਸਾਰਿਆਂ ਨੇ ਉਹਨੂੰ ਮਿਸਟੇਕ ਕਰਦੇ ਆ, ਫੂਡ ਫॉर ਐਮਰਜੈਂਸੀ ਰੀਸਟਾਕਿੰਗ ਆਫ ਸਟੋਰਸ। ਇਹਨੂੰ ਛੋਟ ਆ, ਫੂਡ ਫॉर ਐਮਰਜੈਂਸੀ ਰੀਸਟਾਕਿੰਗ ਆਫ ਸਟੋਰਸ, ਉਹਨਾਂ ਨੂੰ ਛੋਟ ਆ। ਪਰ ਉਹਨਾਂ ਨੂੰ ਛੋਟ ਉਦੋਂ ਆ ਜਦੋਂ ਉਹ ਸ਼ਿਪਰ ਤੋਂ ਉਹਨਾਂ ਨੂੰ ਪੇਪਰ ਮਿਲੂਗਾ ਕਿ ਤੁਸੀਂ ਇਸ ਚੀਜ਼ ਦੇ ਅੰਡਰ ਆਉਣੇ ਆ, ਉਹਦੇ ਵਾਸਤੇ ਲੈ ਕੇ ਜਾ ਰਹੇ ਹੋ ਜੀ। ਹਾਂ, ਤਾਂ ਛੋਟ ਆ। ਅਦਰਵਾਈਜ਼ ਮੈਨੂੰ ਵੀ ਬਹੁਤ ਕਾਲਾਂ ਆ ਰਹੀਆਂ ਕੱਲ੍ਹ ਦੀਆਂ ਕਿ ਐਕਸਟੈਂਡ ਮਤਲਬ ਕਿ ਖਤਮ ਕਰਤਾ ਆਵਰਸ ਆਫ ਸਰਵਿਸ, ਜਿੱਦਾਂ ਮਰਜ਼ੀ। ਕੁਛ ਨਹੀਂ, ਜੇ ਤੁਹਾਡਾ ਡਰਾਈਵਰ ਤੁਹਾਨੂੰ ਕਹਿੰਦਾ ਹੈ ਕਿ ਉਹਨੂੰ ਆਰਾਮ ਦੀ ਲੋੜ ਆ ਤੇ ਤੁਹਾਨੂੰ ਉਹਨੂੰ 10 ਘੰਟੇ ਦੀ ਸਲੀਪ ਪ੍ਰੋਵਾਈਡ ਕਰਨੀ ਪੈਣੀ ਆ। ਸੋ ਇਹ ਨਹੀਂ ਕਿ ਜੇ ਆਵਰਸ ਆਫ ਸਰਵਿਸ ਜਿਹੜੇ ਖਤਮ ਹੋ ਗਿਆ ਤਾਂ ਤੁਸੀਂ ਹੁਣ ਦੌੜਾਈ ਜਾਓ, ਕੋਈ ਫਰਕ ਨਹੀਂ ਪੈਂਦਾ ਜੀ। ਸੋ ਇਹ ਬਹੁਤ ਧਿਆਨ ਦੇ ਨਾਲ ਕਰਿਓ। ਇਹ ਬਿਲਕੁਲ ਇਹਦੇ ਵਿੱਚ ਮਤਲਬ ਕਿ ਕੋਈ ਜਿੰਨੀਆਂ ਤੁਹਾਡੀਆਂ ਕੋਈ ਇੰਸਪੈਕਸ਼ਨ ਜਾਂ ਜਿੰਨੇ ਤੁਹਾਡੇ ਕੋਈ ਹੈਜ਼ਮੈਟ ਹੈਗਾ, ਜਿੰਨਾ ਹੋਰ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹ ਸਾਰੀਆਂ ਉਵੇਂ ਦੀਆਂ ਉਵੇਂ ਆ, ਕੋਈ ਉਹਦੇ ਵਿੱਚ ਚੇਂਜਸ ਨਹੀਂ ਹੈ ਜੀ। ਧੰਨਵਾਦ ਜੀ। ਇੱਕ ਬੇਨਤੀ ਜ਼ਰੂਰ ਆ, ਜਿੰਨੇ ਵੀ ਟਰੱਕਰਸ ਆ ਆਪਣੇ ਟਰੱਕ ਦੇ ਵਿੱਚ ਵਾਈਪਸ ਤੇ ਸੈਨੀਟਾਈਜੇਸ਼ਨ ਵਾਲੀ ਇੱਕ ਬੋਤਲ ਜ਼ਰੂਰ ਰੱਖੋ। ਜਦੋਂ ਉਤਰ ਕੇ ਕਿਤੇ ਸਟੋਰ ਤੇ ਜਾਣਾ, ਗੈਸ ਭਰਾਉਣ ਜਾਣਾ, ਪਹਿਲਾਂ ਤੋਂ ਜਦੋਂ ਵਾਪਸ ਤੁਸੀਂ ਆਉਂਦੇ ਆ ਫਿਰ ਕਰੋ। ਇਹ ਬਹੁਤ ਸੇਫਟੀ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਬਾਹਰ ਰਹਿੰਦੇ ਆ, ਕਿਸੇ ਵੀ ਗੈਸ ਸਟੇਸ਼ਨ ਤੇ ਜਾਂਦੇ ਆ, ਪਤਾ ਨਹੀਂ ਕਿੱਦਾਂ ਦੇ ਬੰਦਿਆਂ ਦੇ ਹੱਥ ਲੱਗੇ ਆ, ਕਿੱਥੇ ਖਾਣਾ ਕਿੱਥੇ ਬਹਿਣਾ, ਇਹ ਹਰ ਇੱਕ ਟਰੱਕ ਦੇ ਵਿੱਚ ਹੋਣਾ ਚਾਹੀਦਾ। ਜ਼ਰੂਰੀ ਤਾਂ ਸਾਰੇ ਜਿਹੜੇ ਟਰੱਕ ਵਾਲੇ ਹੁੰਦੇ ਜਦੋਂ ਗੈਸ ਵਗੈਰਾ ਡੀਜ਼ਲ ਵਗੈਰਾ ਪਾਉਂਦੇ ਆ ਗਲਵ ਪਾ ਕੇ ਹੀ ਪਾਉਂਦੇ ਆ। ਯੂਜ਼ਲੀ ਆਪਾਂ ਗਲਵ ਪਾ ਕੇ ਹੀ ਪਾਈਦਾ ਆ, ਪਰ ਸਟਿਲ ਅੰਦਰ ਸਟੋਰ ਤੇ ਜਾਣ ਲੱਗੇ ਧਿਆਨ ਰੱਖੋ ਜੀ। ਥੈਂਕ ਯੂ ਰਮਨ ਜੀ, ਮਿਹਰਬਾਨੀ, ਥੈਂਕ ਯੂ ਇਨਫੋਰਮੇਸ਼ਨ ਦੇ ਲਈ ਜੀ, ਮਿਹਰਬਾਨੀ ਬਹੁਤ ਬਹੁਤ। ਸੋ ਜਿਹੜੀ ਆਪਾਂ ਹਰਜੋਤ ਸਿੰਘ ਕਰੋਨਾ ਵਾਇਰਸ ਦਾ ਆਪਾਂ ਪਹਿਲਾਂ ਵੀ ਦੱਸਿਆ ਸੀ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆਪਾਂ ਇੱਕ ਵਾਰੀ ਫੇਰ ਦੁਹਰਾ ਦਈਏ। ਬਹੁਤ ਸਾਰੇ ਜਿਹੜੇ USCIS ਦੇ ਦੁਆਰਾ ਜਿੱਦਾਂ ਓਥ ਸੈਰਮਨੀਜ਼ ਖਾਸ ਕਰਕੇ ਹੁੰਦੀਆਂ, ਕਿਉਂਕਿ ਉੱਥੇ 250 ਤੋਂ ਵੱਧ ਲੋਕਾਂ ਨੂੰ ਕਈ ਵਾਰੀ ਇਕੱਠੇ ਸਹੁੰ ਚੁਕਾਈ ਜਾਂਦੀ ਹੁੰਦੀ ਆ। ਸੋ ਉਹ ਜਿਹੜੇ ਜ਼ਰੂਰ ਆਪਣੇ ਨੋਟਿਸਿਸ ਦੇ ਵਿੱਚ ਜਾਂ ਈਮੇਲ ਦੇ ਉੱਤੇ ਜਿਹੜਾ ਆਪਣੀ ਧਿਆਨ ਰੱਖਣ। ਹੋ ਸਕਦਾ ਵੀ ਉਹ ਜਿਹੜੇ ਉਹਨਾਂ ਨੇ ਪੋਸਟਪੋਨ ਜਿਹੜੇ ਉਹ ਕਰ ਦਿੱਤੇ ਹੋਣ, ਉਹ ਵੀ ਰੀਸਕੈਜੂਲ ਜਿਹੜੇ ਕੀਤੇ ਜਾ ਸਕਦੇ ਆ। ਅਮਰੀਕਾ ਦਾ ਜਿਹੜਾ ਮਿਸ਼ਨ ਹੈਗਾ ਆ ਇੰਡੀਆ ਦੇ ਵਿੱਚ, ਉਹਨਾਂ ਨੇ ਉੱਥੇ ਸਾਰੀਆਂ ਹੀ ਜਿਹੜੀਆਂ ਵੀਜ਼ਾਜ਼ ਦੀਆਂ ਇੰਟਰਵਿਊਜ਼ ਵਗੈਰਾ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਰੱਦ ਕੀਤਾ ਗਿਆ। ਬਿਲਕੁਲ, ਜੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਇੰਡੀਆ ਦੇ ਵਿੱਚ ਜਿਹੜਾ ਆ ਬੰਬੇ ਇੰਟਰਵਿਊ ਲਈ ਜਾ ਰਿਹਾ ਹੈਗਾ ਆ, ਉਹ ਚਾਹੇ ਵਿਜ਼ਟਰ ਵੀਜ਼ੇ ਲਈ ਚਾਹੇ ਪਰਮਾਨੈਂਟ ਰੈਜ਼ੀਡੈਂਸੀ ਲਈ, ਉਹ ਸੋਮਵਾਰ ਤੋਂ ਸਾਰੀਆਂ ਉਹਨੀ ਅਪਾਇੰਟਮੈਂਟ ਕੈਂਸਲ ਕਰਤੀਆਂ। ਪਲੀਜ਼ ਉਹਨਾਂ ਨੂੰ ਦੱਸ ਦਿਓ, ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ ਜੀ। ਬਿਲਕੁਲ, ਜਿਹੜੇ USPS ਵਾਲੇ UPS ਵਾਲੇ ਉਹ ਸਾਰੇ ਜਾਣੇ ਆ, ਉਹ ਵੀ ਵਿਚਾਰੇ ਲੋਕਾਂ ਦੇ ਘਰਾਂ ਤੱਕ ਜਾਂਦੇ ਆ। ਉਹਨਾਂ ਨੂੰ ਥੋੜ੍ਹੀ ਪਤਾ ਵੀ ਕਿਹੜੇ ਘਰ ਦੇ ਵਿੱਚ ਕਰੋਨਾ ਵਾਇਰਸ ਵਾਲੇ ਕੋਈ ਪੀੜਤ ਹੈਗਾ ਕਿ ਨਹੀਂ ਹੈਗਾ। ਉਹ ਵੀ ਜਿਹੜਾ ਜ਼ਰੂਰ ਆਪਣੇ ਪੱਧਰ ਦੇ ਉੱਤੇ ਇਹਤਿਆਤ ਰੱਖਣ। ਉਹ ਆਪਣੀਆਂ ਕੰਪਨੀਜ਼ ਨੂੰ ਵੀ ਜਿਹੜਾ ਉਹ ਜ਼ਰੂਰ ਕਹਿਣ, ਜਿਨ੍ਹਾਂ ਦੇ ਨਾਲ ਵੀ ਕੰਮ ਕਰਦੇ, ਵੀ ਸਾਨੂੰ ਹੈਂਡ ਸੈਨੀਟਾਈਜ਼ਰਸ, ਵਾਈਪਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਨ। ਜੇ ਉਹ ਪ੍ਰੋਵਾਈਡ ਕਰਨ ਦੇ ਵਿੱਚ ਆਨਾਕਾਨੀ ਕਰਦੇ ਆ, ਭਾਈ ਵੇਟ ਨਾ ਕਰੋ, ਤੁਸੀਂ ਆਪਣੀ ਵੀ ਜਿਹੜੀ ਉਹ ਜ਼ਰੂਰ ਲੈ ਕੇ ਜਾਓ। ਉਹਨਾਂ ਦੇ ਲਈ ਵੀ ਕੋਈ ਸੌਖਾ ਕੰਮ ਨਹੀਂ ਹੈਗਾ ਵੀ ਕਿੱਥੋਂ ਚਿੱਠੀਆਂ ਪੱਤਰ ਜਿਹੜੇ ਉਹ ਤੁਰੇ ਹੋਣੇ ਆ, ਕੀ ਪਤਾ ਕਿੱਦਾਂ ਦੇ ਜਿਹੜੇ ਉਸ ਦੇ ਵਿੱਚ ਹੱਥ ਲੱਗੇ ਹੋਣੇ ਆ। ਸੋ ਉਹਨਾਂ ਨੂੰ ਵੀ ਜ਼ਰੂਰ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇਸੇ ਤਰ੍ਹਾਂ ਊਬਰ ਲਿਫਟ ਦੇ ਡਰਾਈਵਰ, ਊਬਰ ਵਾਲਿਆਂ ਨੇ ਕਿਹਾ ਵੀ ਜੇ ਕੋਈ ਵੀ ਬਿਮਾਰ ਜਾਂ ਕਿਸੇ ਤਰ੍ਹਾਂ ਹੋਇਆ ਤੇ ਉਹ ਘਰ ਹੀ ਬੈਠੇ, ਨਹੀਂ ਤਾਂ ਉਹਨਾਂ ਦਾ ਪਰਮਾਨੈਂਟਲੀ ਉਹਨੀ ਅਕਾਊਂਟ ਬੰਦ ਕਰ ਦੇਣਾ। ਕੱਲ੍ਹ ਮੈਂ ਇੱਕ ਦੇਖਦਾ ਸੀ, ਟੈਕਸੀ ਵਾਲਾ ਇੱਕ ਸਵਾਰੀ ਨੂੰ ਚੱਕਣ ਗਿਆ ਤੇ ਉਸਨੇ ਪਹਿਲਾਂ ਉਹਦਾ ਟੈਂਪਰੇਚਰ ਚੈੱਕ ਕੀਤਾ, ਫਿਰ ਉਹਨੂੰ ਵਾਈਪਸ ਦਿੱਤੇ, ਫਿਰ ਬੈਠ ਕੇ ਧੋ ਕੇ ਫਿਰ ਉਹਨੂੰ ਵਿੱਚ ਬਿਠਾ ਲਿਆ। ਸੋ ਬਹੁਤ ਪ੍ਰੀਕਾਸ਼ਨ ਲੈ ਰਹੀਆਂ। ਸੋ ਇਸੇ ਪ੍ਰੀਕਾਸ਼ਨ ਦੇ ਨਾਲ ਜਿਹੜੀ ਆ ਇਸ ਵਾਇਰਸ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੀ। ਆਪਣੇ ਨਾਲ ਕੁਝ ਹੋਰ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਰਿਪੂ ਦਮਨ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰੀ ਚਲੋ ਇੰਡੀਆ ਤੋਂ ਮੇਰੀ ਮੈਡੀਕਲ ਬੈਕਗਰਾਊਂਡ ਹੈਗੀ ਆ, ਤਾਂ ਕਰਕੇ ਵੀ ਮਤਲਬ ਮੈਂ ਥੋੜਾ ਜਿਹਾ ਇੱਕ ਆਪਣੀ ਕਮਿਊਨਿਟੀ ਦੇ ਆਪਣੇ ਟਰੱਕਰ ਭਰਾਵਾਂ ਨੂੰ ਮਤਲਬ ਮੈਂ ਥੋੜਾ ਜਿਹਾ ਗਾਈਡ ਕਰਨਾ ਚਾਹੁੰਦਾ ਆ ਜੀ ਕਿ ਜੇ ਆਪਣੇ ਕੋਲੇ ਗਲਵ ਅਵੇਲੇਬਲ ਨਹੀਂ ਹੈਗੇ ਆ, ਆਪਣੇ ਕੋਲੇ ਜਿਹੜੇ ਆਪਣੇ ਹੈਗੇ ਆ ਕੀ ਕਹਿੰਦੇ ਆ ਟਾਵਲ ਪੇਪਰ ਤਾਂ ਆਪਣੇ ਕੋਲੇ ਹੈਗੇ ਆ ਨਾ ਜੀ, ਠੀਕ ਹੈ ਕਿ ਨਹੀਂ। ਤੇ ਟਾਵਲ ਪੇਪਰਸ 2-3 ਪਾੜ ਕੇ ਆਪਦੀ ਜੇਬ ਦੇ ਵਿੱਚ ਲੈ ਕੇ ਜਾਓ। ਇੱਕ ਟਾਵਲ ਪੇਪਰ ਦੇ ਨਾਲ ਡੋਰ ਖੋਲੋ, ਅੰਦਰ ਜਾਓ, ਉਹਨੂੰ ਜਾ ਕੇ ਸਿੱਟ ਦਿਓ, ਠੀਕ ਹੈ। ਫਿਰ ਜਦੋਂ ਤੁਸੀਂ ਬਾਹਰ ਆਉਂਦੇ ਹੋ ਤਾਂ ਤੁਸੀਂ ਆਪਣਾ ਟਾਵਲ ਪੇਪਰ ਦੇ ਨਾਲ ਹੀ ਸਾਰੇ ਡੋਰ ਖੋਲੋ ਤੇ ਆਪਦੇ ਟਰੱਕ ਦੇ ਕੋਲੇ ਆ ਕੇ ਉਹਨੂੰ ਡੰਪਸਟਰ ਦੇ ਵਿੱਚ ਸਿੱਟ ਦਿਓ, ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਕਿ ਜੇ ਹੁਣ ਗਲਵ ਨਹੀਂ ਅਵੇਲੇਬਲ ਹੈਗੇ ਆ, ਠੀਕ ਹੈ ਜੀ, ਤਾਂ ਤੁਸੀਂ ਟੁੱਥਪਿਕ ਯੂਜ਼ ਕਰ ਸਕਦੇ ਹੋ। ਜਿਵੇਂ ਤੁਸੀਂ ਜਾ ਕੇ ਉੱਥੇ ਆਪਣਾ ਕੀਪੈਡ ਨੂੰ ਯੂਜ਼ ਕਰਦੇ ਹੋ ਜਾਂ ਪੈਨ ਵਗੈਰਾ ਕੁਛ ਇਦਾਂ ਦੀ, ਨੂੰ ਯੂਜ਼ ਕਰਨ ਦੇ ਲਈ ਟੁੱਥਪਿਕ ਨੂੰ ਯੂਜ਼ ਕਰੋ, ਟੁੱਥਪਿਕ ਨੂੰ ਜੀ, ਤੇ ਉਹਨੂੰ ਡਿਸਟਰੋਏ ਕਰ ਦਿਓ। ਦੂਸਰੀ ਗੱਲ ਇੱਕ ਇਹ ਆ ਕਿ ਜੇ ਕਿਸੇ ਕੋਲੇ ਅਵੇਲੇਬਲ ਹੈਗੀ ਆ ਤੇ ਜਾਂ ਤੁਸੀਂ ਕਿਤੋਂ ਬਾਏ ਕਰ ਸਕਦੇ ਹੋ,
ਤਾਂ ਜਿਹੜੀ ਰਬਿੰਗ ਅਲਕੋਹਲ ਹੈਗੀ ਆ ਜੀ ਜੀ ਠੀਕ ਹੈ ਜੀ, ਉਹਨੂੰ ਉਹ 70% ਵੀ ਆਉਂਦੀ ਆ, 90% ਵੀ ਆਉਂਦੀ ਆ ਤੇ 99% ਵੀ ਆਉਂਦੀ ਆ ਜੀ। ਤੇ ਜੇ ਉਹ ਤੁਹਾਨੂੰ ਮਿਲਦੀ ਆ ਤਾਂ ਤੁਸੀਂ ਉਹ ਆਪਣੇ ਹੱਥਾਂ ਦੇ ਉੱਤੇ ਸਪਰੇਅ ਕਰੋ, ਇੱਕ ਸਪਰੇਅ ਬੋਟਲ ਦੇ ਵਿੱਚ ਪਾ ਲਓ, ਉਹਨੂੰ ਯੂਜ਼ ਕਰੋ ਜਦੋਂ ਤੁਸੀਂ ਟਰੱਕ ਦੇ ਵਿੱਚ ਵਾਪਸ ਆਉਂਦੇ ਹੋ। ਕਿਉਂਕਿ ਰੀਜ਼ਨ ਕੀ ਆ ਕਿ ਜਿਹੜੀ ਅਲਕੋਹਲ ਹੈਗੀ ਆ ਉਹ ਕਰੋਨਾ ਵਾਇਰਸ ਨੂੰ 30 ਸੈਕਿੰਡ ਦੇ ਵਿੱਚ ਡੈਡ ਕਰ ਦਿੰਦੀ ਆ, ਕਿਲ ਕਰ ਦਿੰਦੀ ਜੀ ਜੀ। ਕੋਈ ਵੀ ਜਿਹੜਾ ਹੋਊਗਾ ਕੀਟਾਣੂ ਕਿਸੇ ਵੀ ਫਲੂ ਦਾ ਹੋਊਗਾ ਉਹਨੂੰ ਕਿਲ ਕਰ ਦਿੰਦੀ। ਹਾਂਜੀ, ਉਹ ਮਤਲਬ 30 ਸੈਕਿੰਡ ਦੇ ਵਿੱਚ ਜੋ ਮੈਂ ਪੜ੍ਹਿਆ ਆ ਸੋ ਫਾਰ ਉਹਦੇ ਵਿੱਚ ਇਹ ਆ ਕਿ ਉਹਦਾ 30 ਸੈਕਿੰਡ ਟਾਈਮ ਹੈਗਾ ਆ। ਸੋ ਇਸ ਕਰਕੇ ਸਾਰੇ ਜਾਣੇ ਆਹ 3-4 ਚੀਜ਼ਾਂ ਦੀ ਇਹਤਿਆਤ ਵਰਤੋ। ਤੇ ਬਾਕੀ ਇਹ ਆ ਕਿ ਵੀ ਜੇ ਹੋ ਸਕਦਾ ਆ ਤਾਂ ਦੂਜਾ ਕੀ ਕਹਿੰਦੇ ਆ ਵੀ ਆਪਣਾ ਜੇ ਆਪਾਂ ਨੂੰ ਮਾਸਕ ਮਿਲ ਜਾਵੇ ਤਾਂ ਚੰਗੀ ਗੱਲ ਆ, ਕਿਉਂਕਿ ਜਿਹੜਾ ਇਹ ਕਹਿ ਰਹੇ ਆ ਵੀ ਮਾਸਕ ਨਹੀਂ ਇਹ ਮਤਲਬ ਵੀ ਇਹਦੇ ਨਾਲ ਕੋਈ ਫਾਇਦਾ ਨਹੀਂ ਗਾ, ਨਹੀਂ ਇਹ ਨਹੀਂ ਹੈ। ਤੁਹਾਡੇ ਕੋਲੇ ਕਿਸੇ ਨੇ ਛਿੱਕ ਮਾਰੀ ਆ ਤਾਂ ਉਹ ਜਿਹੜੀ ਇਹ ਛਿੱਕ ਜਿਹੜੀ ਹੈਗੀ ਆ ਡ੍ਰੌਪਲੈਟਸ ਜਿਹੜੇ ਹੈਗੇ ਉਹ ਘੱਟੋ ਘੱਟ 5 ਤੋਂ 6 ਫੁੱਟ ਦੂਰ ਤੱਕ ਜਾਂਦੇ ਆ। ਜੀ ਠੀਕ ਹੈ ਜੀ। ਜੇ ਉਹ ਨਹੀਂ ਅਵੇਲੇਬਲ ਤਾਂ ਆਪਣੇ ਬੰਦਿਆਂ ਕੋਲੇ ਸਾਫਾ ਤਾਂ ਹੈਗਾ ਨਾ, ਘੱਟੋ ਘੱਟ ਸਾਫਾ ਹੀ ਆਪਦੇ ਮੂੰਹ ਦੇ ਉੱਤੇ ਲਪੇਟ ਲਓ ਦੂਰਾ ਤੀਰਾ ਕਰਕੇ। ਜੀ ਧੰਨਵਾਦ ਜੀ। ਠੀਕ ਹੈ ਜੀ, ਬਸ ਜੀ ਮੈਂ ਇੰਨੀ ਬੇਨਤੀ ਕਰਨੀ ਸੀ। ਥੈਂਕ ਯੂ ਰਿਪੂ ਦਮਨ ਜੀ। ਹਾਂਜੀ ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ। ਬਿਲਕੁਲ, ਜਿੱਥੇ ਤਾਂ ਬਿਮਾਰ ਬੰਦੇ ਹੈਗੇ ਨੇ ਜੇ ਤੁਸੀਂ ਉਹਨਾਂ ਉੱਥੇ ਜਾਣਾ ਆ ਤਾਂ ਫਿਰ ਤਾਂ ਜਿਹੜਾ ਮਾਸਕ ਆ ਉਹ ਤੁਹਾਨੂੰ ਜ਼ਰੂਰ ਪਾਉਣਾ ਚਾਹੀਦਾ। ਪਰ ਇਹ ਨਹੀਂ ਆ ਵੀ ਨੱਕ ਬਾਹਰ ਹੋਵੇ ਤੇ ਚੰਗੀ ਤਰ੍ਹਾਂ ਸਾਈਡਾਂ ਥਾਣੀ ਜਿਹੜੀ ਕੋਈ ਚੀਜ਼ ਜਿਹੜੀ ਉਹ ਵੜ ਜਾਵੇ, ਫਿਰ ਉਹ ਚੱਜ ਦੇ ਨਾਲ ਪੂਰਾ ਮੂੰਹ ਦੇ ਨਾਲ ਲੱਗਾ ਹੋਣਾ ਚਾਹੀਦਾ ਆ। ਦੂਰੀ ਜਿਹੜੀ ਆ ਉਹ ਇਸ ਟਾਈਮ ਭਲੀ ਹੈਗੀ ਆ ਵੀ ਦੂਰ ਦੂਰ ਜਿਹੜਾ ਰਹੋ। ਜਿਹੜੇ ਛਿੱਕ ਦੇ ਛਿੱਟੇ ਹੁੰਦੇ ਆ, ਖੰਘ ਦੇ ਜਿਹੜੇ ਛਿੱਟੇ ਹੁੰਦੇ ਆ ਜੋ ਤੁਹਾਡੇ ਅੰਦਰ ਚਲੇ ਜਾਂਦੇ ਨੇ ਤਾਂ ਫਿਰ ਉਹ ਡੈਫੀਨੇਟਲੀ ਉਹ ਤੁਹਾਨੂੰ ਇੱਕ ਹਿਸਾਬ ਦੇ ਨਾਲ ਤੁਸੀਂ ਐਕਸਪੋਜ਼ ਉਸ 'ਤੇ ਹੋ ਜਾਂਦੇ ਆ ਅਤੇ ਤੁਹਾਡੇ ਅੰਦਰ ਤੱਕ ਜਿਹੜੇ ਉਹ ਜਾ ਸਕਦੇ ਅਤੇ ਬਾਅਦ 'ਚ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਸੋ ਬਚਾਅ 'ਚ ਹੀ ਬਚਾਅ ਹੈਗਾ। ਸੋ ਇਹਨਾਂ ਟਿਪਸ ਨੂੰ ਜ਼ਰੂਰ ਜਿਹੜਾ ਤੁਸੀਂ ਵਰਤ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਿਹੜਾ ਇਹਨਾਂ ਤੋਂ ਬਚਾ ਕੇ ਰੱਖੋ। ਹਾਲ ਦੀ ਘੜੀ ਆਉਣ ਵਾਲੇ ਕੁਝ ਸਮੇਂ ਤੱਕ, ਕੁਝ ਹਫ਼ਤਿਆਂ ਤੱਕ ਜਿਹੜੀਆਂ ਭੀੜ ਭਾੜ ਵਾਲੇ ਇਲਾਕੇ ਆ ਉਹਨਾਂ ਦਾ ਪਰਹੇਜ਼ ਹੀ ਕੀਤਾ ਜਾਵੇ। ਹਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਸਾਰਿਆਂ ਨੂੰ। ਮੇਰਾ ਕੁਐਸਚਨ ਥੋੜਾ ਸੀਗਾ ਜਿਹੜਾ ਮਰਦਮਸ਼ੁਮਾਰੀ ਦੇ ਅੱਜ ਕੱਲ੍ਹ ਫਾਰਮ ਆਏ ਆ ਜੀ ਕੁਝ ਮੇਰਾ ਖਿਆਲ ਤੁਸੀਂ ਦੱਸਿਆ ਸੀਗਾ ਕਿ ਉੱਥੇ ਅਦਰ ਦੇ ਵਿੱਚ ਜਾ ਕੇ ਪੰਜਾਬੀ ਲਿਖਣਾ, ਰਾਈਟ? ਜੀ ਜੀ ਜੀ, ਇਸ ਟਾਈਮ ਇਹੀ ਆ। ਕੁਝ ਕਹਿੰਦੇ ਪੰਜਾਬੀ ਲਿਖੋ, ਕੁਝ ਕਹਿੰਦੇ ਸਿੱਖ ਲਿਖੋ ਜੀ। ਹਾਂਜੀ, ਪਰ ਤੁਹਾਡੀ ਕੀ ਸੁਜੈਸ਼ਨ ਹੈ ਜੀ? ਜੀ ਜ਼ਰੂਰ। ਮੈਂ ਦੀ ਜਿਹੜੀ ਗੱਲ ਉਹਨਾਂ ਦੇ ਨਾਲ ਹੋਈ ਸੀ, ਕਹਿੰਦੇ ਜੇ ਤੁਸੀਂ ਪੰਜਾਬੀ ਵੀ ਲਿਖੋਗੇ ਜਾਂ ਸਿੱਖ ਵੀ ਲਿਖੋਗੇ ਦੋਨੋਂ ਹੀ ਜਿਹੜੇ ਉਹ ਗਿਣੇ ਜਾਣਗੇ। ਸੋ ਇਹ ਚੀਜ਼ ਜਿਹੜੀ ਹੈਗੀ ਆ, ਕਿਉਂਕਿ ਸਵਾਲ ਇਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਬੁਨਿਆਦੀ ਇਹ ਵੀ ਉੱਠਦੇ ਆ, ਜਿਹੜਾ ਕੋਈ ਹੋਰ ਐਥਨੀਸਿਟੀ ਦਾ ਕੋਈ ਸਿੱਖ ਬਣਦਾ ਹੈ ਉਹਨੂੰ ਆਪਾਂ ਉਹ ਸਿੱਖ ਐਥਨੀਸਿਟੀ ਨਹੀਂ ਹੈਗੀ, ਸਿੱਖ ਧਰਮ ਆ। ਸਿੱਖ ਧਰਮ ਆ, ਸਿੱਖ ਕੋਈ ਨਸਲ ਨਹੀਂ ਹੈਗੀ। ਇਹ ਜ਼ਰੂਰ ਜਿਹੜਾ ਆਪਣੇ ਜਿਨ੍ਹਾਂ ਨੇ ਕਰਵਾਇਆ ਸੀ, ਆਈ ਡੋਂਟ ਨੋ ਕਿਉਂ ਇਸ ਚੀਜ਼ ਨੂੰ ਜਿਹੜੇ ਉਹ ਵਧੇ। ਪਰ ਜੇ ਪੰਜਾਬੀ ਹੁੰਦੇ ਤਾਂ ਆਪਣੇ ਬਹੁਤ ਸਾਰੇ ਜਿਹੜੇ ਹਿੰਦੂ ਵੀ ਹੈਗੇ ਨੇ, ਹੋਰ ਵੀਰ ਭੈਣ ਵੀ ਹੈਗੇ ਨੇ, ਉਹ ਜਿਹੜੇ ਪੰਜਾਬੀ ਬੋਲਣ ਵਾਲੇ ਪੰਜਾਬੀ ਉੱਥੇ ਲਿਖ ਸਕਦੇ ਸੀ ਵੀ ਸਾਡੀ ਐਥਨੀਸਿਟੀ ਜਿਹੜੀ ਉਹ ਹੈਗੀ ਆ। ਤੁਸੀਂ ਬੇਸਿਕਲੀ ਉਹਨਾਂ ਨੂੰ ਟੋਟਲੀ ਕੱਟ ਆਫ ਜਿਹੜਾ ਟਰਾਈ ਕਰ ਦਿੱਤਾ ਆ ਵੀ ਜੇ ਤੁਸੀਂ ਸਿੱਖ ਲਿਖੋਗੇ। ਹੁਣ ਪੰਜਾਬੀ ਬੋਲਣ ਵਾਲੀ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਹਿੰਦੂ ਨੂੰ ਵੀ ਉਨੀ ਜ਼ਰੂਰਤ ਆ, ਉਹਨਾਂ ਜਿਹੜੇ ਸਰਕਾਰੀ ਥਾਵਾਂ ਦੇ ਉੱਤੇ ਜਿਹਨੇ ਦੂਜਿਆਂ ਨੂੰ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਆਈ ਥਿੰਕ ਜਿਹੜਾ ਕੋਈ ਹੁਣ ਸਿੱਖ ਜਾਂ ਪੰਜਾਬੀ ਜੋ ਵੀ ਲਿਖਦਾ ਆ ਇਹ ਤੁਹਾਡੀ ਜਿਹੜੀ ਇੱਛਾ ਦੇ ਉੱਤੇ ਹੈਗਾ ਆ। ਬਾਕੀ ਉੱਦਾਂ ਇਹ ਹੈਗਾ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਮਰਦਮਸ਼ੁਮਾਰੀ ਦੇ ਉੱਤੇ ਵੀ ਜਿਹੜਾ ਉਹ ਪੈਣਾ ਹੈਗਾ, ਕਿਉਂਕਿ ਜਿਹੜੀ ਖਾਸ ਜਿਹੜੀ ਕੈਨਵਸਿੰਗ ਕੀਤੀ ਜਾਂਦੀ ਸੀਗੀ ਲੋਕਾਂ ਦੇ ਘਰਾਂ ਤੇ ਜਿਹੜਾ ਜਾ ਕੇ, ਹੁਣ ਉਹ ਟੋਟਲੀ ਇਸ ਟਾਈਮ ਸ਼ਟ ਡਾਊਨ ਜਿਹੜੀ ਇੱਕ ਹਿਸਾਬ ਦੇ ਨਾਲ ਹੋਈ ਪਈ ਹੈ। ਮੇਰੀ ਜਕਾਰਾ ਮੂਵਮੈਂਟ ਵਾਲਿਆਂ ਦੇ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਵੀ ਸਾਨੂੰ ਜਿਹੜੀ ਕੈਨਵਸਿੰਗ ਆਪੋ ਆਪਣੇ ਜਿਹੜੇ ਵੱਖ-ਵੱਖ ਕਾਉਂਟਰੀਜ਼ ਦੇ ਵਿੱਚ ਬੰਦ ਕਰਨੀ ਪਈ ਆ ਇਸੇ ਕਰੋਨਾ ਵਾਇਰਸ ਦੇ ਜਿਹੜੇ ਆਊਟਬ੍ਰੇਕ ਨੂੰ ਕਰਕੇ। ਲੋਕੀ ਵੀ ਜਿਹੜਾ ਕਿਸੇ ਦੇ ਉੱਤੇ ਇਸ ਤਰੀਕੇ ਦੇ ਨਾਲ ਭਰੋਸਾ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਸਾਡਾ ਤਾਂ ਉਹਨਾਂ ਦਾ ਵਿਚਾਰੇ ਆ ਵੀ ਪੰਜਾਬੀ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜੀ ਇਹ ਹੈਗੀ ਆ ਸੈਂਸਸ, ਇਹਦਾ ਮਤਲਬ ਇਹ ਆ ਵੀ ਬੈਨੀਫਿਟਸ ਕਿੰਨੇ ਮਿਲਦੇ ਹੈਗੇ ਆ। ਸੋ ਜੇ ਆਪਾਂ ਸਿੱਖ ਲਿਖਾਂਗੇ ਗਿਣਤੀ ਘਟਦੀ ਆ, ਪਰ ਜਿਹੜੀ ਅਪਡੇਟ ਸਾਨੂੰ ਮਿਲੀ ਆ ਵੀ ਕਹਿੰਦੇ ਚਾਹੇ ਤੁਸੀਂ ਸਿੱਖ ਲਿਖੋ ਚਾਹੇ ਪੰਜਾਬੀ ਲਿਖੋ ਤੇ ਉਹ ਕਾਊਂਟ ਹੋਣਗੇ ਜੀ। ਥੈਂਕ ਯੂ ਜੀ, ਮਿਹਰਬਾਨੀ। ਅਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਕਰੋਨਾ ਵਾਇਰਸ ਦਾ ਕਰਕੇ ਮਰਨ ਵਾਲਿਆਂ ਦੀ ਸੰਖਿਆ 5000 ਨੂੰ ਜਿਹੜੀ ਉਹ ਟੱਪ ਚੁੱਕੀ ਆ। 5043 ਜਿਹੜੀਆਂ ਮੌਤਾਂ ਆ ਕੁੱਲ। ਜਿਹੜੇ 120 ਤੋਂ ਵੱਧ ਮੁਲਕ ਇਸ ਦੇ ਇਹਨਾਂ ਦੇ ਵਿੱਚ ਜਿਹੜੇ ਕੇਸ ਆ ਉਹ ਸਾਹਮਣੇ ਆਏ ਨੇ। ਅਮਰੀਕਾ ਦੇ ਵਿੱਚ 1000 ਤੋਂ ਉੱਤੇ ਜਿਹੜਾ ਕੇਸ ਆ ਉਹ ਹੋ ਚੁੱਕਾ ਹੈ। ਕੈਲੀਫੋਰਨੀਆ ਦੇ ਵਿੱਚ 5 ਮੌਤਾਂ ਜਿਹੜੀਆਂ ਹਰਜੋਤ ਸਿੰਘ ਜੀ ਉਹ
ਹੋ ਚੁੱਕੀਆਂ ਨੇ। 30 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੀਆਂ ਹੋਈਆਂ ਨੇ। ਹੋਰ ਵੀ ਕਈ ਸੂਬਿਆਂ ਤੋਂ ਜਿਹੜੀ ਇੱਦਾਂ ਦੀਆਂ ਰਿਪੋਰਟਸ ਆ ਉਹ ਆ ਰਹੀਆਂ ਨੇ। ਤਕਰੀਬਨ 46 ਸੂਬੇ ਜਿਹੜੇ ਅਮਰੀਕਾ ਦੇ ਉਹ ਕਰੋਨਾ ਵਾਇਰਸ ਦੇ ਉਹਨਾਂ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਕੇਸ ਆਏ ਆ, ਅਤੇ ਨਾਲ ਵਾਸ਼ਿੰਗਟਨ DC ਦੇ ਵਿੱਚ ਵੀ। ਸੋ ਕਾਫੀ ਜ਼ਿਆਦਾ ਇਹ ਇੱਕ ਰੂਪ ਜਿਹੜਾ ਕਹਿ ਲਓ ਵੀ ਭਿਆਨਕ ਦੈਂਤ ਵਾਲਾ ਅਖਤਿਆਰ ਕਰ ਰਿਹਾ ਆ। ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਨੰਬਰ ਜਿਹੜੇ ਹਾਲ ਦੀ ਘੜੀ ਵਧਣਗੇ ਜਦੋਂ, ਕਿਉਂਕਿ ਜ਼ਿਆਦਾ ਲੋਕਾਂ ਦੀ ਟੈਸਟਿੰਗ ਹੋਣੀ ਆ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਇਸ ਦੇ ਵਿੱਚ ਕਰੋਨਾ ਵਾਇਰਸ ਦਾ ਅੰਕੜਾ ਜਿਹੜਾ ਉਹ ਵਧਣਾ ਵੀ ਆ। ਪਰ ਤੁਸੀਂ ਉਹ ਵੀ ਦੇਖੋ ਵੀ 1,35,000 ਦੇ ਵਿੱਚੋਂ 5,000 ਮੌਤਾਂ ਨੇ। ਬਾਕੀ ਜਾਣੇ ਜਿਹੜੇ ਕਈ ਆ ਹਜ਼ਾਰਾਂ ਦੀ ਸੰਖਿਆ ਦੇ ਵਿੱਚ, ਉਸ ਤੋਂ ਕਈ ਗੁਣਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ 70,000 ਤੱਕ ਲੋਕ ਜਿਹੜੇ ਉਸ ਦੇ ਵਿੱਚੋਂ ਰਿਕਵਰ ਵੀ ਜਿਹੜੇ ਉਹ ਕਰ ਰਹੇ ਨੇ। ਕਈ ਜ਼ੇਰੇ ਇਲਾਜ ਵੀ ਜਿਹੜੇ ਅਜੇ ਇਸ ਦੇ ਵਿੱਚ ਹੈਗੇ ਨੇ। ਕਿਉਂ ਜਿਹੜੇ ਲੋਕ ਕਈ ਇਸ ਨੂੰ ਡਾਊਨ ਪਲੇ ਕਰ ਰਹੇ ਆ ਵੀ ਇਹ ਬਾਕੀ ਫਲੂ ਵਰਗਾ ਹੈ। ਨਹੀਂ, ਇਸ ਦੇ ਵਿੱਚ ਕਾਰਨ ਕੀ ਆ? ਤੁਸੀਂ ਕਿਸੇ ਵੀ ਡਾਕਟਰ ਦੀ ਜਿਹੜੀ ਆ ਉਸ ਨੂੰ ਸੁਣੋ। ਬਾਕੀ ਜਿਹੜੇ ਫਲੂ ਨੂੰ ਘਟਾਉਣ ਦੇ ਲਈ ਆਪਣੇ ਕੋਲ ਦਵਾਈਆਂ ਹੈਗੀਆਂ, ਉਸ ਦੇ ਇਲਾਜ ਦੇ ਲਈ ਆਪਾਂ ਨੂੰ ਕੋਲ ਦਵਾਈਆਂ ਹੈਗੀਆਂ। ਜਿਨ੍ਹਾਂ ਨੂੰ ਫਲੂ ਸ਼ਾਟ ਜਿਨ੍ਹਾਂ ਨੂੰ ਲੱਗਾ ਹੁੰਦਾ ਹੈ, ਉਹਨਾਂ ਨੂੰ ਜਿਹੜਾ ਫਲੂ ਜੇ ਘੇਰਦਾ ਵੀ ਆ ਤਾਂ ਉਹ ਫਿਰ ਉਨੀ ਵੱਡੇ ਜਿਹੜੇ ਪੈਮਾਨੇ ਦੇ ਉੱਤੇ ਜਿਹੜਾ ਉਹ ਨਹੀਂ ਘੇਰਦਾ। ਸੋ ਕਰੋਨਾ ਵਾਇਰਸ ਦੇ ਲਈ ਆਪਣੇ ਕੋਲ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਹਨ। ਸੋ ਇਸ ਕਰਕੇ ਜਿਹੜਾ ਇਹਤਿਆਤ ਰੱਖਿਆ ਜਾ ਰਿਹਾ, ਇਸੇ ਕਰਕੇ ਇੰਨੇ ਵੱਡੇ ਵੱਡੇ ਜਿਹੜੇ ਕਦਮ ਆ ਉਹ ਚੱਕੇ ਜਾ ਰਹੇ ਆ। ਜੇ ਕੋਈ ਕਹਿ ਰਿਹਾ ਵੀ ਇਹ ਐਵੇਂ ਹੀ ਆ ਜੀ, ਇਹ ਉੱਦਾਂ ਹੀ ਆ, ਔਰ ਜੀ ਉਦੋਂ ਸਵਾਈਨ ਫਲੂ ਸੀ, ਉਦੋਂ ਨਹੀਂ ਇਹ ਕੁਛ ਹੋਇਆ, ਉਦੋਂ ਇੱਦਾਂ ਨਹੀਂ ਸੀ ਹੋਇਆ, ਉੱਦਾਂ ਨਹੀਂ ਹੋਇਆ। ਭਾਈ ਉਹ ਜਿਹੜੀ ਬੀਤ ਗਿਆ ਸਮਾਂ ਨਾ ਉਸ ਦਾ ਛੱਡੋ। ਹੁਣ ਤਾਂ ਬਲੈਕ ਪਲੇਗ ਵੀ ਸੀ ਜਿਹਨੇ ਮਿਲੀਅਨਸ ਆਫ ਲੋਕ ਜਦੋਂ ਉਹ ਮਾਰੇ ਸੀਗੇ, ਅਤੇ ਜੇ ਉਦੋਂ ਵੀ ਇੱਦਾਂ ਦੇ ਸ਼ਾਇਦ ਕਰ ਲਏ ਹੁੰਦੇ ਤਾਂ ਸ਼ਾਇਦ ਉਹ ਡਿਫਰੈਂਟ ਗੱਲ ਸੀਗੀ। ਪਰ ਕਈ ਵਾਰੀ ਬਹੁਤ ਭਿਆਨਕ ਹੁੰਦਾ ਹੈ ਕੋਈ ਚੀਜ਼। ਆਪਾਂ ਨੂੰ ਰੱਬ ਦਾ ਫਿਰ ਵੀ ਇਸ ਦੇ ਵਿੱਚ ਸ਼ੁਕਰ ਕਰਨਾ ਚਾਹੀਦਾ ਵੀ ਇਹ ਇੰਨਾ ਜ਼ਿਆਦਾ ਮਾਰੂ ਨਹੀਂ ਹੈਗਾ। ਜੇ ਜ਼ਿਆਦਾ ਮਾਰੂ ਹੁੰਦਾ ਤਾਂ ਇੱਥੇ ਪਤਾ ਨਹੀਂ ਕੀ ਵਿਪਤਾ ਜਿਹੜੀ ਉਹ ਆ ਜਾਣੀ ਸੀ। ਇਸ ਦੇ ਕਰਕੇ ਹੀ ਚੀਜ਼ਾਂ ਬੰਦ ਹੋਣ ਦੇ ਕਰਕੇ ਤੁਸੀਂ ਦੇਖੋ ਟੋਟਲੀ ਲੋਕਾਂ ਦਾ ਜਿਹੜਾ ਆ ਜ਼ਮੀਨ ਪੈਰਾਂ ਦੇ ਥੱਲੋਂ ਇੱਕ ਵਾਰੀ ਹਿੱਲ ਚੁੱਕੀ ਆ। ਸਰਕਾਰਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਕੰਬ ਗਈਆਂ ਨੇ ਵੱਖ-ਵੱਖ ਮੁਲਕਾਂ ਦੀਆਂ, ਵੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਆ। ਇੱਕ ਕਈ ਥਾਵਾਂ ਦੇ ਉੱਤੇ ਅਫਵਾਹ ਜਿਹੜੀ ਉੱਡੀ ਸੀਗੀ ਵੀ ਯੂਬਾ ਸਿਟੀ ਦੇ ਵਿੱਚ ਵੀ ਕੁਝ ਕੇਸ ਨਿਕਲੇ ਆ। ਪਰ ਹਾਲ ਦੀ ਘੜੀ ਜਿੰਨੀਆਂ ਖਬਰਾਂ ਦੇ ਵਿੱਚ ਅਸੀਂ ਨਜ਼ਰ ਮਾਰੀ ਆ, ਸਾਨੂੰ ਇਦਾਂ ਦੀ ਜਿਹੜੀ ਕੋਈ ਖਬਰ ਦੀ ਪੁਸ਼ਟੀ ਜਿਹੜੀ ਉਹ ਨਹੀਂ ਹੋਈ। ਇੱਦੇ ਫਰਿਜ਼ਨੋ ਵੱਲ ਕੋਈ ਨਹੀਂ, ਸਿਰਫ ਮਡੇਰਾ ਸਿਟੀ ਦੇ ਵਿੱਚ 2 ਜਣਿਆਂ ਨੂੰ ਹੋਈ ਸੀ, ਉਹ ਵੀ ਹਸਬੈਂਡ ਵਾਈਫ ਕਰੂਜ਼ਸ਼ਿਪ ਤੋਂ ਆਏ ਸੀ। ਸੋ ਹੁਣ ਆਪਾਂ ਰਾਜਕਨਵੀਰ ਸਿੰਘ ਜੀ ਇੱਕ ਬ੍ਰੇਕ ਵੀ ਲੈਣੀ ਆ ਜੀ। ਬ੍ਰੇਕ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਵਾਪਸ ਆਉਂਦੇ ਆ, ਤੇ ਹੋਰ ਜਿਹੜੀਆਂ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ। ਜੇ ਕਿਸੇ ਨੇ ਕੋਈ ਕਾਲ ਕਰਨੀ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ
916 692 8121 9166928121 ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੇਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। Smile and shine। ਮੰਮੀ ਏਸੀ ਲਾਓ, ਬਹੁਤ ਗਰਮੀ ਆ। ਨਾ ਪੁੱਤ ਏਸੀ ਨਹੀਂ ਲਾਉਣਾ, ਪਤਾ ਕਿੰਨਾ ਬਿੱਲ ਆਉਣਾ ਹੈ। ਤੇਰਾ ਡੈਡੀ ਗੁੱਸੇ ਹੋਊ। ਪਰ ਮੰਮੀ ਗਰਮੀਆਂ 'ਚ ਏਸੀ ਨਹੀਂ ਲਾਉਣ ਦਿੰਦੇ ਤੇ ਸਰਦੀਆਂ 'ਚ ਹੀਟ। ਭਗਵਾਨਡੀਆਂ ਵਾਂਗੂ ਬਲੂ ਬ੍ਰਾਈਟ ਦਾ ਫ੍ਰੀ ਸੋਲਰ ਸਿਸਟਮ ਨਹੀਂ ਲਵਾ ਸਕਦੇ। ਬਲੂ ਬ੍ਰਾਈਟ ਇੰਕ ਇੱਕੋ ਇੱਕ ਕੈਲੀਫੋਰਨੀਆ ਦੀ ਕੰਪਨੀ ਹੈ ਜੋ ਕਿ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦਿੰਦੀ ਹੈ। ਇਸ ਤੋਂ ਪਹਿਲਾਂ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਵੱਖ ਸੋਲਰ ਕੰਪਨੀ ਦੇ ਨਾਲ ਇਕਰਾਰ ਕਰੋ। ਇੱਕ ਵਾਰੀ ਬਲੂ ਬ੍ਰਾਈਟ ਇੰਕ ਸੋਲਰ ਵਾਲਿਆਂ ਨੂੰ ਕਾਲ ਕਰਕੇ ਮੁਫਤ ਸਲਾਹ ਲਓ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਕਿੱਦਾਂ ਫ੍ਰੀ ਸੋਲਰ ਸਿਸਟਮ ਲਗਵਾ ਸਕਦੇ ਹੋ। ਕਾਲੀਆਂ ਟੈਕਸਟ ਕਰੋ ਬਲੂ ਬ੍ਰਾਈਟ ਇੰਕ ਸੋਲਰ ਵਾਲੇ ਰਾਜ ਨੂੰ 916 847 1634 916847 1634। ਪੰਜਾਬੀ ਅੰਗਰੇਜ਼ੀ ਹਿੰਦੀ ਦੇ ਵਿੱਚ ਗੱਲ ਕਰ ਸਕਦੇ ਨੇ। ਕਾਲ 1-800-564-4765 ਜਾਂ ਵੈਬਸਾਈਟ ਵਿਜ਼ਿਟ ਕਰੋ bluebrightinc.com। ਅੱਜ ਹੀ ਫ੍ਰੀ ਸੋਲਰ ਸਿਸਟਮ ਲਗਵਾਉਣ ਦੇ ਲਈ ਕਾਲ ਰਾਜ 9168471634। ਥੈਂਕ ਯੂ ਬਲੂ ਬ੍ਰਾਈਟ। ਹੁਣ ਸਾਡਾ ਪਰਿਵਾਰ ਵੀ ਖੁਸ਼ ਅਤੇ ਆਰਾਮ ਨਾਲ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਕਰੋਨਾ ਵਾਇਰਸ ਦੀ ਅਪਡੇਟ ਕਰਦੇ ਜਾਈਏ। ਹੁਣੇ ਜਿਹੜੀ ਖਬਰ ਆਈ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਆਪਣਾ ਟੈਸਟ ਕਰਾ ਲਿਆ ਹੈਗਾ ਆ ਕਰੋਨਾ ਵਾਇਰਸ ਦੇ ਲਈ। ਰਿਜ਼ਲਟਸ ਹਜੇ ਨਹੀਂ ਦੱਸੇ ਗਏ ਤੇ ਨਾਲ ਦੀ ਨਾਲ ਉਹਨਾਂ ਨੇ UK ਤੇ ਆਇਰਲੈਂਡ ਨੂੰ ਜਾਣ ਦੇ ਉੱਤੇ ਵੀ ਜਿਹੜਾ ਆ ਬੈਨ, ਟਰੈਵਲ ਬੈਨ ਲਾ ਦਿੱਤਾ ਹੈਗਾ। ਸੋ ਪਹਿਲਾਂ ਉਧਰੋਂ ਇੱਧਰ ਨੂੰ ਆਉਣ ਦੇ ਲਈ ਹਰਜੋਤ ਸਿੰਘ ਜੀ, ਜੇ ਇੱਥੋਂ ਉੱਥੇ ਨੂੰ ਜਾਣ ਦੇ ਲਈ। ਅੱਛਾ ਜੀ, ਵੀ ਇੱਧਰ ਨੂੰ ਨਾ ਜਾਣ ਪਰ ਉਧਰੋਂ ਇੱਧਰ ਨੂੰ ਆ ਸਕਦੇ ਨੇ ਜੀ। ਸੋ ਇਹ ਅੱਜ ਹੁਣ ਤੱਕ 49 ਸਟੇਟਸ USA ਦੀਆਂ ਉਹਨਾਂ ਦੇ ਵਿੱਚ ਜਿਹੜੇ ਆ ਕੋਈ ਨਾ ਕੋਈ ਕਰੋਨਾ ਵਾਇਰਸ ਦਾ ਕੇਸ ਲੱਭਿਆ ਗਿਆ ਆ। ਤੇ ਮੈਸਾਚੂਸੇਟਸ ਦੇ ਵਿੱਚ ਵੀ ਇੱਕ 82 ਸਾਲਾਂ ਦੀ ਜਿਹੜੀ ਬੀਬੀ ਆ ਉਹਦੀ ਕਰੋਨਾ ਵਾਇਰਸ ਕਰਕੇ ਜਿਹੜੀ ਆ ਡੈਥ ਹੋਈ ਹੈਗੀ ਆ ਜੀ। ਬਿਲਕੁਲ। ਸੌਰੀ ਮੈਨਹਟਨ ਨਿਊਯਾਰਕ ਦੇ ਵਿੱਚ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਫੈਲ ਰਿਹਾ ਆ। ਸੋ ਇੱਕ ਜਿਹੜੀ ਹੁਣੇ ਆਪਾਂ ਹਰਜੋਤ ਸਿੰਘ ਜੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਸੁਣ ਰਹੇ ਸੀ, ਜਿਹੜੇ CDC ਦੇ ਜਿਹੜੇ ਡਾਕਟਰਸ ਆ ਉਹਨਾਂ ਦੇ ਨਾਲ ਸੀਗੀ, ਤਾਂ ਉਹ ਹੁਣੇ ਦੱਸ ਰਹੇ ਸੀ, ਕਹਿੰਦੇ ਵੀ ਮੰਨ ਲਓ ਤੁਹਾਡਾ ਟੈਸਟ ਹੋਇਆ, ਤੁਹਾਡਾ ਪਹਿਲੇ ਟੈਸਟ ਦੇ ਵਿੱਚ ਨੈਗੇਟਿਵ ਜਿਹੜਾ ਉਹ ਆ ਗਿਆ, ਚੰਗੀ ਗੱਲ ਆ ਵੀ ਤੁਹਾਨੂੰ ਉਸ ਟਾਈਮ ਦੇ ਉੱਤੇ ਕਰੋਨਾ ਵਾਇਰਸ ਜਿਹੜਾ ਨੋਵਲ ਕਰੋਨਾ ਵਾਇਰਸ ਉਹ ਨਹੀਂ ਹੈਗਾ। ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਫਿਰ ਜਾ ਕੇ ਵੀ ਰਿਲੈਕਸ ਹੋ ਜਾਣਾ ਹੈ। ਤੁਸੀਂ ਆਪਣਾ ਜਿਹੜੇ ਇਹਤਿਆਤੀ ਤੌਰ 'ਤੇ ਉਸ ਨੂੰ ਵਰਤਣਾ ਹੈ। ਜੇ ਤੁਸੀਂ ਇੱਕ ਦਿਨ ਤੁਹਾਡੇ 'ਤੇ ਨੈਗੇਟਿਵ ਆਇਆ ਤੇ ਕਿਸੇ ਹੋਰ ਚੀਜ਼ਾਂ ਦੇ ਉੱਤੇ ਜਾ ਕੇ ਕਿਸੇ ਦੇ ਨਾਲ ਹੱਥ ਮਿਲਾ ਕੇ ਜਾਂ ਹੋਰ ਚੀਜ਼ਾਂ ਕਰਨ ਦੇ ਕਰਕੇ ਤੁਹਾਨੂੰ ਫਿਰ ਵੀ ਜਿਹੜਾ ਉਹ ਦੁਬਾਰਾ ਹੋ ਸਕਦਾ ਹੈ। ਸੋ ਉਹ ਜਿਹੜਾ ਬਚਾਅ ਉਨੀ ਦੇਰ ਤੱਕ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਰੱਖਣ ਦੀ ਜ਼ਰੂਰਤ ਆ ਜਿੰਨੀ ਦੇਰ ਤੱਕ ਆਪਾਂ ਨੂੰ ਇਸ ਦਾ ਇੱਕ ਹਿਸਾਬ ਦੇ ਨਾਲ ਕੋਈ ਤੋੜ ਜਿਹੜਾ ਉਹ ਨਹੀਂ ਲੱਭ ਜਾਂਦਾ ਜਾਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਅਲੱਗ ਥਲੱਗ ਜਿਹੜਾ ਉਹ ਨਹੀਂ ਕਰ ਲਿਆ ਜਾਂਦਾ ਹੈਗਾ। ਬਿਲਕੁਲ ਲੇਟੈਸਟ ਹੋਰ ਖਬਰ ਆ ਰਹੀ ਆ, ਜਿਸ ਤਰ੍ਹਾਂ ਦੱਸਿਆ ਵੀ ਰਾਈਟ ਨਾਓ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਜਿਹੜੇ ਆ ਉਹ CDC ਦੇ ਜਿਹੜੇ ਹੋਰ ਅਧਿਕਾਰੀ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਸਪੇਨ ਕੰਟਰੀ ਨੇ ਵੀ ਪੂਰਾ ਆਪਣੇ ਆਪ ਨੂੰ ਲਾਕਡਾਊਨ ਕਰ ਦਿੱਤਾ, ਜਿਸ ਤਰ੍ਹਾਂ ਇਟਲੀ ਦੇ ਵਿੱਚ ਹੋਇਆ ਸੀ। ਸੋ ਸਪੇਨ ਨੇ ਵੀ
ਪੂਰੀ ਨੈਸ਼ਨਲ ਐਮਰਜੈਂਸੀ ਲਾ ਕੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਹੈਗਾ ਆ। ਜੀ ਹਰਜੋਤ ਸਿੰਘ ਜੀ, ਉਹ ਜਿਹੜਾ ਟਰੈਵਲ ਬੈਨ ਫਰੋਮ ਹੈਗਾ ਆ, ਸੋ ਯੂਰਪ ਦੇ ਜਿਹੜੇ ਲੋਕ ਜਿਹੜੇ UK ਤੇ ਆਇਰਲੈਂਡ ਵਾਲਿਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਛੋਟ ਰੱਖੀ ਸੀਗੀ, ਉਹਨਾਂ ਦੇ ਉੱਤੇ ਵੀ ਜਿਹੜੀ ਉਹ ਰੋਕ ਆ ਉਹ ਲਾ ਦਿੱਤੀ ਆ। ਇਹ ਮਾਈਕ ਪੈਂਸ ਹੋਣਾ ਨੇ ਹੁਣੇ ਜਿਹੜੇ ਇਸ ਜਿਹੜੀ ਪ੍ਰੈਸ ਕਾਨਫਰੰਸ ਹਾਊਸ ਦੇ ਵਿੱਚ ਅਨਾਊਂਸ ਕੀਤਾ ਆ। US ਸਿਟੀਜ਼ਨ ਤੇ ਲੀਗਲ ਰੈਜ਼ੀਡੈਂਟ ਆ, ਉਹਨਾਂ ਨੂੰ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ, ਉਹ ਜ਼ਰੂਰ ਆ ਸਕਦੇ ਨੇ, ਪਰ ਉਹ 13 ਹੀ ਜਿਹੜੇ ਉਹ ਦੱਸੇ ਗਏ ਏਅਰਪੋਰਟਸ ਆ ਉਹਨਾਂ ਉੱਤੇ ਉਹ ਉਤਰ ਸਕਦੇ ਨੇ। ਬਿਲਕੁਲ ਇਹ ਵਧੀਆ ਡਿਸੀਜਨ ਹੈ, ਕਿਉਂਕਿ ਪਹਿਲਾਂ ਬਹੁਤ ਸਾਰੇ ਲੋਕ ਡਰੇ ਹੋਏ ਸੀ, ਕਿਉਂਕਿ UK ਦੇ ਵਿੱਚ ਜਿਹੜੇ ਹੋਰ ਯੂਰਪੀਅਨ ਕੰਟਰੀ ਦੇ ਲੋਕ ਆ ਉਹ ਵੀਜ਼ਾ ਲੈ ਕੇ ਨਹੀਂ ਉਹਨਾਂ ਨੂੰ ਜਾਣਾ ਪੈਂਦਾ। ਹੁਣ ਤਾਂ ਬ੍ਰੈਕਸਿਟ ਹੋ ਗਿਆ ਨਾ, ਜੇ ਹੁਣ ਹੋਇਆ, ਪਰ ਉਹ ਕਹਿੰਦੇ ਸੀ ਵੀ ਸ਼ਾਇਦ ਉੱਥੋਂ ਵਿਜ਼ਿਟ ਕੋਈ ਨਾ ਕੋਈ ਕਰਕੇ ਆਇਆ ਹੋਵੇ, ਵੀ ਕਿੱਦਾਂ ਤੁਸੀਂ ਉਹਨੂੰ ਟੈਕਲ ਕਰਨਗੇ, ਹਨਾ ਜੀ। ਨਹੀਂ, ਪਰ ਉੱਥੇ ਵੀ ਇਹ ਨਹੀਂ ਹੈ ਨਾ ਵੀ ਉੱਥੇ ਫੈਲਿਆ ਨਹੀਂ ਆ, ਉੱਥੇ ਵੀ ਫੈਲ ਗਿਆ ਆ। ਉੱਥੇ ਵੀ 400 ਤੋਂ 500 ਜਿਹੜੇ ਕੇਸ ਆ ਉਹ ਕਰੋਨਾ ਵਾਇਰਸ ਦੇ ਜਿਹੜੇ ਉਹ ਸਾਹਮਣੇ ਹੈਗੇ ਨੇ। ਸੋ ਉਹ ਵੀ ਲੋਕ ਬੜੇ ਸੋਸ਼ਲ, ਉਹ ਵੀ ਕਲੱਬਾਂ ਪੱਬਾਂ 'ਚ ਜਾਣ ਵਾਲੇ ਬਹੁਤ ਨੇ। ਸੋ ਜੇ ਇੱਕ ਗਿਆ ਹੋਊਗਾ ਇੱਕ ਥਾਂ ਦੇ ਉੱਤੇ ਤੇ ਉਹਨੇ ਪਤਾ ਨਹੀਂ ਕਿਹੜੀਆਂ ਚੀਜ਼ਾਂ ਨੂੰ ਟੱਚ ਕੀਤਾ ਹੋਣਾ ਤੇ ਅੱਗੇ ਜਿਹੜਾ ਉਹ ਚਲੇ ਜਾਂਦਾ ਆ। ਇੱਕ ਜਿਹੜੀ ਹੋਰ ਟਿਪ ਜਿਹੜੇ ਟਰੱਕਰਸ ਆ ਜਾਂ ਮੇਲਮੈਨ ਹੈਗੇ ਆ ਜਾਂ ਸਾਰੇ ਜਾਣੇ ਆ, ਉਹਨਾਂ ਸਾਰਿਆਂ ਦੇ ਲਈ ਆ। ਕਹਿੰਦੇ ਵੀ ਜਦੋਂ ਤੁਸੀਂ ਪੇਪਰ ਵਰਕ ਭਰਨ ਦੇ ਲਈ ਜਾਂਦੇ ਆ, ਚਾਹੇ ਡੌਕ ਦੇ ਉੱਤੇ, ਸ਼ਿਪਰ ਦੇ ਉੱਤੇ ਜਾਂ ਕਿਤੇ ਵੀ ਤੁਹਾਨੂੰ ਜਾਣਾ ਆ, ਉਹਨਾਂ ਦਾ ਜਿਹੜਾ ਪੈਨ ਆ ਉਸ ਨੂੰ ਨਾ ਵਰਤੋ, ਤੁਸੀਂ ਆਪਣਾ ਪੈਨ ਲੈ ਕੇ ਜਾਓ, ਉਹਦੇ ਨਾਲ ਲਿਖੋ, ਉਸੇ ਨੂੰ ਜਿਹੜਾ ਬਾਅਦ ਦੇ ਵਿੱਚ ਵਾਪਸ ਆਪਣੇ ਨਾਲ ਜਿਹੜਾ ਉਹ ਲੈ ਆਓ ਤੇ ਬਾਅਦ 'ਤੇ ਕਲੀਨ ਜਿਹੜਾ ਉਹ ਕਰਕੇ ਉਹ ਰੱਖਿਆ ਜਾਵੇ। ਸੋ ਇਹ ਛੋਟੀਆਂ ਜਿਹੜੀਆਂ ਟਿਪਸ ਆ ਇਹ ਕੰਮ ਆਉਣਗੀਆਂ। ਜਿੰਨੀਆਂ ਉਹ ਟਰੱਕਰਸ ਵਾਲਿਆਂ ਦੇ ਲਈ ਹੈਗੀਆਂ ਆ, ਉਹ ਸਾਰੇ ਜਾਣੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਮਿਲਣਾ ਗਿਲਣਾ ਹੁੰਦਾ ਆ ਉਸ ਦੇ ਵਿੱਚ ਆ। ਹੁਣ ਹਰਜੋਤ ਸਿੰਘ ਜੀ ਜਿਨ੍ਹਾਂ ਨੇ DMV 'ਚ ਜਾਣਾ ਹੋਊਗਾ, ਹੁਣ ਆਈ ਡੋਂਟ ਨੋ ਵੀ ਉਹ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਉੱਥੇ ਉਹਨਾਂ ਨੇ ਕਿੰਨਾ ਕੁ ਜਿਹੜਾ ਸੈਨੀਟੇਸ਼ਨ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਹੋਊਗਾ। ਉੱਥੇ ਤਰ੍ਹਾਂ ਦੇ ਲੋਕ ਤਰ੍ਹਾਂ ਦੀਆਂ ਮਜਬੂਰੀਆਂ ਦੇ ਕਰਕੇ ਜਿਹੜਾ ਉਹਨਾਂ ਨੂੰ ਆਉਣਾ ਜਾਣਾ ਪੈਂਦਾ। ਸੋ ਹੂ ਨੋਜ਼ ਉੱਥੇ ਕਿੱਦਾਂ ਹੈਗਾ ਆ। ਸੋ ਭਾਈ ਉਸ ਹਿਸਾਬ ਦੇ ਨਾਲ ਦੇਖ ਲਓ, ਜੇ ਥੋੜ੍ਹਾ ਚਿਰ ਦੇ ਲਈ ਪੋਸਟਪੋਨ ਹੋ ਸਕਦਾ ਪੋਸਟਪੋਨ ਕਰ ਲਓ, ਅਤੇ ਜੇ ਜਾਣਾ ਜ਼ਰੂਰੀ ਆ ਤਾਂ ਪ੍ਰੀਕਾਸ਼ਨਸ ਜਿਹੜੇ ਆ ਭਾਈ 100% ਤੋਂ ਵੀ ਵੱਧ ਜਿੰਨੇ ਤੁਸੀਂ ਕਰ ਸਕਦੇ ਹੋ ਉਨੇ ਤੁਸੀਂ ਜ਼ਰੂਰ ਲਓ। ਬਿਲਕੁਲ ਸੇਵਿੰਗ ਰੱਖੋ, ਕਿਉਂਕਿ ਲੇ ਆਫ ਹੋਣੀਆਂ ਬਹੁਤ ਵੱਡੀ ਸਕੇਲ 'ਚ ਹੋ ਗਈਆਂ। MGM ਜਿਹੜਾ ਕਸੀਨੋ ਹੈਗੇ ਆ ਨਿਊਯਾਰਕ ਦੇ ਵਿੱਚ ਬਹੁਤ ਵੱਡੇ, ਉਹ ਉਹਨਾਂ ਨੇ ਸ਼ਟ ਡਾਊਨ ਟੈਂਪਰੇਰੀ ਕਲੋਜ਼ ਕਰਨ ਜਾ ਰਹੇ ਹੈਗੇ ਆ, ਅਤੇ ਉਹਦੇ ਨਾਲ ਬਹੁਤ ਸਾਰੇ ਲੋਕ ਅਗਲੇ ਹਫ਼ਤੇ ਲੇ ਆਫ ਹੋਣਗੇ। ਅਤੇ ਸਾਡੇ ਨਾਲ ਕੁਛ ਕਾਲਰ ਵੀ ਜੁੜੇ ਹੋਏ ਆ ਜੀ, ਆਪਣੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅਸੀਂ ਤਾਂ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਹਾਂ, ਅਤੇ ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਅਤੇ ਉਸ ਪ੍ਰੋਬਲਮ ਦੀ ਵਜ੍ਹਾ ਕਰਕੇ ਅਸੀਂ ਘਰੇ ਬੈਠਦੇ ਹਾਂ, ਜਿਵੇਂ ਅਸੀਂ ਪੇਮੈਂਟਾਂ ਵਗੈਰਾ ਕਰਦੇ ਹਾਂ, ਫਿਰ ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਉਹਦੇ ਲਈ ਕੀ ਹੈਗਾ? ਕਿਹੜੀਆਂ ਪੇਮੈਂਟਾਂ ਤੁਸੀਂ ਕਹਿੰਦੇ ਆ? ਘਰ ਦੀਆਂ ਹੋ ਗਈਆਂ, ਜਿਵੇਂ ਅਪਾਰਟਮੈਂਟ ਜਿੱਥੇ ਰਹਿੰਦੇ ਹਾਂ ਅਸੀਂ, ਜਾਂ ਬਿਲਿੰਗ ਹੋ ਗਏ, ਸਾਡੀਆਂ ਕਾਰ ਦੀਆਂ ਪੇਮੈਂਟਾਂ ਹੁੰਦੀਆਂ ਨੇ। ਜਾਂ ਉਹ ਪੇਮੈਂਟਾਂ ਤਾਂ ਕਰਨੀਆਂ, ਉਹਦੇ ਬਾਰੇ ਹਜੇ ਕੋਈ ਇੱਦਾਂ ਦਾ ਨੋਟਿਸ ਨਹੀਂ ਆਇਆ ਹੈਗਾ ਵੀ ਤੁਸੀਂ ਪੇਮੈਂਟ ਨਹੀਂ। ਇੱਕ ਚੀਜ਼ ਜਿਹੜੀ ਇਸ ਮੌਕੇ ਦੇ ਉੱਤੇ ਚਲੋ ਟਰੱਕਰਸ ਦੇ ਨਾਲ ਆਪਾਂ ਜਿਹੜਾ 1099 ਤੇ W2 ਦੀ ਜਿਹੜੀ ਗੱਲ ਕਰਦੇ ਸੀ ਨਾ, ਉਹ ਇਹੋ ਜਿਹੇ ਮੌਕੇ ਦੇ ਉੱਤੇ ਤੁਸੀਂ ਦੇਖੋ ਵੀ ਕਿੰਨੀ ਵੱਡੀ ਚੀਜ਼ ਹੈ। ਹੁਣ ਜੇ ਤੁਸੀਂ 1099 ਵਾਲੇ ਆ, ਤੁਸੀਂ ਅਨਇੰਪਲੋਇਮੈਂਟ ਨਹੀਂ ਕਲੇਮ ਕਰ ਸਕਦੇ ਜੀ ਬਾਅਦ ਦੇ ਵਿੱਚ। ਜਿਹੜਾ W2 ਵਾਲਾ ਆ, ਜੇ ਉਸ ਨੂੰ ਘਰੇ ਬਹਿਣਾ ਵੀ ਪੈਂਦਾ, ਉਹ ਐਟਲੀਸਟ ਜਿਹੜੀਆਂ ਹੁਣ ਫੈਡਰਲ ਲੈਵਲ ਦੇ ਉੱਤੇ ਇਹਨਾਂ ਨੇ ਸੁਵਿਧਾਵਾਂ ਵੀ ਦਿੱਤੀਆਂ ਆ, ਅਤੇ ਕੈਲੀਫੋਰਨੀਆ ਵਾਲਿਆਂ ਨੇ ਵੀ, ਉਹ ਐਟਲੀਸਟ ਅਨਇੰਪਲੋਇਮੈਂਟ ਕਲੇਮ ਕਰ ਸਕਦੇ ਆ ਵੀ ਕੁਛ ਨਾ ਕੁਛ ਜਿਹੜਾ ਉਹਨਾਂ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਮਿਲ ਜਾਊਗਾ। ਜਿਹੜੇ 1099 ਵਾਲੇ ਆ, ਉਹਨਾਂ ਨੂੰ ਫਿਰ ਉਹਨਾਂ ਨੇ ਕਹਿਣਾ ਵੀ ਤੁਸੀਂ ਹੁਣ ਆਪਣੇ ਹਿਸਾਬ ਨਾਲ ਚੱਲਦੇ ਸੀ, ਤੁਹਾਨੂੰ ਹੁਣ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਦੇਖਣੀਆਂ ਜਿਹੜੀਆਂ ਉਹ ਪੈਣਗੀਆਂ। ਇਹਦੇ ਬਾਰੇ ਡਿਟੇਲ 'ਚ ਅਸੀਂ ਅਗਲੇ ਵੀਕ ਹੋਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਹੋ ਸਕਦਾ ਹੈ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਕੋਈ ਰਿਆਇਤਾਂ, ਕੋਈ ਛੋਟਾਂ ਜਿਹੜੀਆਂ ਮਿਲ ਜਾਣ। ਜਿੱਦਾਂ ਕੈਨੇਡਾ ਦੇ ਵਿੱਚ ਰੀਸੈਂਟਲੀ ਉਹਨਾਂ ਨੇ, ਇਟਲੀ ਦੇ ਵਾਲਿਆਂ ਨੇ ਵੀ ਜਿਹੜਾ ਇਹ ਕੰਮ ਕੀਤਾ ਹੈ, ਅਤੇ ਕੈਨੇਡਾ ਵਾਲਿਆਂ ਨੇ ਵੀ ਕੀਤਾ ਹੈ। ਇਟਲੀ ਨੇ ਕਿਹਾ ਵੀ ਤੁਹਾਨੂੰ ਮੌਰਗੇਜ ਦੀਆਂ ਅਤੇ ਰੈਂਟ ਦੇਣ ਦੀ ਜ਼ਰੂਰਤ ਨਹੀਂ ਹੈ। ਕੈਨੇਡਾ ਦੇ ਵਿੱਚ ਵੀ ਜਿਹੜੇ ਕੱਲ੍ਹ ਜਸਟਿਨ ਟਰੂਡੋ ਬੋਲ ਰਹੇ ਸੀਗੇ ਵੀ ਜਿੰਨੀ ਦੇਰ ਤੱਕ ਇਹ ਕਰੋਨਾ ਵਾਇਰਸ ਦਾ ਡਰ ਹੈਗਾ ਜਾਂ ਕਿਸੇ ਦੀਆਂ ਜੋਬਾਂ ਗਈਆਂ ਆ, ਉਹਨਾਂ ਨੂੰ ਰੈਂਟ ਦੇਣ ਦੀ ਜਿਹੜੀ ਚਿੰਤਾ ਆ ਉਹ ਨਹੀਂ ਹੋਣੀ ਚਾਹੀਦੀ। ਸਟੂਡੈਂਟ ਲੋਨਸ ਦੇ ਜਿਹੜੇ ਇੰਟਰਸਟ ਆ ਉਹ ਜ਼ਰੂਰ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਆਖਿਆ ਸੀਗਾ ਵੀ ਉਹ ਉਹਨਾਂ ਤੋਂ ਜਿਹੜੇ ਉਹ ਉਨੀ ਦੇਰ ਤੱਕ ਜਿਹੜੇ ਉਹ ਨਹੀਂ ਲਏ ਜਾਣਗੇ। ਜੀ ਸੋ ਆਪਾਂ ਕਾਲਰ ਲੈਂਦੇ ਹਾਂ ਰਾਜਕਵੀਰ ਸਿੰਘ ਜੀ। ਜੀ ਥੈਂਕ ਯੂ ਜੀ ਕਾਲ ਦੇ ਲਈ ਤੁਹਾਡੀ। ਜੀ ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਇਹਦੇ ਬਾਰੇ ਦੱਸਣਾ ਸੀਗਾ ਕਿ ਤੁਹਾਡੇ ਰਾਜਕਵੀਰ ਵਿੱਚ ਤੁਹਾਡੀ ਬਿਲਕੁਲ ਗੱਲ ਸਹੀ ਹੈ। ਤੁਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਪੈਨਿਕ ਜ਼ਰੂਰ ਬਹੁਤ ਜ਼ਿਆਦਾ ਹੋ ਗਿਆ, ਇਹਦਾ ਜ਼ਿਆਦਾ ਮਾਰੂਗਾ ਜੋ ਇਫੈਕਟ ਇਕਨੋਮੀ ਤੇ ਪਏਗਾ ਆਲ ਵਰਲਡ ਵਾਈਡ ਜੀ। ਤੇ ਜਿਹੜੀ ਖਬਰ ਹੈ ਤੇ ਹੁਣ ਜਿਵੇਂ ਚਾਈਨਾ ਤੋਂ ਜਿੱਥੋਂ ਸ਼ੁਰੂ ਹੋਇਆ ਸੀਗਾ, ਇਹਦੀ ਕੱਲ ਤੱਕ ਦੀ ਖਬਰ ਜੋ ਫਰਾਈਡੇ ਤੱਕ ਦੀ ਹੈ, ਸਿਰਫ 8 ਕੇਸਿਸ ਡਿਟੈਕਟ ਹੋਏ ਨੇ, 7 ਕੇਸਿਸ ਉੱਥੇ ਉਹਨਾਂ ਦੀ ਡੈਥ ਹੋਈ ਆ ਜੀ। ਤੇ ਇਹ ਚਾਈਨਾ ਦੀ ਦੇਖੋ ਕਿੰਨੇ ਹੁਣ ਥੋੜਾ ਜਿਹਾ ਜ਼ਿਆਦਾ ਐਡਵਾਂਸ ਚੱਲ ਰਿਹਾ, ਮਤਲਬ ਇਸ ਤਰ੍ਹਾਂ
ਕਿ ਚਾਈਨਾ 'ਚ 31 ਤਰੀਕ ਨੂੰ 31 ਦਸੰਬਰ ਨੂੰ ਦੇਖੋ ਇਹ 2019 ਨੂੰ ਇਹ ਡਿਟੈਕਟ ਹੋਇਆ ਐਜ਼ ਏ ਨਿਮੋਨੀਆ ਦੇ ਤੌਰ ਤੇ। ਫਿਰ 7th ਨੂੰ ਵਿਦਨ ਵੀਕ ਦੇਖੋ ਜੈਨੇਟਿਕ ਮੇਕਅਪ ਇਹਦਾ ਹੋਇਆ ਜਿਹਨੂੰ ਤੁਸੀਂ ਜਿਵੇਂ ਪਤਾ ਕਰਿਆ ਕਿ ਇਹ ਚਮਕੀ ਦੜਾ ਵਗੈਰਾ ਤੋਂ ਹੁੰਦੀ ਹੈ ਕਿ ਨਹੀਂ ਜੀ। ਤੇ ਇਹਨਾਂ ਨੇ ਕਿਸ ਤਰ੍ਹਾਂ ਹੌਲੀ ਹੌਲੀ ਇਹਨੇ ਤੇ ਕਵਰ ਕਰਿਆ ਤੇ ਇਹਦੇ ਮੈਂ ਤੁਹਾਨੂੰ ਦੱਸ ਕਿ ਟੈਸਟ ਵਗੈਰਾ ਦੇ ਲੈਬ ਟੈਸਟ ਵਗੈਰਾ ਪੜ੍ਹ ਰਿਹਾ ਸੀਗਾ ਕਿ ਕਿਸ ਤਰ੍ਹਾਂ ਹੁੰਦੇ ਹਨ। ਕਿ 2 ਟਾਈਪ ਦਾ ਇਹ ਮਿਲਿਆ ਹੈ ਵੈਸੇ ਕਿ LNS ਇਹਨੂੰ ਕਹਿੰਦੇ ਨੇ ਤੇ ਇੱਕ L ਸਟ੍ਰੇਨ ਜਿਹੜਾ ਹੈਗਾ ਇਹ ਹੌਲੀ ਹੌਲੀ ਬਦਲ ਰਿਹਾ ਹੈ ਜੋ ਜ਼ਰੂਰ ਹੌਲੀ ਹੌਲੀ ਘਟ ਰਿਹਾ ਹੈ ਜ਼ਰੂਰ ਇਹਦੀ ਮਿਊਟੇਟਿੰਗ ਕਹਿੰਦੇ ਨੇ। ਤੇ ਬਾਕੀ ਜਿਹੜਾ S ਤੇ ਦੇ ਓਲਡ ਵਾਇਰਸ ਹੈ ਜੀ ਤੇ ਹਿਊਮਨ ਦੇ ਲੰਗਸ ਤੇ ਦੇ ਸੈਲਸ ਵਗੈਰਾ ਦੇ ਇੱਕ ਆਦਮੀ ਜਿਹੜਾ ਜ਼ੋਰ ਪੈਂਦਾ ਹੈ ਜਿਹੜਾ ਸਪਰੈਡਿੰਗ ਜਿਹੜਾ ਉਹ ਹਿਊਮਨ ਲੰਗਸ ਤੇ ਜ਼ਿਆਦਾ ਇਹਦੇ ਤੇ ਅਸਰ ਪੈਂਦਾ ਜ਼ਿਆਦਾ। ਤੇ ਬਾਕੀ ਜੀ ਇਹਦੇ ਜਿਹੜੇ ਡਿਟੈਕਸ਼ਨ ਦੀ ਜਿਹੜੀ ਗੱਲ ਹੈ ਇਹ ਥਰੋਟ ਸਵੈਬ ਮੈਨੇ ਕਿ ਸੈਂਪਲ ਲੈਂਦੇ ਨੇ ਗਲੇ ਤੋਂ ਲੈਂਦੇ ਨੇ ਆਪਣੇ ਰਿਕਾਰਡ ਸਵੈਬ ਦੇ ਨਾਲ ਤੇ ਟੈਸਟ ਭੇਜਦੇ ਨੇ ਲੈਬ ਦੇ ਵਿੱਚ ਇਹਨੂੰ PCR ਕਹਿੰਦੇ ਨੇ ਜੀ। ਤੇ ਬਾਕੀ ਐਂਟੀਬਾਇਓਟਿਕ ਵੀ ਇਹਦੇ ਬਲੱਡ ਟੈਸਟ ਵੀ ਲੈਂਦੇ ਨੇ ਜੀ। ਧੰਨਵਾਦ ਜੀ, ਥੈਂਕ ਯੂ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਮੇਰਾ ਇੱਕ ਹੋਰ ਸਫਾਈ ਦੀ ਸਵਾਲ ਹੈ ਸਾਰੇ ਆਪਣੇ ਜ਼ਰੂਰ ਰੱਖਣ। ਇੱਕ ਫੋਨ ਵੀ ਬਹੁਤ ਜ਼ਰੂਰੀ ਹੈ ਜਿਹੜਾ ਆਪਾਂ ਹਰ ਜਗ੍ਹਾ ਕੈਰੀ ਕਰਦੇ ਹਾਂ ਈਵਨ ਆਪਣੇ ਟਾਇਲਟ 'ਚ ਵੀ ਲੈ ਕੇ ਜਾਂਦੇ ਹਾਂ ਇਹਨੂੰ ਵੀ ਤੁਸੀਂ ਜ਼ਰੂਰ ਕਲੀਨ ਸਾਫ਼ ਕਰਕੇ ਆਪਣਾ ਰੱਖਣਾ ਜ਼ਰੂਰ ਨਾਲ ਜੀ। ਥੈਂਕ ਯੂ ਅਮਰਜੀਤ ਜੀ, ਬੜੀ ਮਿਹਰਬਾਨੀ। 2-4 ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰੀਆਂ ਨੇ। ਥੈਂਕ ਯੂ ਜੀ। ਓਕੇ ਜੀ ਬਿਲਕੁਲ। ਇਹ ਜਿਹੜੇ ਨਵੇਂ ਟੈਸਟ ਦੀ ਜਿਹੜੀ ਗੱਲ ਕਰ ਰਹੇ ਉਸ ਦੇ ਵਿੱਚ ਜਿਹੜੀ ਕੱਲ CDC ਦੀ ਮੈਂ ਜਿਹੜੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਉਹਨਾਂ ਨੇ ਹੁਣ ਨੇਜ਼ਲ ਸਵੈਪ ਲੈਣਾ ਜਿਹੜਾ ਕਹਿੰਦੇ ਵੀ ਉਹ ਸ਼ੁਰੂ ਜਿਹੜਾ ਉਹ ਕਰਨਗੇ। ਥਰੋਟ ਸਵਾਪ ਵੀ ਜਿਹੜਾ ਉਹ ਕਰ ਸਕਦੇ ਨੇ ਤੇ ਜਿਹੜਾ ਨੀਜ਼ਲ ਜਿਹੜੇ ਨੱਕ ਦੇ ਵਿੱਚ ਲਾ ਕੇ ਸੋ ਕਹਿੰਦੇ ਵੀ ਜਿਹੜਾ ਵਾਇਰਸ ਆ ਉਹ ਨੱਕ ਦੇ ਵਿੱਚ ਛੇਤੀ ਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਉਹ ਡਬਲ ਟ੍ਰਿਪਲ ਤੇ ਇਸ ਤਰੀਕੇ ਦੇ ਨਾਲ ਉਹ ਵਧਾਉਂਦਾ ਰਹਿੰਦਾ ਆ। ਸੋ ਉੱਥੋਂ ਲੈਣਗੇ। ਸੋ ਜਿੱਦਾਂ ਉਹਨਾਂ ਨੇ ਹੁਣੇ ਰੀਸੈਂਟ ਜਿਹੜੀ ਪ੍ਰੈਸ ਕਾਨਫਰੰਸ ਆ ਕਿਹਾ ਉਹਦਾ ਮਤਲਬ ਇਹ ਨਹੀਂ ਆ ਵੀ ਜੇ ਇੱਕ ਵਾਰੀ ਨੈਗੇਟਿਵ ਆਇਆ ਤੇ ਤੁਹਾਨੂੰ ਹੋ ਨਹੀਂ ਸਕਦਾ, ਇਹ ਤੁਹਾਨੂੰ ਜਿਹੜਾ ਹੋ ਸਕਦਾ ਆ। ਸੋ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਆਪਣੇ ਪ੍ਰੀਕਾਸ਼ਨਸ ਨਹੀਂ ਲੈਣੇ, ਬਚਾਅ ਦੇ ਵਿੱਚ ਹੀ ਜਿਹੜਾ ਉਸ ਤੇ ਤਾਂ ਵੀ ਜਿਹੜਾ ਬਚਾਅ ਤੁਹਾਨੂੰ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵੈਸੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ, ਸਾਰਾ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਤੇ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ। ਪਰ ਥੋੜਾ ਜਿਹਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਹੀ ਰਹਿਣਾ ਚਾਹੀਦਾ। ਕੋਈ ਨਹੀਂ ਜੋ ਕਰੂਗਾ ਵਾਹਿਗੁਰੂ ਕਰੂਗਾ, ਇਹ ਵੀ ਤਾਂ ਆਪਾਂ ਨੂੰ ਜ਼ਰੂਰੀ ਹੈ, ਬਾਕੀ ਸਫਾਈ ਦਾ ਜ਼ਰੂਰੀ ਹੈ। ਪਰ ਮੈਂ ਇੱਕ ਗੱਲ ਪੁੱਛਣੀ ਸੀ ਵੀ ਜਿਹੜੇ ਪੇਪਰਾਂ 'ਚ ਭਰੇ ਪਏ ਹੁੰਦੇ ਆ ਬੇਬੇ ਬਾਬੇ ਵੀ ਅਸੀਂ 5 ਮਿੰਟਾਂ 'ਚ ਹੱਲ ਕਰ ਦਿਆਂਗੇ, ਉਹ ਕੋਈ ਨਹੀਂ ਹੁਣ ਬੋਲ ਰਿਹਾ। ਤੇ ਹੁਣ ਜੇ ਕੋਈ ਉਦਾਂ ਦਾ ਦੱਸ ਦੇਵੇ ਵੀ ਇਹ ਸਾਰਾ ਇਹਦਾ ਕੀ ਪ੍ਰੋਬਲਮ ਹੈ, ਕਿਵੇਂ ਸੂਤ ਆਊਗਾ, ਉਹ ਤਾਂ ਬਹੁਤ ਵਧੀਆ ਗੱਲ ਨਹੀਂ ਤੁਹਾਡੇ ਹਿਸਾਬ ਨਾਲ। ਹਾਂਜੀ ਉਹ ਵੀ ਤੁਸੀਂ ਦੱਸ ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਦੱਸਦਾ ਹਾਂ। ਰੀਸੈਂਟਲੀ ਇੱਕ ਨਾ ਕ੍ਰਿਸਚਨ ਸੀਗਾ, ਉਹਨਾਂ ਦਾ TV ਆਪਣਾ ਕੈਨਥ ਕਰਕੇ ਜਿਹੜਾ ਉਸਦਾ ਨਾਂ ਦੱਸਿਆ ਆ, ਉਹਨੇ ਲੋਕਾਂ ਨੂੰ ਦੇਖੋ ਕਿਸ ਹਿਸਾਬ ਦੇ ਨਾਲ ਠੱਗਣਾ ਸ਼ੁਰੂ ਕਰ ਦਿੱਤਾ। ਰਾਤੋਂ ਰਾਤ ਕਹਿੰਦਾ ਹੱਥ ਤੇ ਪਤਾ ਨਹੀਂ ਜਿਹੜਾ ਜਿਹਨੂੰ ਉਹ ਹੋਲੀ ਵਾਟਰ ਰੱਖਦੇ ਉਹ ਲਾ ਕੇ ਕਹਿੰਦੇ ਜੀ ਆ TV ਦੀਆਂ ਸਕਰੀਨਾਂ ਨੂੰ ਟੱਚ ਕਰੋ ਤੇ ਆਹ ਲਓ ਜੀ ਮੈਂ ਤੁਹਾਨੂੰ ਹੀਲਿੰਗ ਜਿਹੜੀ ਆ TV ਦੇ ਜ਼ਰੀਏ ਘੱਲਦੀ ਆ। ਇੱਦਾਂ ਲੋਕਾਂ ਨੂੰ ਉਹਨਾਂ ਨੇ ਠੱਗਣਾ ਸ਼ੁਰੂ ਕੀਤਾ ਆ। ਇਹ ਜਿਹੜੀ ਇੱਦਾਂ ਦੇ ਜਿਹੜੇ ਲੋਕ ਹੈਗੇ ਨਾ ਠੱਗ ਨੇ ਉਹ ਹਰ ਧਰਮ ਦੇ ਵਿੱਚ ਹੈਗੇ ਨੇ, ਇਹਨਾਂ ਤੋਂ ਬਚ ਕੇ ਰਹੋ। ਕੋਈ ਤੁਹਾਨੂੰ ਜਿਹੜਾ ਕੋਈ ਫਾਂਡਾ ਕਰਾਈ ਜਾਂਦੇ ਆ, ਕੋਈ ਕੁਛ ਕਰਾਈ ਜਾਂਦੇ ਆ, ਕੋਈ ਕੁਛ ਕਰਾਈ ਜਾਂਦੇ ਆ, ਭਾਈ ਬਚ ਕੇ ਰਹੋ ਇਹਨਾਂ ਲੋਕਾਂ ਤੋਂ। ਇਹ ਨਾ ਹੋਵੇ ਆਪ ਤਾਂ ਕਿਸੇ ਚੀਜ਼ ਨੂੰ ਇਹਨਾਂ ਨੇ ਹੱਥ ਨਹੀਂ ਲਾਉਣਾ, TV ਦੇ ਜ਼ਰੀਏ ਉਹ ਇਲਾਜ ਕਰਨ ਲੱਗੇ ਹੋਏ ਆ। ਸੋ ਇਹਨਾਂ ਤੇ ਪਹਿਲਾਂ ਵੀ ਇਹਨਾਂ ਦੇ ਉੱਤੇ ਕਦੀ ਭਰੋਸਾ ਨਾ ਕਰੋ ਤੇ ਆਉਣ ਵਾਲੇ ਸਮੇਂ 'ਚ ਵੀ ਕਦੀ ਅਜਿਹੇ ਲੋਕਾਂ ਤੇ। ਸੋ ਬਿਲਕੁਲ ਜਿਹੜੇ ਲੋਕ ਆ ਆਪਾਂ ਹੀ ਠੱਗ ਹੁੰਦੇ ਆ। ਸੋ ਆਪਾਂ ਨੂੰ ਹੁਣ ਸੋਚਣਾ ਚਾਹੀਦਾ ਵੀ ਨਹੀਂ, ਜੇ ਇਦਾਂ ਦੇ ਮੌਕੇ ਦੇ ਉੱਤੇ ਐਮਰਜੈਂਸੀ ਦੇ ਨਹੀਂ ਕੋਈ ਹੈਲਪ ਕਰ ਸਕਦਾ ਤੇ ਫਿਰ ਛੋਟੀਆਂ ਗੱਲਾਂ ਤੇ ਉਹ ਕੀ ਤੁਹਾਡੀ ਹੈਲਪ ਕਰ ਦੇਣਗੇ। ਜੀ ਅਗਲੇ ਕਾਲਰ ਨੇ ਆਪਣੇ ਨਾਲ ਸੰਦੀਪ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਮੈਂ ਤਾਂ ਸਿਰ ਮਿਸ਼ੀਗਨ ਦੀ ਜ਼ਿਆਦਾ ਅਪਡੇਟ ਦੇਣੀ ਸੀਗੀ ਕਿ ਮਿਸ਼ੀਗਨ ਦੇ ਸਕੂਲ ਜਿਹੜੇ ਨੇ ਉਹ ਅਪ੍ਰੈਲ 5 ਤੱਕ ਬੰਦ ਨੇ ਤੇ ਉਹ ਸਾਰੇ ਸਕੂਲ ਨੇ ਤੇ ਬਾਕੀ ਜਿਹੜੇ ਕਈ ਸਕੂਲਾਂ ਵਿੱਚ ਜਿਹੜੇ ਲੰਚ ਚੱਲਦਾ ਜਾਂ ਬ੍ਰੇਕਫਾਸਟ ਕਰਾਉਂਦੇ ਸੀ ਜਿਹੜੇ ਨਿਆਣਿਆਂ ਨੂੰ, ਤੇ ਉਹਦੇ ਵਿੱਚ ਜੇ ਸਿੱਖ ਕਮਿਊਨਿਟੀ ਜੇ ਕਿਸੇ ਨੇ ਹੈਲਪ ਕਰਨੀ ਚਾਹੁੰਦੀ ਆ ਤੇ ਉਹ ਤੇ ਚਾਹੁੰਦੇ ਆ ਤੇ ਉਹ ਆਪਣਾ ਲੋਕਲ ਜਿਹੜਾ ਤੁਹਾਡਾ ਸਕੂਲ ਡਿਸਟ੍ਰਿਕਟ ਆ ਉਹਨੂੰ ਤੁਸੀਂ ਕਾਲ ਕਰ ਸਕਦੇ ਹੋ। ਤੇ ਕਿਉਂਕਿ ਕਈ ਬੱਚੇ ਉਹ ਡਿਪੈਂਡ ਹੁੰਦੇ ਆ ਸਕੂਲ ਲੰਚਸ ਜਾਂ ਬ੍ਰੇਕਫਾਸਟ ਲਈ, ਤੇ ਉਹਦੇ ਵਿੱਚ ਤੁਸੀਂ ਆਪਣਾ ਕਰ ਸਕਦੇ ਹੋ। ਜੇ ਡੇ ਕੇਅਰ ਦੇ ਉਹ ਹਜੇ ਬੰਦ ਨਹੀਂ ਹੋਏ, ਪਰ ਜੇ ਉਹ ਤੇ ਬਾਕੀ ਜਿਹੜੀ ਲਿਮਟ ਆ ਸਾਡੇ ਇੱਥੇ ਗੈਦਰਿੰਗ ਦੀ ਉਹ ਹੈਗੀ ਆ 250 ਬੰਦੇ ਦੀ ਇਸ ਵੇਲੇ। ਪਰ ਇਹ ਕਹਿੰਦੇ ਕਿ ਛੇਤੀ
ਗਵਰਨਰ ਦੇ ਆਫਿਸ ਤੋਂ ਸਾਡੀ ਮੇਰੀ ਗੱਲ ਹੋਈ ਸੀ ਕਿਸੇ ਨਾਲ, ਉਹ ਕਹਿੰਦੇ ਕਿ ਸ਼ਾਇਦ ਇਹ 250 ਇਹਨੂੰ ਵੀ ਤੋਂ ਘਟਾ 100 ਵੀ ਕਰ ਸਕਦੇ ਆ। ਹਾਂਜੀ 250 ਤੋਂ 100 ਵੀ ਕਰ ਸਕਦੇ ਆ। ਇਸ ਕਰਕੇ ਉਸ ਹਿਸਾਬ ਨਾਲ ਆਪਣਾ ਜਿਹੜਾ ਪ੍ਰੋਗਰਾਮ ਜੇ ਤੁਸੀਂ ਕਿਤੇ ਲੀਕਣਾ ਵਾ ਤੇ ਉਸ ਹਿਸਾਬ ਨਾਲ ਤੁਸੀਂ ਉਹ ਕਰੋ। ਤੇ ਬਾਕੀ ਜਿਹੜਾ ਸਫਾਈ ਦਾ ਤੇ ਤੁਸੀਂ ਦੱਸ ਹੀ ਦਿੱਤਾ, ਬਹੁਤ ਵਧੀਆ। ਤੇ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਕਿ ਆਪਣੇ ਜਿੰਨੇ ਗੁਰੂ ਘਰ ਨੇ ਜਾ ਕੇ ਕੁਛ ਵੀ ਹੈ, ਜੇ ਤੁਸੀਂ ਉੱਥੇ ਜਿਹੜੀ ਲਿਮਿਟੇਸ਼ਨ ਆ ਆਪਣੀ ਸਫਾਈ ਦੀ ਰੱਖੋ ਪੂਰੀ। ਤੇ ਜੇ ਤੁਸੀਂ ਆਉਣਾ ਵੀ ਆ ਜਾਣਾ ਵੀ ਆ ਉੱਥੇ ਦੇ ਜਿਹੜੇ ਆਪਣੇ ਆਪ ਨੂੰ ਬਹੁਤ ਹੈਲਥੀ ਸਮਝਦੇ ਆ, ਜੇ ਤੁਸੀਂ ਕਿਸੇ ਜੇ ਬਾਹਰੋਂ ਕੋਈ ਤੁਹਾਡੇ ਆਇਆ, ਤੁਹਾਡੇ ਘਰ ਵੀ ਕੋਈ ਆਇਆ ਵਾ ਤੇ ਉਹਦੇ ਨਾਲ ਵੀ ਜੇ ਤੁਹਾਡਾ ਕੰਟੈਕਟ ਹੈ, ਤੁਸੀਂ ਤਾਂ ਵੀ ਗੁਰੇਜ਼ ਕਰੋ ਕਿ ਜਿਹੜੀਆਂ ਦੂਜੀਆਂ ਇਕੱਠ ਹੁੰਦੇ ਉਹਨਾਂ ਵਿੱਚ ਨਾ ਜਾਓ ਟੈਂਪਰੇਰੀਲੀ ਆ। ਤੇ ਬਾਕੀ ਡਰਨਾ ਨਹੀਂ ਚਾਹੀਦਾ, ਪਰ ਇਹ ਆ ਕਿ ਆਪਣੇ ਆਪ ਪ੍ਰੀਕਾਸ਼ਨ ਜ਼ਰੂਰ ਲੈਣੇ ਚਾਹੀਦੇ ਜੀ। ਤਾਂ ਜੀ ਪ੍ਰੀਕਾਸ਼ਨ ਜ਼ਰੂਰ ਲੈਣੇ ਚਾਹੀਦੇ ਆ। ਬਸ ਇੰਨੀਆਂ ਬੇਨਤੀਆਂ ਸੀਗਾ ਕਿ ਮਿਸ਼ੀਗਨ ਦਾ ਦੱਸਣਾ ਸੀਗਾ। ਜਿਹੜਾ ਸਕੂਲ ਨੇ ਅਪ੍ਰੈਲ 5 ਤੱਕ ਹਜੇ ਬੰਦ ਨੇ, ਤੇ ਪਰ ਇਹ ਆ ਕਿ ਇਹ ਤੋਂ ਕਹਿੰਦੇ ਉਹ ਐਕਸਟੈਂਡ ਵੀ ਹੋ ਸਕਦੇ ਆ। ਤੇ ਆਪਣੀ ਲੋਕਲ ਜਿਹੜੇ ਨਿਊਜ਼ ਆ ਉਹ ਜ਼ਰੂਰ ਆਪਣੀ ਵਾਚ ਕਰਦੇ ਰਹੋ, ਦੇਖਦੇ ਰਹੋ ਜੀ। ਥੈਂਕ ਯੂ, ਬੜੀ ਮਿਹਰਬਾਨੀ ਸੰਦੀਪ ਜੀ। ਜੀ ਤੇ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਆਪਾਂ ਨੂੰ ਧਿਆਨ ਹਿੱਤ ਜਿਹੜੀਆਂ ਜ਼ਰੂਰ ਰੱਖਣੀਆਂ ਉਹ ਚਾਹੀਦੀਆਂ ਨੇ। ਨਹੀਂ ਰੱਖਾਂਗੇ ਤਾਂ ਜਿਹੜੀ ਆਪਣੇ ਲਈ ਹੀ ਪ੍ਰੋਬਲਮ ਆ। ਬਹੁਤ ਜਿਹੜੇ ਪਰਿਵਾਰਾਂ ਦੇ ਵਿੱਚ ਨਵੇਂ ਬੱਚੇ ਜਿਹੜੇ ਜੰਮਦੇ ਆ, ਜੇ ਤੁਹਾਨੂੰ ਉਹਨਾਂ ਨੂੰ ਕੋਈ ਦੇਖਣ ਦੇ ਲਈ ਆਉਂਦਾ ਹੈ, ਹਾਲ ਦੀ ਘੜੀ ਭਾਈ ਗਰੇਜ਼ ਜਿਹੜਾ ਆ ਉਹ ਰੱਖੋ। ਨਵੇਂ ਬੱਚੇ ਦਾ ਤਾਂ ਇਮਿਊਨ ਸਿਸਟਮ ਅਜੇ ਬਿਲਕੁਲ ਵੀ ਜਿਹੜਾ ਉਹ ਤਿਆਰ ਨਹੀਂ ਹੁੰਦਾ, ਬਣਿਆ ਨਹੀਂ ਹੁੰਦਾ। ਸੋ ਅਜਿਹੇ ਮੌਕਿਆਂ ਦੇ ਉੱਤੇ ਜਿਨ੍ਹਾਂ ਨੇ ਹੁਣ ਮਿਲਣ ਗਿਲਣ ਵੀ ਜਾਣਾ ਆ, ਉਹ ਵੀ ਜਿਹੜਾ ਪਰਹੇਜ਼ ਰੱਖੋ। ਤੇ ਜਿਨ੍ਹਾਂ ਨੇ ਸੱਦਣਾ ਸੁੱਦਣਾ ਵੀ ਆ, ਉਹ ਵੀ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਪਰਹੇਜ਼ ਜਿਹੜਾ ਉਹ ਜ਼ਰੂਰ ਰੱਖੋ। ਬਾਕੀ ਇੱਕ ਸਾਡੇ ਜਿਹੜੇ ਕਮੈਂਟ ਕੀਤਾ ਫੇਸਬੁੱਕ ਦੇ ਉੱਤੇ, ਉਹਨਾਂ ਨੇ ਜਿਹੜੀ ਇੱਕ ਚੰਗੀ ਸਲਾਹ ਦਿੱਤੀ, ਜਿੱਦਾਂ ਵੀਰ ਸਾਡੇ ਇੱਕ ਪਹਿਲੋਂ ਪੁੱਛ ਕੇ ਗਏ ਸੀ ਵੀ ਪੇਮੈਂਟਾਂ ਦਾ ਜਿਹੜਾ ਉਹ ਕੀ ਕਰਾਂਗੇ। ਸੋ ਜਿਨ੍ਹਾਂ ਦੇ ਨਾਲ ਤੁਹਾਡੀਆਂ ਪੇਮੈਂਟ ਆ, ਜਿਹੜਾ ਤੁਹਾਡਾ ਲੈਂਡਰ ਆ, ਉਹਨੂੰ ਚਿੱਠੀ ਤੁਸੀਂ ਲਿਖ ਸਕਦੇ ਆ ਵੀ ਮੇਰੀ ਇਹ ਚੀਜ਼ ਹੋਈ ਆ। ਮੇ ਵੀ ਤੁਹਾਡੀਆਂ 1-2 ਪੇਮੈਂਟਸ ਜਿਹੜੀਆਂ ਉਹ ਡਿਲੇ ਕਰ ਦੇਣ, ਉਹ ਉਹਨਾਂ ਚਿਰ ਜਿਹੜਾ ਕਹਿਣ ਵੀ ਤੁਸੀਂ ਨਾ ਦਿਓ ਫੋਰਬੀਅਰੈਂਸ ਜਿਹਨੂੰ ਲੋਨ ਜਿਸ ਨੂੰ ਆਖਿਆ ਜਾਂਦਾ, ਵੀ ਥੋੜ੍ਹੇ ਚਿਰ ਦੇ ਲਈ ਉਹਨਾਂ ਨੂੰ ਉਹ ਪੋਸਟਪੋਨ ਜਿਹੜੀਆਂ ਉਹ ਕਰ ਸਕਦੇ ਨੇ। ਉਹਨਾਂ ਨੂੰ ਚਿੱਠੀ ਜਿਹੜੀ ਆ ਤੁਸੀਂ ਲਿਖ ਸਕਦੇ ਹੋ, ਉਹਨਾਂ ਨੇ ਗੱਲ ਜਿਹੜੀ ਉਹ ਤੁਸੀਂ ਕਰਕੇ ਦੇਖ ਸਕਦੇ ਆ ਕੀ ਆ। ਪਰ ਇਹ ਤਾਂ ਹੈ ਨਹੀਂ ਆ ਵੀ ਉਹ ਤੁਹਾਨੂੰ ਦੇਣੀਆਂ ਨਹੀਂ ਪੈਣਗੀਆਂ, ਦੇਣੀਆਂ ਉਹ ਇਨ ਦੀ ਐਂਡ ਪੈਣਗੀਆਂ। ਕੈਪੀਟਲਿਸਟ ਕੰਟਰੀ ਆ, ਇਹਨਾਂ ਨੂੰ ਆਪਣੇ ਡਾਲਰ ਨਾਲ ਪਿਆਰ ਆ। ਉਹ ਤੁਹਾਡੀ ਜਿਹੜੀ ਆ ਇੱਦਾਂ ਦੀ ਸਥਿਤੀ ਦੇ ਵਿੱਚ ਜਿਹੜਾ ਚਲੋ ਥੋੜ੍ਹੀ ਬਹੁਤੀ ਮਦਦ ਕਰ ਦੇਣਗੇ ਜਿੰਨੀ ਕਿ ਉਹ ਕਰ ਸਕਦੇ ਹੋਏ, ਜੇ ਕੋਈ ਕਰਨ ਵਾਲਾ ਹੋਇਆ। ਅਦਰਵਾਈਜ਼ ਉਹਨਾਂ ਨੇ ਕਹਿਣਾ ਜੀ ਇਹ ਤਾਂ ਲਿਖਤੀ ਜਿਹੜੇ ਹੈਗੀਆਂ ਨੇ ਚੀਜ਼ਾਂ। ਸੋ ਪਲੀਜ਼ ਉਹਨਾਂ ਨੂੰ ਜਿਹੜੇ ਤੁਹਾਡੇ ਲੈਂਡਰ ਆ, ਚਾਹੇ ਗੱਡੀਆਂ ਵਾਲੇ ਨੇ ਤੇ ਚਾਹੇ ਉਹ ਘਰਾਂ ਦੀਆਂ ਕਿਸ਼ਤਾਂ ਵਾਲੇ ਨੇ, ਉਹਨਾਂ ਨੂੰ ਤੁਸੀਂ ਜਿਹੜੀ ਚਿੱਠੀ ਜਾਂ ਉਹਨਾਂ ਦੇ ਨਾਲ ਗੱਲ ਕਰਕੇ ਦੇਖ ਸਕਦੇ ਹੋ ਵੀ ਜੋ ਤੁਹਾਡੀਆਂ ਪੇਮੈਂਟਸ ਕੁਛ ਚਿਰ ਦੇ ਲਈ ਇਸ ਡਰ ਦੇ ਕਰਕੇ ਜੇ ਜੌਬ ਚਲੀ ਗਈ ਹੈ, ਕੁਛ ਹੈਗਾ ਆ ਉਹਦੇ ਕਰਕੇ ਜਿਹੜੀ ਉਹ ਡਿਲੇ। ਪਰ ਮੇਕ ਸ਼ੋਰ ਕਰੋ ਵੀ ਉਹ ਤੁਹਾਡਾ ਕ੍ਰੈਡਿਟ ਤੇ ਨਾ ਅਸਰ ਪਵੇ, ਕਿਉਂਕਿ ਜੇ ਕ੍ਰੈਡਿਟ ਤੇ ਚਲ ਗਿਆ ਤਾਂ ਤੁਹਾਡਾ ਬਹੁਤ ਮੈਸਅਪ ਹੋਊਗਾ। ਤੇ ਬਾਕੀ ਸਕਿਪ ਕਰਨ ਦੇ ਨਾਲ ਉਹਨਾਂ ਨਾਲ ਕਾਲ ਕਰਕੇ ਜਿਹੜੀ ਉਹ ਪੋਸਟਪੋਨ ਜਿਹੜੀ ਉਹ ਤੁਹਾਨੂੰ ਉਹ ਜਿਹੜੀ ਉਹ ਕਰਵਾ ਲੈਣੀ ਚਾਹੀਦੀ ਆ। ਬਾਕੀ ਦੇਖੋ ਇਹ ਹਰਜੋਤ ਸਿੰਘ ਜੀ, ਇਹ ਆਪਾਂ ਟਰੱਕਿੰਗ ਦੇ ਮਾਮਲੇ ਵਿੱਚ ਕਿੰਨੀ ਵਾਰੀ ਆਪਾਂ ਕਹਿੰਦੇ ਰਹਿੰਦੇ ਵੀ ਜੇ ਤੁਸੀਂ ਇੰਪਲੋਇਡ ਹੈਗੇ ਆ ਤੇ ਜੇ 1099 ਭਰਦੇ ਆ ਤੇ ਹੁਣ ਰੱਬ ਨਾ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਵਿਚਾਰਾ ਕੀ ਕਰੂਗੇ, ਉਹ ਪਰਿਵਾਰਾਂ ਦੇ ਉੱਤੇ ਕੀ ਬੀਤੂਗੀ, ਕਿਉਂਕਿ ਉਹਦਾ ਅਨਇੰਪਲੋਇਮੈਂਟ ਵੀ ਜਿਹੜੀ ਉਸ ਹਿਸਾਬ ਦੇ ਨਾਲ ਬਾਅਦ ਦੇ ਵਿੱਚ ਉਹ ਲੈ ਨਹੀਂ ਸਕਦੇ। ਸੋ ਇਹ ਕਿਉਂਕਿ ਉਹਨਾਂ ਨੇ ਕਹਿਣਾ ਦਿਖਾਓ ਜੀ ਆਪਣੇ ਪੇ ਚੈੱਕ ਦਿਖਾਓ ਪਿਛਲੇ ਕਿਸ ਹਿਸਾਬ ਦੇ ਨਾਲ ਕਿੰਨਾ ਜਿਹੜਾ ਉਹ ਹੁੰਦਾ ਹੈਗਾ ਆ। ਸੋ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ। ਇੱਕ ਜਿਹੜੀ ਕੈਨੇਡਾ ਦੇ ਬਾਬਤ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਸੀ ਵੀ ਉਹਨਾਂ ਨੇ ਸਾਰੇ ਵੀਜ਼ੇ ਸਸਪੈਂਡ ਕਰ ਦਿੱਤੇ, ਇਹ ਵੀ ਇੱਕ ਅਫਵਾਹ ਜਿਹੜੀ ਨਿਕਲੀ ਆ। ਇੱਦਾਂ ਦੀ ਕੋਈ ਜਿਹੜੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਹਾਲ ਦੀ ਘੜੀ ਜਿਹੜੀ ਆ ਕੋਈ ਇੱਦਾਂ ਦੀ ਖਬਰ ਜਿਹੜੀ ਉਹ ਨਹੀਂ ਆਈ। ਸੋ ਇਹ ਅਜਿਹੇ ਮੌਕਿਆਂ ਦੇ ਉੱਤੇ ਜਿਹੜਾ ਧੰਦਾ ਹੈ ਨਾ, ਜਿਹੜੇ ਰਿਊਮਰਸ ਦਾ ਜਾਂ ਅਫਵਾਹਾਂ ਦਾ, ਉਹ ਵੀ ਗਰਮ ਹੁੰਦਾ ਆ। ਸਕੈਮ ਵਾਲਿਆਂ ਦਾ ਵੀ ਆ। ਕੱਲ ਲੋਕਾਂ ਦੇ ਉੱਤੇ ਵਿਪਤ ਆਈ ਆ ਤੇ ਜਿਹੜੇ ਸੋਸ਼ਲ ਸਿਕਿਉਰਿਟੀ ਵਾਲੇ ਆ, ਜਿਹੜੇ ਸੋ ਕਾਲਡ ਸਕੈਮਰ ਆ, ਉਹ ਅਜੇ ਵੀ ਗੱਲ ਕਰ ਦੋ ਜਿਹੜੀ ਉਹ ਨਹੀਂ ਹਟਦੇ। ਬਾਕੀ 에ਅਰਲਾਈਨ ਟਿਕਟਾਂ ਤੋਂ ਲੋਕ ਜਿਹੜੇ ਬੜੇ ਪਰੇਸ਼ਾਨ ਆ, ਜਿਨ੍ਹਾਂ ਨੇ ਕੈਂਸਲ ਕਰਾਉਣੀਆਂ, ਵੀ ਜਿਹੜੇ ਵਿਚਕਾਰਲੇ ਮਿਡਲਮੈਨ ਆ ਉਹ ਲੋਕਾਂ ਨੂੰ ਠੱਗੀ ਜਾ ਰਹੇ ਆ। ਭਾਈ ਡਾਇਰੈਕਟ ਆਪਾਂ ਤੁਹਾਨੂੰ ਪਹਿਲਾਂ ਵੀ ਸਲਾਹ ਦਿੱਤੀ ਹੈ, ਡਾਇਰੈਕਟ 에ਅਰਲਾਈਨਸ ਨੂੰ ਕਾਲ ਕਰੋ। ਤੁਹਾਡਾ ਉਹਨਾਂ ਨੂੰ ਦੱਸੋ ਵੀ ਕਨਫਰਮੇਸ਼ਨ ਨੰਬਰ ਆ, ਤੁਸੀਂ ਇਧਰ ਕੈਂਸਲ ਕਰਨਾ ਚਾਹੁੰਦੇ ਹੋ ਜਾਂ ਕੁਛ ਕਰਨਾ ਚਾਹੁੰਦੇ ਹੋ। ਇੱਕ ਸਾਡੇ ਕਾਲਰ ਨੇ ਦੱਸਿਆ ਕਹਿੰਦੇ ਵੀ ਯੂਨਾਈਟਿਡ ਵਾਲਿਆਂ ਦੀ ਉਹਨਾਂ ਨੇ ਟਿਕਟ ਲਈ ਹੋਈ ਸੀ, ਉਹਨਾਂ ਨੇ ਯੂਨਾਈਟਿਡ ਵਾਲਿਆਂ ਨੇ ਖੁਦ ਕਾਲ ਕਰਤੀ, ਕਹਿੰਦੇ ਅਸੀਂ ਤੁਹਾਨੂੰ 31 ਦਸੰਬਰ ਤੱਕ ਜਿਹੜੀ ਐਕਸਟੈਂਸ਼ਨ ਦੇ ਰਹੇ ਹਾਂ, ਤੁਸੀਂ ਜਦੋਂ ਮਰਜ਼ੀ ਇਸ ਟਿਕਟ ਨੂੰ ਉਦੋਂ ਤੱਕ ਜਿਹੜੀ ਐਕਸਟੈਂਡ ਜਿਹੜੀ ਉਹ ਕਰ ਸਕਦੇ ਆ। ਸੋ ਮੋਸਟ ਪ੍ਰੋਬਬਲੀ ਹਰਜੋਤ ਸਿੰਘ ਜੀ ਅਜਿਹੇ ਮੌਕਿਆਂ ਦੇ ਉੱਤੇ ਜਿਹੜੇ ਲੋਕ ਆ ਬਿਪਤਾ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਜਿਹੜਾ ਹੱਥ ਬਾਂਹ ਜਿਹੜੀ ਉਹ ਫੜਦੇ ਆ। ਸੋ ਅਪਰੋਚ ਜਿਹੜੀ ਕਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਜੇ ਤੁਸੀਂ ਅਪਰੋਚ ਕਰ ਲਓਗੇ ਤਾਂ ਹੋ ਸਕਦਾ ਤੁਹਾਡੀ ਜਿਹੜੀ ਗੱਲ ਸੁਣੀ ਜਾਵੇ ਤੇ ਜਿਹੜੀ ਤੁਸੀਂ ਟੈਨਸ਼ਨ ਲਈ ਬੈਠੇ ਆ ਉਹ ਤੁਹਾਡਾ ਜਿਹੜਾ ਆ ਐਟਲੀਸਟ ਇੱਕ ਟੈਨਸ਼ਨ ਤਾਂ ਜਿਹੜੀ ਆ ਤੁਹਾਡੀ ਉਸ ਦੇ ਵਿੱਚ ਘਟ ਸਕਦੀ ਹੈਗੀ ਆ। ਸੋ ਬਿਲਕੁਲ ਜਾਂਦੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਨਵਾਂ ਸਾਲ ਆ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਮਾਰਚ 15 ਆ ਜਾਣੀ ਕਿ ਕੱਲ੍ਹ ਨੂੰ
ਨੈਸ਼ਨਲ ਡੇ ਆਫ ਪ੍ਰੇਅਰ ਜਿਹੜਾ ਆ ਉਹ ਡਿਕਲੇਅਰ ਕੀਤਾ ਹੈ। ਉਹਨਾਂ ਨੇ ਕਿਹਾ ਇਟਸ ਮਾਈ ਗ੍ਰੇਟ ਆਨਰ ਟੂ ਡਿਕਲੇਅਰ ਸੰਡੇ March 15th as National Day of Prayer. We are a country that throughout our history has looked to God for protection and strength in times like these. No matter where you may be, I encourage you to turn towards prayer in an act of faith. Together we will easily prevail. ਸੋ ਕੱਲ੍ਹ ਨੂੰ ਨੈਸ਼ਨਲ ਡੇ ਆਫ ਪ੍ਰੇਅਰ ਆ। ਜਿਹੜੇ ਵੀ ਧਰਮ 'ਚ ਤੁਸੀਂ ਯਕੀਨ ਕਰਦੇ ਹੋ, ਅਰਦਾਸ ਕਰੋ, ਕਹਿੰਦੇ ਵੀ ਇਸ ਔਖੀ ਘੜੀ ਦੇ ਵਿੱਚ ਆਪਾਂ ਸਾਰੇ ਬਚ ਕੇ ਨਿਕਲ ਸਕੀਏ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ, ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਅਨਾਊਂਸ ਕੀਤਾ ਹੈਗਾ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਦਿਓ। ਅਤੇ ਬਾਕੀ ਜਿਹੜੇ ਲੇਟੈਸਟ ਨਗਰ ਕੀਰਤਨ ਸੀਗੇ, ਇੱਕ ਲਿਵਿੰਗਸਟਨ ਵਾਲਾ ਅਤੇ ਇੱਕ ਸਟਾਕਟਨ ਵਾਲਾ, ਉਹ ਜਿਹੜੇ ਹਾਲ ਦੀ ਘੜੀ ਅਣਮਿੱਥੇ ਸਮੇਂ ਦੇ ਲਈ ਜਿਹੜੇ ਅੱਗੇ ਪਾਏ ਗਏ ਨੇ। ਜੇ ਨਵੀਆਂ ਤਰੀਕਾਂ ਹੋਈਆਂ ਤਾਂ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। GHG ਵਾਲਿਆਂ ਦੀ ਪਿਕਨਿਕ ਫਰੈਜ਼ਨੋ ਦੇ ਵਿੱਚ ਉਸ ਨੂੰ ਜਿਹੜਾ ਆ ਉਹ ਕੈਂਸਲ ਕੀਤਾ ਗਿਆ। ਸਰੀ ਦਾ ਜਿਹੜਾ ਨਗਰ ਕੀਰਤਨ ਆ ਉਸ ਨੂੰ ਵੀ ਜਿਹੜਾ ਕੈਂਸਲ ਕਰ ਦਿੱਤਾ ਗਿਆ ਹੈ। ਜਿਹੜਾ ਬੇਕਰਸਫੀਲਡ ਦੇ ਵਿੱਚ ਸੌਕਰ ਟੂਰਨਾਮੈਂਟ ਆ ਉਹ ਅਣਮਿੱਥੇ ਸਮੇਂ ਦੇ ਲਈ ਅੱਗੇ ਕੀਤਾ ਗਿਆ ਆ। ਸੋ ਜਿਹੜਾ ਅੱਜ ਐਜੂਕੇਸ਼ਨ ਸੈਮੀਨਾਰ ਇੱਕ ਫਰੈਜ਼ਨੋ ਦੇ ਵਿੱਚ ਹੋਣਾ ਸੀ, ਉਸ ਨੂੰ ਜਿਹੜਾ ਉਹ ਕੈਂਸਲ ਕਰਨਾ ਪਿਆ ਆ, ਕਿਉਂਕਿ 250 ਤੋਂ ਵੱਧ ਦੇ ਇਕੱਠ ਦੇ ਉੱਤੇ ਜਿਹੜੀ ਉਹ ਰੋਕ ਆ ਉਹ ਲੱਗੀ ਆ। ਸੈਂਟਾ ਕਲਾਰਾ ਕਾਊਂਟੀ ਦੇ ਵਿੱਚ 35 ਤੋਂ 100 ਦੇ ਬੰਦਿਆਂ ਦਾ ਵੀ ਜੇ ਤੁਸੀਂ ਕਿਤੇ ਇਕੱਠ ਕਰਨਾ ਆ ਤਾਂ ਉਹਦੇ ਲਈ ਤੁਹਾਨੂੰ ਜਿਹੜੀਆਂ 5-6 ਸ਼ਰਤਾਂ ਜਿਹੜੀਆਂ ਕਾਊਂਟੀ ਦੀਆਂ ਹੈਗੀਆਂ ਉਹ ਤੁਹਾਨੂੰ ਪਹਿਲੋਂ ਪੂਰੀਆਂ ਕਰਨੀਆਂ ਪੈਣਗੀਆਂ, ਫਿਰ ਕਰਨਾ ਪਊਗਾ। ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਵਿਆਹ ਸ਼ਾਦੀਆਂ ਦੇ ਜਿਹੜੇ ਪ੍ਰੋਗਰਾਮ ਹੋਣਗੇ, ਜਾਗੋ ਦੇ ਪ੍ਰੋਗਰਾਮ ਹੋਣਗੇ, ਗੁਰੂ ਘਰਾਂ ਦੇ ਵਿੱਚ ਵੀ ਕਈਆਂ ਦੇ ਹੋਣਗੇ, ਉਹ ਪਲੀਜ਼ ਉਹਨਾਂ ਮੈਨੇਜਮੈਂਟਾਂ ਦੇ ਨਾਲ ਗੱਲ ਕਰੋ, ਦੇਖੋ ਕੀ ਜਿਹੜਾ ਉਸ ਦੇ ਵਿੱਚ ਕੀਤਾ ਜਾ ਸਕਦਾ। ਆਪਣੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ, ਕੀ ਤੁਸੀਂ ਇਸ ਪ੍ਰੋਗਰਾਮ ਨੂੰ ਅੱਗੇ ਜਿਹੜਾ ਲੈ ਕੇ ਜਾਣਾ ਚਾਹੁੰਦੇ ਆ, ਯਾਨੀ ਕਿ ਕਰਨਾ ਹੀ ਕਰਨਾ ਆ, ਅਤੇ ਜਾਂ ਜੇ ਕੈਂਸਲ ਕਰਨਾ ਹੈ ਤਾਂ ਕੀ ਜਿਹੜਾ ਉਸ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਨਾਲ ਇਤਲਾਹ ਕਰਨੀ ਹੈ। ਸੋ ਕਾਫੀ ਜਿਹੜੇ ਗੁੰਝਲਦਾਰ ਮਸਲੇ ਆ, ਨੋ ਡਾਊਟ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਸ ਵੀ ਆਉਣੀਆਂ, ਪਰ ਹੁਣ ਕੁਛ ਜਿਹੜਾ ਨਹੀਂ ਕੀਤਾ ਜਾ ਸਕਦਾ। ਇਹ ਹੈਲਥ ਸੇਫਟੀ ਦੀ ਜਿਹੜੀ ਇੱਕ ਵੱਡੀ ਗੱਲ ਆ, ਪਬਲਿਕ ਸੇਫਟੀ ਦੀ ਜਿਹੜੀ ਵੱਡੀ ਗੱਲ ਆ, ਸੋ ਉਸ ਨੂੰ ਲੈ ਕੇ ਜਿਹੜੇ ਕਰੜੇ ਕਦਮ ਜਿਹੜੇ ਉਹ ਚੱਕਣੇ ਪੈ ਰਹੇ ਨੇ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਟਰਾਈ ਕਰਾਂਗੇ ਜੇ ਕੱਲ੍ਹ ਨੂੰ ਕੋਈ ਅਪਡੇਟ ਹੋਈ, ਸੰਡੇ ਨੂੰ ਸਾਡਾ ਪ੍ਰੋਗਰਾਮ ਤਾਂ ਨਹੀਂ ਹੁੰਦਾ, ਪਰ ਜੇ ਅਪਡੇਟ ਹੋਈ ਜ਼ਰੂਰ ਸਾਂਝੀ ਕਰਾਂਗੇ। ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC